ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। अस्सलाम वालेकुम आदाब बर्ड्स मैं ਤੁਹਾਡੀ ਹੋਸਟ ਅਰਨਿੰਗ ਕੌਰ ਤੇ ਮੈਂ TV4 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਆ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਇਸ ਤਰ੍ਹਾਂ ਸਟੂਡੀਓ 'ਚ ਮੇਰੇ ਨਾਲ ਮੌਜੂਦ ਨੇ। ਆਉਣਾ ਨਾਲ ਗੱਲਬਾਤ ਕਰਕੇ ਆਏ ਆ ਇਸ਼ੂਜ਼ ਉੱਪਰ ਉਹਨਾਂ ਦਾ ਤਬਸਰਾ ਜਾਣਦੇ ਆ। जी डॉक्टर साहब वाहिगुरू जी का खालसा वाहिगुरू जी की फतेह। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम। जी डॉक्टर साहब जी आनू प्रोग्राम सचो सच विच बहुत मेहरबानी। जी डॉक्टर साहब आज 1 अगस्त 2023 17 सावन नानकशाही संमत 555 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਿਰਫ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਿਓ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ TV 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਸਪੈਕਟਰਮ ਕੇਬਲ ਆਰਸੀਨ ਕੇਬਲ ਪੈਪਲਮ ਕੈਨੇਡਾ ਰੋਕੂ ਜਾਦੂ ਬਾਕਸ ਸ਼ਾਵਾ ਫੇਸਬੁੱਕ TV 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ TV 84 ਨਾਲ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤੇ ਉਸ ਨੂੰ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ TV 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਹਮੇਸ਼ਾ ਤਰ੍ਹਾਂ ਅੱਜ ਦੀ ਸਪਾਂਸਰਸ਼ਿਪ ਦੇ ਹਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਟੋਰਾਂਟੋ ਤੋਂ ਵੀਰ ਸੰਦੀਪ ਸਿੰਘ ਜੀ ਵੱਲੋਂ। ਸੋ ਇਹਨਾਂ ਨੇ ਸਵਾਲ ਕੀਤਾ ਹੈ ਕਿ ਤੁਸੀਂ ਪੰਜਾਬ ਦੇ ਹੜ੍ਹਾਂ ਵਿੱਚ ਭਗਵੰਤ ਮਾਨ ਸਰਕਾਰ ਦੀ ਭੂਮਿਕਾ ਨੂੰ ਕਿਵੇਂ ਦੇਖਦੇ ਹੋ? ਓਵਰਆਲ ਵੀ ਲੋਕਾਂ ਦਾ ਜਿਹੜਾ ਸਰਕਾਰ ਪ੍ਰਤੀ ਕੀ ਰਵੱਈਆ ਹੈ? ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਵੀ ਸੰਦੀਪ ਸਿੰਘ ਜੀ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਕਿ ਉਹਨਾਂ ਨੇ ਅੱਜ ਦਾ ਜਿਹੜਾ ਪ੍ਰੋਗਰਾਮ ਸਪਾਂਸਰ ਕੀਤਾ ਔਰ ਅਸੀਂ ਵੀ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਸਾਡੇ ਫੋਨ ਨੰਬਰ ਤੇ 5166619184 ਸੇਮ ਨੰਬਰ ਤੇ WhatsApp ਕਰ ਸਕਦੇ ਦੋਸਤਾਂ ਨੂੰ ਈਮੇਲ ਵੀ ਕਰ ਸਕਦੇ info@tv84 TV ਤੇ। ਸੋ ਵਿਊਅਰਸ ਪਹਿਲੇ ਸੈਗਮੈਂਟ ਵਿੱਚ ਗੱਲਬਾਤ ਕਰਨ ਜਾ ਰਹੇ ਹਾਂ ਕਿ ਵਿਊਅਰਸ ਇਉਂ ਜਾਪਦਾ ਹੈ ਕਿ ਭਾਰਤੀ ਖੁਫੀਆ ਏਜੰਸੀ ਰਾਹ ਵੱਲੋਂ ਇੱਕੋ ਵੇਲੇ ਈਸਾਈਆਂ ਮੁਸਲਮਾਨਾਂ ਤੇ ਸਿੱਖਾਂ ਦੇ ਖਿਲਾਫ ਤਾਬੜਤੋੜ ਜਿਹੜੇ ਹਮਲੇ ਨੇ ਉਹ ਵਿੜ ਦਿੱਤੇ ਗਏ ਹਨ। ਮੀਡੀਆ ਰਿਪੋਰਟਾਂ ਅਨੁਸਾਰ ਬੀਤੀ ਰਾਤ NIA ਨੇ ਪੰਜਾਬ ਅਤੇ ਹਰਿਆਣੇ ਵਿੱਚ ਸਿੱਖ ਘਰਾਂ ਅਤੇ ਦਫ਼ਤਰਾਂ ਤੇ ਜਿਹੜੇ ਰੇਡ ਕੀਤੇ ਨੇ ਸੋ ਜਿਨ੍ਹਾਂ ਵਿੱਚ ਖਾਲਸਾ ਏਡ ਦਾ ਦਫ਼ਤਰ ਵੀ ਸ਼ਾਮਲ ਹੈ ਔਰ NIA ਵੱਲੋਂ ਕਿਹਾ ਗਿਆ ਹੈ ਕਿ 19 ਮਾਰਚ ਨੂੰ ਲੰਡਨ ਹਾਈ ਕਮਿਸ਼ਨ ਦੇ ਬਾਹਰ ਤਿਰੰਗਾ ਲਾਉਣ ਦੀ ਜਿਹੜੀ ਘਟਨਾ ਨਾਲ ਇਹ ਸਾਰੇ ਜਿਹੜੇ ਲੋਕ ਨੇ ਜੁੜੇ ਹੋਏ ਹਨ ਔਰ ਮਨੀਪੁਰ ਵਿੱਚ ਈਸਾਈਆਂ ਦੇ ਖਿਲਾਫ ਹਿੰਸਾ, ਹਰਿਆਣੇ ਵਿੱਚ ਮੁਸਲਮਾਨਾਂ ਨੂੰ ਨਿਸ਼ਾਨਾ ਬਣਾਉਣਾ ਅਤੇ ਹੁਣ ਸਿੱਖ ਘਰਾਂ ਤੇ NIA ਦੇ ਹਮਲੇ ਰਾਹ ਦੀ ਡਰਟੀ ਗੇਮ ਵੱਲ ਇਸ਼ਾਰਾ ਕਰ ਰਹੇ ਨੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਵਿਚਾਰ ਹਨ? ਦੇਖੋ ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਵੀਰ ਸੰਦੀਪ ਸਿੰਘ ਟੋਰਾਂਟੋ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਅਸੀਂ ਹੜ੍ਹਾਂ ਦੇ ਉੱਤੇ ਵੀ ਗੱਲ ਕੀਤੀ। ਪੰਜਾਬ ਸਰਕਾਰ ਨੇ ਕਿਵੇਂ ਜਿਹੜਾ ਉਹ ਬਿਲਕੁਲ ਇੱਕ ਬੇਰੁਖੀ ਵਾਲਾ ਆਲਮ ਰੱਖਿਆ। ਉਹੀ ਭਗਵੰਤ ਮਾਨ ਜਿਹੜਾ ਹਰਿਆਣੇ 'ਚ ਜਾ ਕੇ ਐਕਸਟਰਾ ਪਾਣੀ ਦੇਣ ਦਾ ਉਹਨਾਂ ਨੂੰ ਇਕਰਾਰ ਕਰਦਾ ਔਰ ਉਸ ਜ਼ਿਲ੍ਹੇ 'ਚ ਭੇਜਿਆ ਵੀ ਜਾਂਦਾ ਹੈ। ਇਸ ਮੌਕੇ 'ਤੇ ਜਦੋਂ ਕਿ ਭਾਖੜਾ ਮੇਨ ਜਿਹੜੇ ਫਲੱਡ ਗੇਟਸ ਦੀ ਗੱਲ ਜਦੋਂ ਹੁੰਦੀ ਹੈ ਤੇ ਉਸ ਦੇ ਵਿੱਚ ਇੱਕ ਪਾਸੇ ਲਗਾਤਾਰ ਮੀਂਹ ਪੈਂਦਾ ਰਿਹਾ ਜਿਹੜਾ ਮੀਂਹ ਪਿਛਲੇ 50-60 ਸਾਲ 'ਚ ਇੱਕ ਆਪਣੇ ਆਪ ਦੇ ਵਿੱਚ ਰਿਕਾਰਡ ਸੀ ਔਰ ਅਸੀਂ ਇਹ ਜ਼ਿਕਰ ਕੀਤਾ ਸੀ ਕਿ ਹਰਿਆਣਾ ਔਰ ਰਾਜਸਥਾਨ ਜਿਨ੍ਹਾਂ ਨੇ ਨਾ ਕਰ ਦਿੱਤੀ ਕਿ ਭਾਈ ਅਸੀਂ ਸਾਡੀ ਨਹਿਰ 'ਚ ਪਾਣੀ ਨਾ ਪਾਇਓ ਔਰ ਨਹਿਰਾਂ ਸੁੱਕੀਆਂ ਰਹੀਆਂ ਜਿਹੜਾ ਨਾਰਮਲ 'ਚ ਵੀ ਉਹਨਾਂ ਨੂੰ ਪਾਣੀ ਜਾਂਦਾ ਸੀ ਉਹ ਵੀ ਜਿਹੜਾ ਨਹੀਂ ਉਹਨਾਂ ਨੇ ਲਿਆ। ਸੋ ਇਸ ਸਭ ਦੇ ਬਾਵਜੂਦ ਤੁਹਾਨੂੰ ਕੋਈ ਸਟੇਟਮੈਂਟ ਪੰਜਾਬ ਦੇ ਚੀਫ ਮਿਨਿਸਟਰ ਦੀ ਐਸੀ ਨਹੀਂ ਮਿਲੇਗੀ ਜਿਸ ਦੇ ਵਿੱਚ ਇਹ ਹੋਏ ਕਿ ਉਸ ਨੇ ਇਸ ਮੁੱਦੇ ਨੂੰ ਆਧਾਰ ਬਣਾ ਕੇ ਕਿਹਾ ਹੋਏ ਕਿ ਜੀ ਜੇ ਹੁਣ ਤੁਸੀਂ ਮੁਸੀਬਤ ਦੇ ਵੇਲੇ ਸਾਡੇ ਨਾਲ ਖਲੋਣ ਨੂੰ ਤਿਆਰ ਨਹੀਂ ਤੇ ਤੁਹਾਨੂੰ ਅਸੀਂ ਇਹ ਮਫਾਦ ਨਹੀਂ ਦਿਆਂਗੇ, ਤੁਹਾਨੂੰ ਪਾਣੀ ਦਾ ਪੇ ਕਰਨਾ ਪਏਗਾ ਜਾਂ ਅਸੀਂ ਇਸ ਤਰ੍ਹਾਂ ਮੁਫਤ ਦੇ ਵਿੱਚ ਪਾਣੀ ਨਹੀਂ ਦਿਆਂਗੇ। ਜਿੱਥੋਂ ਤੱਕ ਫਾਈਨੈਂਸ਼ੀਅਲ ਹੈਲਪ ਦਾ ਤਾਲੁਕ ਹੈ ਕੋਈ ਸੈਂਟਰ ਦਾ ਰੋਲ ਤਾਂ ਸਾਹਮਣੇ ਹੀ ਸੀ ਕਿ ਵੀ ਉਹਨਾਂ ਨੇ ਤਾਂ ਨਾ ਕੋਈ ਪੈਕੇਜ ਦਿੱਤਾ ਔਰ ਕਿਸੇ ਵਜ਼ੀਰ ਨੇ ਵੀ ਕੋਈ ਦੋ ਲਫ਼ਜ਼ ਹਮਦਰਦੀ ਦੇ ਨਹੀਂ ਕਹੇ। ਲੇਕਿਨ ਇੱਕ ਪਾਸੇ ਜਿੱਥੇ ਜਦੋਂ ਤੁਸੀਂ ਇੱਕ ਸਟੇਟ ਦੇ ਸਟਰਕਚਰ ਦੇ ਵਿੱਚ ਜੇ ਬੜਾ ਦੇਸ਼ ਭਗਤ ਬਣ ਕੇ ਇਹ ਭਗਤ ਸਿੰਘ ਦਾ ਔਰ ਕੇਜਰੀਵਾਲ ਦਾ ਪਿਆਦਾ ਬਣਿਆ ਹੋਇਆ
ਤੇ ਫਿਰ ਸਟੇਟਾਂ ਪੈਕੇਜ ਮੰਗਦੀਆਂ ਨੇ। ਹਿਮਾਚਲ ਸਰਕਾਰ ਨੇ ਲਿਆ, ਦੂਸਰਿਆਂ ਨੇ ਲਿਆ, ਔਰ ਇਹ ਕੱਲ ਤੱਕ ਵੀ ਇਹੀ ਕਹਿੰਦਾ ਸੁਣਿਆ ਗਿਆ ਅਸੀਂ ਭਿਖਾਰੀ ਨਹੀਂ ਹੈ, ਅਸੀਂ ਜਿਹੜਾ ਮੰਗੀਏ ਸਾਡੇ ਕੋਲ ਬਹੁਤ ਪੈਸਾ, ਅਸੀਂ ਕੁੱਕੜ ਮਰੇ ਦਾ ਵੀ ਦਿਆਂਗੇ, ਅਸੀਂ ਮੱਝ ਮਰੀ ਦਾ ਵੀ ਦਿਆਂਗੇ, ਅਸੀਂ ਫਲਾਣੇ ਦਾ ਵੀ ਦਿਆਂਗੇ। ਪਹਿਲੀ ਗੱਲ ਤਾਂ ਇਹਦੇ 'ਚ ਭਿਖਾਰੀ ਔਰ ਦਾਤੇ ਦਾ ਕੋਈ ਕਨਸੈਪਟ ਨਹੀਂ ਹੁੰਦਾ। ਜੋ ਸੈਂਟਰ ਦੇ ਕੋਲ ਪੈਸਾ ਹੈ, ਜਦੋਂ GST ਲਾਇਆ ਗਿਆ ਹੈ, ਜਿੰਨੇ ਸੈਂਟਰਲ ਟੈਕਸਿਸ ਨੇ, ਪੰਜਾਬ ਉਹਨਾਂ ਸਟੇਟਾਂ 'ਚੋਂ ਹੈ ਜਿਹੜਾ ਸਭ ਤੋਂ ਵੱਧ ਇਸ ਸੈਂਟਰਲ ਟੈਕਸ ਪੂਲ ਦੇ ਵਿੱਚ ਆਪਣਾ ਪੈਸਾ ਦਿੰਦਾ ਹੈ। ਸੋ ਉਹ ਤੁਹਾਡਾ ਹੱਕ ਹੈ ਤੁਹਾਡਾ। ਔਰ ਸੈਂਟਰ ਗਵਰਨਮੈਂਟ ਨੇ ਆਪਣੇ ਬਜਟ ਦੇ ਵਿੱਚ ਆਲਵੇਜ਼ ਜਦੋਂ ਐਮਰਜੈਂਸੀ ਹੁੰਦੀ ਹੈ, ਫਲੱਡ ਹੈ, ਅਰਥਕੁਏਕ ਹੈ, ਜਾਂ ਕੋਈ ਲੈਂਡਸਲਾਈਡਸ ਨੇ, ਜਾਂ ਕੋਈ ਹੋਰ ਵਿਪਤਾ ਜਾਂ ਆਪਦਾ ਹੈ, ਉਸ ਦੇ ਲਈ ਫੰਡ ਰੱਖੇ ਹੁੰਦੇ ਨੇ। ਸੋ ਇਸ ਦੇ ਉਲਟ ਜਦੋਂ ਕਿ ਇਹ ਸਾਰਾ ਫਲੱਡਸ ਵਾਲਾ ਪਾਰਟ ਚੱਲ ਰਿਹਾ ਸੀ, ਇਹ ਤਾਂ ਪੰਜਾਬ ਅਸੈਂਬਲੀ ਦੇ ਵਿੱਚ ਗੁਰਦੁਆਰਾ ਰਿਫਾਰਮ ਦੇ ਨਾਂ ਥੱਲੇ ਇਹ ਪਾਸ ਕਰਾ ਰਿਹਾ ਸੀ ਕਿ ਜੀ ਇਹ ਗੁਰਬਾਣੀ ਟੈਲੀਕਾਸਟ ਦਾ ਹੱਕ ਪੰਜਾਬ ਸਰਕਾਰ ਜਿਹੜਾ ਹੈ ਉਹ ਚਲਾਏਗੀ, ਜੇ ਉਹਨਾਂ ਨੇ ਨਹੀਂ ਚਲਾਣਾ। ਜਾਂ ਅਸੀਂ ਅੱਜ ਕੱਲ੍ਹ 'ਚ ਵੀ ਦੇਖ ਰਹੇ ਹਾਂ ਕਿ ਉਹ ਤਾਂ ਟਵੀਟ ਦੇ ਉੱਤੇ ਟਵੀਟ, ਕਦੇ ਮਨਪ੍ਰੀਤ ਬਾਦਲ ਤੇ, ਕਦੇ ਸੁਖਬੀਰ ਬਾਦਲ ਤੇ। ਔਰ ਇਹਨਾਂ ਹਾਲਾਤਾਂ 'ਚ ਜਦੋਂ ਕਿ ਸੀਰੀਅਸ ਇਸ਼ੂ ਦੇ ਲਈ ਕਿਸੇ ਵੀ ਚੀਫ ਮਿਨਿਸਟਰ ਦਾ ਫਰਜ਼ ਹੁੰਦਾ ਹੈ ਕਿ ਉਹ ਆਪੋਜੀਸ਼ਨ ਨੂੰ ਔਨ ਬੋਰਡ ਲੈਂਦਾ ਹੈ, ਉਹ ਤਾਂ ਆਪਣਿਆਂ ਦੇ ਸਿਰ ਸਵਾਹ ਪਾਉਣ ਤੇ ਲੱਗੇ ਹੋਏ ਨੇ। ਪਿਛਲੇ 2 ਦਿਨਾਂ 'ਚ ਜਿਹੜੇ ਟਵੀਟ ਸੁਖਬੀਰ ਬਾਦਲ ਔਰ ਭਗਵੰਤ ਮਾਨ ਦੇ, ਉਹਨੇ ਸੁਖਬੀਰ ਬਾਦਲ ਦੀ ਹੋਲੀ ਦੇ ਨਾਲ ਉਹ ਲੱਥਪੱਥ ਉਹਨੇ ਸਿਰ ਸੁਰ ਖਿਲਾਰਿਆ ਹੋਇਆ, ਆਪਣੀ ਫੋਟੋ ਲਾਈ, ਉਹਨੇ ਉਹਦੀ ਜਵਾਬੀ ਸ਼ਰਾਬੀ ਹਾਲਤ ਦੀਆਂ ਫੋਟੋਆਂ ਲਾਈਆਂ। ਸੋ ਕਿਸੇ ਦਾ ਕੋਈ ਲਾਗਾ ਦੇਗਾ ਤਾਂ ਹੈ ਹੀ ਨਹੀਂ ਹੈ। ਸੋ ਇਹ ਜਿਹੜਾ ਲੋਕਾਂ ਦੀ ਫੀਲਿੰਗ ਹੈ, ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ, ਜਿਵੇਂ ਅਸੀਂ ਅੱਗੇ ਵੀ ਜ਼ਿਕਰ ਕੀਤਾ ਹੈ ਹੜ੍ਹਾਂ ਦੇ ਹਵਾਲੇ ਨਾਲ, ਕਿ ਜਿਹੜਾ ਬੈਸਟ ਪੰਜਾਬ ਦੇ ਵਿੱਚ ਸਿੱਖ ਤਹਿਜ਼ੀਬ ਨੇ, ਗੁਰੂ ਨਾਨਕ ਸਾਹਿਬ ਦੀ ਬਦੌਲਤ ਜਿਹੜਾ ਸਿੱਖ ਥਾਟ, ਸਿੱਖ ਤਹਿਜ਼ੀਬ ਕੱਲਾ ਸਿੱਖ ਧਰਮ ਤੱਕ ਮਹਿਦੂਦ ਨਹੀਂ ਹੈ, ਉਸ ਧਰਤੀ ਤੇ ਆਈ ਜਿਹਦੇ 'ਚ ਪਰਉਪਕਾਰ, ਵੰਡ ਕੇ ਛਕਣਾ, ਦੂਸਰਿਆਂ ਦੇ ਕੰਮ ਆਉਣਾ, ਇਹ ਬਿਲਟ ਇਨ ਟ੍ਰੇਟ ਔਰ ਕਰੈਕਟਰ ਨੇ। ਇਕੱਲੇ ਸਿੱਖਾਂ 'ਚ ਨਹੀਂ, ਮੈਂ ਸਮਝਦਾ ਵੀ ਇਸ ਦਾ ਅਸਰ ਜਦੋਂ ਪ੍ਰੋਫੈਸਰ ਪੂਰਨ ਸਿੰਘ ਵਰਗੀ ਹਸਤੀ ਇਹ ਲਫ਼ਜ਼ ਇਹ ਕਹਿੰਦੀ ਹੈ ਕਿ ਪੰਜਾਬ ਨਾ ਹਿੰਦੂ ਨਾ ਮੁਸਲਮਾਨ, ਪੰਜਾਬ ਜਿਉਂਦਾ ਗੁਰਾਂ ਦੇ ਨਾਂ ਤੇ। ਸੋ ਇਹ ਜਿਹੜੇ ਟ੍ਰੇਟ ਨੇ ਇਹ ਓਵਰਆਲ ਵੀ, ਕਿਉਂਕਿ ਗੁਰੂ ਨਾਨਕ ਸਾਹਿਬ ਤੋਂ 10ਵੇਂ ਪਾਤਸ਼ਾਹ ਤੱਕ 1469 'ਚ ਗੁਰੂ ਨਾਨਕ ਸਾਹਿਬ ਪ੍ਰਕਾਸ਼ਮਾਨ ਹੁੰਦੇ ਨੇ, 1699 'ਚ ਖਾਲਸਾ ਪੰਥ ਦੀ ਸਾਜਨਾ ਹੁੰਦੀ ਹੈ। ਸੋ 230 ਵਰੇ 'ਚ ਉੱਥੇ ਉਹ ਇਨਸਾਨ ਘੜਿਆ ਗਿਆ ਜਿਸ ਦੇ ਅੰਦਰ ਹਮਦਰਦੀ ਹੈ, ਪਿਆਰ ਹੈ, ਸਰਬੱਤ ਦੇ ਭਲੇ ਦੀ ਉਹ ਕਾਮਨਾ ਕਰਦਾ ਹੈ, ਉਹ ਮੁਤਾਜ ਨਹੀਂ ਹੈ, ਭਿਖਾਰੀ ਨਹੀਂ ਹੈ, ਉਹ ਆਪਣਾ ਹੱਕ ਵੀ ਲੈਣਾ ਜਾਣਦਾ ਹੈ। ਸੋ ਉਹ ਟ੍ਰੇਡ ਅਸੀਂ ਦੇਖਦੇ ਹਾਂ ਕੋਵਿਡ-19 ਦੇ ਚੱਲਦੇ ਹਾਂ ਦੁਨੀਆ ਭਰ ਦੇ ਵਿੱਚ ਸਿੱਖਾਂ ਚੋਂ ਬੈਸਟ ਦੁਨੀਆ ਨੇ ਦੇਖੇ, ਔਰ ਇਸ ਪੀਰੀਅਡ 'ਚ ਸਿੱਖ ਇੱਕ ਸੌਫਟ ਪਾਵਰ ਬਣ ਕੇ ਉੱਭਰੇ। ਔਰ ਪੰਜਾਬ ਦੇ ਵਿੱਚ ਵੀ ਇਹਨਾਂ ਹੜ੍ਹਾਂ ਦੇ ਦੌਰਾਨ ਜਿਵੇਂ ਲੋਕਾਂ ਨੇ ਇੱਕ ਦੂਸਰੇ ਦੀ ਮਦਦ ਕੀਤੀ, ਵੱਡੀਆਂ ਜਿਹੜੀਆਂ ਟਾਰਾਂ ਮਾਰਨ ਵਾਲੇ ਸੀ ਉਹ ਤਾਂ ਕਿਤੇ ਨਜ਼ਰ ਨਹੀਂ ਆਏ। ਹਾਂ, ਜਿਹੜੀਆਂ ਸਾਡੀਆਂ ਹਿਊਮੈਨੀਟੇਰੀਅਨ ਆਰਗੇਨਾਈਜੇਸ਼ਨਸ ਨੇ, ਖਾਲਸਾ ਏਡ, ਯੂਨਾਈਟਿਡ ਸਿੱਖਸ, ਜਾਂ ਲੋਕਲ ਲੈਵਲ ਦੇ ਉੱਤੇ ਵੀ ਗੁਰਦੁਆਰਾ ਕਮੇਟੀਆਂ, ਗੁਰਦੁਆਰੇ ਜਿਹੜੇ ਸੀ ਉਹ ਅਸਲੀ ਰਿਲੀਫ ਸੈਂਟਰ ਬਣੇ। ਸਪੀਕਰਾਂ ਤੇ ਅਨਾਉਂਸਮੈਂਟਾਂ ਦਾ ਗੁਰਦੁਆਰੇ ਤੋਂ ਸਦੀਆਂ ਤੋਂ ਹੁੰਦੀਆਂ ਨੇ ਕਿਸੇ ਵੀ ਮੁਸ਼ਕਲ ਵੇਲੇ ਜਾਂ ਕਿਸੇ ਇਕੱਠ ਵੇਲੇ। ਪਰ ਜਿਵੇਂ ਇਸ ਵਾਰ ਔਰ ਇਸ ਦੇ ਉੱਤੇ ਹੀ ਪੰਜਾਬ ਦੇ ਲੋਕਾਂ ਨੇ ਕਿਹਾ ਵੀ ਆਹੀ ਭਗਵੰਤ ਮਾਨ ਹੈ ਜਿਹੜਾ ਕਹਿੰਦਾ ਸੀ ਜੀ ਗੋਲਕਾਂ 'ਚ ਪੈਸੇ ਨਾ ਪਾਓ, ਤੇ ਅੱਜ ਨਾ ਕਿਤੇ ਪੰਜਾਬ ਦੀ ਸਰਕਾਰ ਨਜ਼ਰ ਆਈ, ਕੋਈ ਰੈਸਕਿਊ ਆਪਰੇਸ਼ਨਸ ਕੋਈ ਉਹਨਾਂ ਦਾ ਕਿਤੇ ਵੀ ਨਹੀਂ ਹੈ। ਜੇ ਹੈ ਕੋਈ ਤਾਂ ਉਹ ਲੋਕਾਂ ਦਾ ਜਾਂ ਹਿਊਮੈਨੀਟੇਰੀਅਨ ਵਾਲਿਆਂ ਦਾ। ਪਰ ਤੁਸੀਂ ਨਾਲ ਦੀ ਨਾਲ ਜਿਹਦਾ ਅਸੀਂ ਜ਼ਿਕਰ ਕਰਾਂਗੇ ਇਸ ਸੈਗਮੈਂਟਸ ਕਿ ਵੀ ਅਜੇ ਮੀਂਹ ਤਾਂ ਆਉਣੇ ਨੇ ਆਉਣ ਵਾਲੇ ਦਿਨਾਂ 'ਚ। ਔਰ ਇਸ ਵਾਰ ਜਿਹੜੀ ਮਾਨਸੂਨ ਅਗਸਤ ਔਰ ਸਪਟੈਂਬਰ ਦੇ ਵਿੱਚ ਹੈ, ਉਹਦੇ ਵਿੱਚ ਪਿਛਲੀ ਵਾਰ ਨਾਲੋਂ ਪੰਜਾਬ 'ਚ 55% ਮੀਂਹ ਜ਼ਿਆਦਾ ਪੈਣਾ ਹੈ, ਹਰਿਆਣੇ 'ਚ 40% ਜ਼ਿਆਦਾ ਪੈਣਾ ਹੈ। ਔਰ ਅਜੇ ਜਿਹੜੇ ਲੋਕਾਂ ਦੇ ਇਹਨਾਂ ਹੜ੍ਹਾਂ ਕਰਕੇ ਘਰ ਟੁੱਟੇ, ਕੋਈ ਹੋਰ ਪ੍ਰਭਾਵਿਤ ਹੋਏ, ਉਹਨਾਂ ਦੀ ਫਸਲ ਤਬਾਹ ਹੋਈ। ਸੋ ਯੂਨਾਈਟਿਡ ਸਿੱਖਸ ਔਰ ਖਾਲਸਾ ਏਡ ਉਹਨਾਂ ਦੀ ਮਦਦ ਦੇ ਲਈ ਘਰ ਬਣਾਉਣਾ ਮਦਦ ਕਰ ਰਹੇ ਸੀ। ਔਰ ਜਿਵੇਂ ਬੀਤੀ ਰਾਤ ਨੈਸ਼ਨਲ ਇਨਵੈਸਟੀਗੇਟਿਵ ਏਜੰਸੀ ਜਿਹੜੀ ਟੈਰਰ ਨਾਲ ਰਿਲੇਟਡ ਹੈ, ਇਹ ਕੋਈ ਇਕਨੋਮਿਕਲ ਐਬਨੋਰਮੈਲਿਟੀਜ਼ ਦੇ ਉੱਤੇ ਨਹੀਂ ਹੈ, ਜੇ ਕੋਈ ਫਾਈਨੈਂਸ਼ੀਅਲ ਜਾਂ ਦੂਜਾ ਉਹਦੇ ਲਈ ਤੁਹਾਡਾ ਈਡੀ ਡਿਪਾਰਟਮੈਂਟ ਹੈ ਜਾਂ ਇਨਕਮ ਟੈਕਸ ਹੈ ਜਾਂ ਜਿਹੜਾ ਉਸ ਦੇ ਲਈ ਕੋਈ ਜੇ ਹੋਰ ਐਕਟੀਵਿਟੀ ਹੈ
ਸਾਜ਼ਿਸ਼ ਹੈ, CBI ਹੈ। ਸੋ NIA ਸਪੈਸੀਫਿਕਲੀ ਜਿਹੜਾ ਉਹ ਟੈਰਰ ਨਾਲ ਰਿਲੇਟਡ, ਔਰ ਜਿਵੇਂ ਬੀਤੀ ਰਾਤ NIA ਨੇ ਪੰਜਾਬ ਦੇ ਅੱਡ-ਅੱਡ ਜ਼ਿਲ੍ਹਿਆਂ ਦੇ ਵਿੱਚ ਜਿਨ੍ਹਾਂ ਦੀ ਪੂਰੀ ਲਿਸਟ ਹੈ, ਜਿਨ੍ਹਾਂ 'ਚ ਮੋਗਾ, ਬਰਨਾਲਾ, ਕਪੂਰਥਲਾ, ਜਲੰਧਰ, ਹੁਸ਼ਿਆਰਪੁਰ, ਤਰਨਤਾਰਨ, ਲੁਧਿਆਣਾ, ਗੁਰਦਾਸਪੁਰ, ਸਾਹਿਬਜ਼ਾਦਾ ਅਜੀਤ ਸਿੰਘ ਨਗਰ, ਅੰਮ੍ਰਿਤਸਰ, ਮੁਕਤਸਰ, ਸੰਗਰੂਰ, ਪਟਿਆਲਾ, ਮੋਹਾਲੀ, ਇਹ ਪੰਜਾਬ ਦੇ ਸਾਰੇ ਜ਼ਿਲ੍ਹਿਆਂ 'ਚ NIA ਨੇ 31 ਰੇਡ ਕੀਤੇ ਨੇ। ਈਵਨ ਹਰਿਆਣੇ ਦੇ ਸਿਰਸਾ ਜ਼ਿਲ੍ਹੇ ਦੇ ਵਿੱਚ ਹੁਣ ਇਹ ਇਸ ਪੀਰੀਅਡ 'ਚ ਇਹ ਰੇਡ ਦਾ ਮਤਲਬ, ਔਰ ਉਹਦੇ 'ਚ ਖਾਸ ਤੌਰ ਤੇ ਜਿਹੜਾ ਅੱਜ ਸਾਰਾ ਦਿਨ ਟ੍ਰੈਂਡ ਵੀ ਕਰਦਾ ਰਿਹਾ ਟਵਿੱਟਰ ਤੇ, ਔਰ ਦੂਸਰਾ ਖਾਲਸਾ ਏਡ ਦੇ ਦਫ਼ਤਰ ਦੇ ਉੱਤੇ ਵੀ, ਔਰ ਜਿਹੜੇ ਉਹਨਾਂ ਦੇ ਅੰਮ੍ਰਿਤਪਾਲ ਸਿੰਘ ਸ਼ਾਇਦ ਉਹਨਾਂ ਦਾ ਨਾਂ ਹੈ, ਜਿਹੜੇ ਪੰਜਾਬ ਦਾ ਆਪਰੇਸ਼ਨ ਦੇਖਦੇ ਨੇ, ਉਹਨਾਂ ਦੇ ਘਰ ਦੇ ਉੱਤੇ ਵੀ, ਔਰ ਅੱਧੀ ਰਾਤ ਨੂੰ 2 ਵਜੇ 3 ਵਜੇ 4 ਵਜੇ ਕਿਸਾਨ ਕੁਝ ਲੀਡਰਾਂ ਦੇ ਘਰ ਵੀ, ਔਰ ਜਿਹੜੇ ਥੋੜੇ ਬਹੁਤ ਐਕਟਿਵ ਨੇ ਪੰਜਾਬ ਦੇ ਵਿੱਚ ਉਹਨਾਂ ਦੇ ਘਰਾਂ ਦੇ ਉੱਤੇ। ਸੋ ਇਹ ਆਪਣੇ ਆਪ ਦੇ ਵਿੱਚ ਸਾਬਤ ਕਰਦਾ, ਔਰ ਜਦੋਂ ਤੁਸੀਂ ਬਿਹੇਵੀਅਰ ਦੇਖਦੇ ਹੋ, ਗੱਲ ਇਕੱਲੀ ਭਗਵੰਤ ਮਾਨ ਦਾ ਨਹੀਂ ਹੈ, ਜਦੋਂ ਇਸ ਤੋਂ ਪਹਿਲੇ ਚੀਫ ਮਿਨਿਸਟਰ ਦੇ ਵੇੜੇ ਚਰਨਜੀਤ ਚੰਨੀ, ਜਾਂ ਉਸ ਤੋਂ ਪਹਿਲਾਂ ਕੈਪਟਨ ਅਮਰਿੰਦਰ ਦੇ ਵੇੜੇ, ਕੈਪਟਨ ਅਮਰਿੰਦਰ ਬਾਰ-ਬਾਰ ਜਾ ਕੇ ਅਮਿਤ ਸ਼ਾਹ ਦੇ ਕੋਲ ਉਹਨਾਂ ਦੇ ਹੀ ਲਿਖਾਈ ਸਕ੍ਰਿਪਟ ਪੜ੍ਹ ਰਿਹਾ ਸੀ ਕਿ ਪੰਜਾਬ 'ਚ ਖਤਰਾ ਹੈ, ਡਰੋਨਸ ਰਾਹੀਂ ਪਾਕਿਸਤਾਨ ਤੋਂ ਹਥਿਆਰ ਆ ਰਹੇ ਨੇ, ਡਰੱਗਸ ਆ ਰਹੀ ਹੈ, ਔਰ ਦੂਜਾ ਤੇ ਆਲਰੇਡੀ ਅੱਧਾ ਪੰਜਾਬ ਤਾਂ BSF ਦੇ ਹਵਾਲੇ ਕੀਤਾ ਹੋਇਆ ਜੀ। ਆਲਮੋਸਟ ਜਿਹੜਾ ਹੈ ਉਹ ਮੋਰ ਦੈਨ ਹਾਫ, ਅੱਧੇ ਜ਼ਿਲ੍ਹੇ ਉਹਨਾਂ ਦੇ ਕੋਲ ਨੇ। NIA ਜੇ ਹੁਣ ਦੇਖੋ ਇੰਡੀਅਨ ਕਨਸਟੀਟਿਊਸ਼ਨ ਦੇ ਵਿੱਚ ਜਿਹੜਾ ਲਾ ਐਂਡ ਆਰਡਰ ਹੈ ਇਹ ਸਟੇਟ ਦਾ ਸਬਜੈਕਟ ਹੈ, ਇਹਦੇ 'ਚ ਸੈਂਟਰ ਦੀ ਕੋਈ ਦਖਲਅੰਦਾਜ਼ੀ ਨਹੀਂ। ਹਾਂ, CBI ਇਨਕੁਆਇਰੀ ਜਾਂ ਦੂਜੀ ਮਾਰਕ ਹੁੰਦੀ ਸੀ ਜਦੋਂ ਸਟੇਟ ਰਿਕੁਐਸਟ ਕਰੇ ਕਿ ਬਈ ਇਹਦੀ CBI ਇਨਕੁਆਇਰੀ ਹੋਏ, ਲੇਕਿਨ ਜਿਵੇਂ ਪੰਜਾਬ ਦੇ 22 ਜ਼ਿਲ੍ਹਿਆਂ ਦੇ ਵਿੱਚ NIA ਦੇ ਹੈੱਡਕੁਆਰਟਰ ਖੋਲ੍ਹੇ ਗਏ, ਔਰ ਜਿਵੇਂ NIA ਵਿਦ ਇੰਪਿਊਨਿਟੀ ਜਦੋਂ ਮਰਜ਼ੀ ਉਹਨਾਂ ਦੀਆਂ ਟੀਮਾਂ ਬਿਨਾਂ ਦੱਸਿਆਂ ਕਿਸੇ ਨੂੰ, ਬਿਨਾਂ ਸਰਕਾਰ ਦੀ ਇਜਾਜ਼ਤ ਲਿਆ, ਅਦਰਵਾਈਜ਼ ਜਿਹੜਾ ਲਾ ਐਂਡ ਆਰਡਰ ਦੇ ਥੱਲੇ ਜੇ ਸਟੇਟ ਪੁਲਿਸ ਵੀ ਇੱਕ ਤੋਂ ਦੂਜੀ ਸਟੇਟ 'ਚ ਜਾਂਦੀ ਹੈ, ਉਹਨੇ ਛਾਪਾ ਵੀ ਮਾਰਨਾ ਹੁੰਦਾ ਹੈ ਕਿਸੇ ਤੋਂ, ਉਹਨਾਂ ਦੇ ਪੁਲਿਸ ਨੂੰ, ਥਾਣੇ ਨੂੰ ਇਨਫੋਰਮ ਕਰਨਾ ਪੈਂਦਾ ਹੈ, ਉਹਨਾਂ ਦੀ ਯੂਨਿਟ ਨਾਲ ਜਾਂਦੀ ਹੈ, ਇਵੇਂ ਨਹੀਂ ਹੁੰਦਾ। ਪਰ ਹੁਣ ਤੁਸੀਂ ਇਹ ਦੇਖੋ ਵੀ ਪਿਛਲੇ ਪੀਰੀਅਡ 'ਚ ਵੀ ਅਸੀਂ ਦੇਖਿਆ ਜਦੋਂ ਭਾਈ ਅੰਮ੍ਰਿਤਪਾਲ ਸਿੰਘ ਦੀ ਗ੍ਰਿਫਤਾਰੀ ਦੀ ਨੌਟੰਕੀ ਦੇ ਬਹਾਨੇ ਨਾਲ 18 ਮਾਰਚ ਤੋਂ ਜਿਹੜਾ ਡਰਾਮਾ ਸ਼ੁਰੂ ਹੋਇਆ, NIA ਨੇ ਵਿਦ ਇੰਪਿਊਨਿਟੀ ਪੰਜਾਬ ਦੇ ਵਿੱਚ, ਹਰਿਆਣੇ ਦੇ ਵਿੱਚ, ਦਿੱਲੀ ਦੇ ਵਿੱਚ, ਉੱਤਰਾਖੰਡ 'ਚ, ਹਜ਼ੂਰ ਸਾਹਿਬ ਤੱਕ ਸਿੱਖ ਘਰਾਂ ਦੇ ਛਾਪਾਮਾਰੀ ਕੀਤੀ, ਸਿੱਖ ਬੀਬੀਆਂ ਨੂੰ ਲੈ ਗਏ, ਔਰ ਜਿਹੜੀ ਇਹ ਪੂਰੀ ਹਰਾਸਮੈਂਟ ਰਹੀ। ਹਾਲਾਂਕਿ ਕੁਝ ਵੀ ਸਾਹਮਣੇ ਨਹੀਂ ਆਇਆ, ਉਹਨਾਂ ਦੇ ਅਜੇ ਤੱਕ ਕੋਈ ਪੇਸ਼ ਵੀ ਨਹੀਂ ਕੀਤਾ ਗਿਆ ਵੀ ਉਹਨਾਂ ਦੇ ਖਿਲਾਫ ਕੀ ਹੈ, ਜਾਂ ਜਿਨ੍ਹਾਂ ਦੇ ਘਰਾਂ 'ਚ ਛਾਪੇ ਮਾਰ ਕੇ ਜਿਨ੍ਹਾਂ ਨੂੰ ਹਰਾਸ ਕੀਤਾ ਸੀ ਉਹਨਾਂ ਦੇ ਖਿਲਾਫ ਵੀ ਕੋਈ ਕੇਸ ਨਹੀਂ, ਅਦਰ ਦੈਨ ਕਿ 10 ਸਿੱਖਾਂ ਨੂੰ ਚੁੱਕ ਕੇ 2900 ਕਿਲੋਮੀਟਰ ਦੂਰ ਜਿਹੜਾ ਉਹ ਡਿਬਰੂਗੜ੍ਹ ਦੀ ਜੇਲ੍ਹ 'ਚ ਸੁੱਟਿਆ ਹੋਇਆ। ਹੁਣ ਇਸ ਸਾਰੇ ਦੇ ਉੱਤੇ ਜੇ ਕਹਿਣਾ ਹੋਏ, ਕੈਪਟਨ ਅਮਰਿੰਦਰ ਹੋਏ, ਚਰਨਜੀਤ ਚੰਨੀ ਹੋਏ, ਬਾਦਲ ਟੱਬਰ ਹੋਏ, ਅੱਜ ਭਗਵੰਤ ਮਾਨ ਹੋਏ, ਜਿਸ ਇੰਪਿਊਨਿਟੀ ਨਾਲ ਸੈਂਟਰ ਜਿਹੜਾ ਹੈ ਉਹਨੇ ਪੰਜਾਬ ਨੂੰ ਕਾਲੋਨੀ ਬਣਾਇਆ ਹੋਇਆ, ਪਾਣੀਆਂ ਦੇ ਉੱਤੇ ਉਹਨਾਂ ਦਾ ਕੰਟਰੋਲ ਜਿਹੜਾ ਇੰਡੀਅਨ ਕਨਸਟੀਟਿਊਸ਼ਨ 'ਚ ਸਟੇਟ ਸਬਜੈਕਟ ਹੈ, ਜਿਹੜੇ ਦਰਿਆਵਾਂ ਦੇ ਕੰਢੇ ਸਟੇਟਾਂ ਨੇ, ਰਾਈਪੇਰੀਅਨ ਲਾਅ ਇੰਟਰਨੈਸ਼ਨਲ ਹੁੰਦਾ, ਲਾਅ ਐਂਡ ਆਰਡਰ ਦੇ ਥੱਲੇ NIA ਆ ਗਿਆ। ਬਾਕੀ ਜਦੋਂ ਮਰਜ਼ੀ, ਜਿੱਥੇ ਮਰਜ਼ੀ, ਜੋ ਮਰਜ਼ੀ ਜਿਹੜਾ ਉਹ ਕਰਨ, ਔਰ ਨਤੀਜੇ ਦੇ ਤੌਰ ਦੇ ਉੱਤੇ ਇੱਕ ਖੌਫ ਦਾ ਮਾਹੌਲ ਜਿਹੜਾ ਉਹਨਾਂ ਨੇ ਕ੍ਰੀਏਟ ਕੀਤਾ। ਸੋ ਜਿਵੇਂ ਵੀਰ ਸੰਦੀਪ ਸਿੰਘ ਹੋਰਾਂ ਨੇ ਪੁੱਛਿਆ, ਭਗਵੰਤ ਮਾਨ ਤਾਂ ਇਸ ਪੀਰੀਅਡ 'ਚ ਜਿਹੜਾ ਕੰਮ ਈਵਨ ਪਹਿਲੀਆਂ ਸਰਕਾਰਾਂ ਵੀ ਨਹੀਂ ਕਰਦੀਆਂ ਰਹੀਆਂ, ਅਮਰਿੰਦਰ ਨੇ ਟਰਾਈ ਕੀਤੀ, ਉਸ ਤੋਂ ਪਹਿਲਾਂ ਕੈਰੋ ਨੇ ਕੀਤੀ ਸੀ, ਸਿੱਧਾ ਸਿੱਖ ਮਾਮਲਿਆਂ 'ਚ ਦਖਲਅੰਦਾਜ਼ੀ, ਹੜ੍ਹਾਂ ਦੇ ਨਾਲ ਨਿਬੜਨ ਦੇ ਲਈ ਕੋਈ ਵਿਉਂਤਬੰਦੀ ਜਾਂ ਸਾਰੀਆਂ ਧਿਰਾਂ ਨੂੰ ਨਾਲ ਲੈ ਕੇ ਕੁਛ ਕਰਨ ਦੀ ਥਾਂ ਕਦੇ ਉਹਨੂੰ ਦਰਬਾਰ ਸਾਹਿਬ ਦੇ ਕੀਰਤਨ ਨਹੀਂ ਸੌਣ ਦਿੰਦਾ, ਕਦੇ ਉਹਨੂੰ ਕੋਈ ਹੋਰ ਸਿੱਖੀ ਨਾਲ ਰਿਲੇਟਡ ਕੋਈ ਨਾ ਕੋਈ ਇਸ਼ੂ ਜਿਹੜਾ ਉਹ ਖੜਾ ਕਰਕੇ ਰੱਖਦਾ ਹੈ। ਔਰ ਕੱਲਾ ਇਹ ਨਹੀਂ ਹੈ ਕਿ ਵੀ ਸੈਂਟਰ ਨੇ ਇਸ ਮੁੱਦੇ ਦੇ ਉੱਤੇ ਉਹ NIA ਹੋਏ ਜਾਂ ਪਾਣੀਆਂ ਦਾ ਮੁੱਦਾ ਹੋਏ ਸਿੱਧਾ ਕੰਟਰੋਲ ਕੀਤਾ ਹੋਇਆ। ਹੁਣ ਪੰਜਾਬ ਦਾ ਗਵਰਨਰ ਜਿਸ ਹੱਦ ਤੱਕ ਜਾ ਕੇ ਇੰਟਰਫੀਅਰ ਕਰ ਰਿਹਾ, ਭਗਵੰਤ ਮਾਨ ਦੇ ਵਿੱਚ 3600 ਕਮਜ਼ੋਰੀਆਂ ਨੇ, ਅਸੀਂ ਪੁਆਇੰਟ ਆਊਟ ਕਰਦੇ ਹਾਂ, ਹੁਣ ਵੀ ਗੱਲ ਕਰਕੇ ਹਟੇ, ਪਰ ਉਹ ਚੁਣ ਕੇ ਆਏ 92 MLA ਦੀ ਇੱਕ ਸਰਕਾਰ ਦੀ ਨੁਮਾਇੰਦਗੀ ਕਰਦਾ ਹੈ, ਉਹ ਇੱਕ ਚੀਫ ਮਿਨਿਸਟਰ ਹੈ। ਗਵਰਨਰ ਦਾ ਰੋਲ ਤਾਂ ਦਿੱਤਾ ਬਿਆਨ ਜਿਹੜਾ ਉਹ ਅਸੈਂਬਲੀ 'ਚ ਪੜ੍ਹਨਾ ਹੁੰਦਾ ਜਦੋਂ ਸੈਸ਼ਨ ਸ਼ੁਰੂ ਹੋਏ, ਤੇ ਜਿਹੜੇ ਬਿੱਲ ਪਾਸ ਹੁੰਦੇ ਨੇ ਉਹਨੂੰ ਦਸਤਖਤ ਕਰਕੇ ਜੇ ਸੈਂਟਰ ਦਾ ਤਾਂ ਉੱਪਰ ਭੇਜ ਦੇਣਾ ਹੁੰਦਾ ਹੈ। ਇਸ ਤੋਂ ਬਿਯੋਂਡ ਕੋਈ ਗਵਰਨਰ ਦਾ ਕਨਸਟੀਟਿਊਸ਼ਨਲ ਰੋਲ ਨਹੀਂ।
ਲੇਕਿਨ ਜਿਵੇਂ ਗਵਰਨਰ ਪੈਰ ਪੈਰ ਦੇ ਉੱਤੇ ਜਿਹੜਾ ਉਹ ਆਪਣੀ ਲੱਤ ਵਿੱਚ ਅੜਾ ਰਿਹਾ ਹੈ, ਕਦੇ ਉਹਨੇ ਜਿਹੜੇ ਬਿੱਲ ਨੇ ਉਹ ਰੋਕ ਲਏ ਕਿ ਜੀ ਇਹ ਸੰਵਿਧਾਨਕ ਤੌਰ ਤੇ ਹੱਕ ਨਹੀਂ ਸੀ ਅਸੈਂਬਲੀ ਪਾਸ ਕਰਨ ਦਾ। ਹੁਣ ਜੇ ਭਗਵੰਤ ਮਾਨ ਸਰਕਾਰ ਨੇ ਅਨਾਉਂਸ ਕੀਤਾ ਕਿ ਜੀ ਅਸੀਂ ਘਰ ਘਰ ਅਨਾਜ ਪਹੁੰਚਾਵਾਂਗੇ ਜਿਹੜੇ ਵੀ ਲੋੜਵੰਦ ਨੇ, ਅੱਜ ਦੀ ਮੇਨ ਗਵਰਨਰ ਦਾ ਹੈ, ਉਹਨੇ ਉਹਦੇ ਤੇ ਵੀ ਸਵਾਲ ਕਰਤਾ ਵੀ ਨਹੀਂ ਤੂੰ ਐਵੇਂ ਨਹੀਂ ਕਰ ਸਕਦਾ। ਸੋ ਇਸ ਦੇ ਉੱਤੇ ਜਿਹੜੀਆਂ ਦੂਸਰੀਆਂ ਧਿਰਾਂ ਨੇ, ਉਹ ਅਕਾਲੀ ਹੋਣ, ਉਹ ਕਾਂਗਰਸੀ ਹੋਣ, ਜਿਹੜਾ ਬੀਜੇਪੀ ਹੋਏ, ਉਹ ਬੜੇ ਖੁਸ਼ ਹੋ ਰਹੇ ਨੇ ਪੰਜਾਬ 'ਚ, ਉਹ ਕਿ ਜੀ ਇਹ ਭਗਵੰਤ ਮਾਨ ਨੂੰ ਇਹਨੇ ਸਿੱਧਾ ਕੀਤਾ। ਤੁਹਾਨੂੰ ਸ਼ਰਮ ਆਉਣੀ ਚਾਹੀਦੀ ਹੈ ਕਿ ਵੀ ਇੱਕ ਅਹੁਦੇ ਦਾ ਵਕਾਰ ਆਪਣੀ ਥਾਂ, ਕਿਸੇ ਬੰਦੇ ਦੀ ਕੀ ਕਰਤੂਤ ਹੈ, ਜਿਸ ਲੈਵਲ ਦਾ ਭਗਵੰਤ ਮਾਨ ਹੈ, ਸਾਰੀ ਉਮਰ ਚੁਟਕਲੇ ਸੁਣਾ ਕੇ ਰੋਟੀ ਖਾਧੀ, ਉਹ ਤਾਂ ਚੁਟਕਲਾ ਮਾਸਟਰ ਹੈ। ਲੇਕਿਨ ਜਿਸ ਕੁਰਸੀ ਤੇ ਉਹ ਬੈਠਾ ਹੈ, ਜੇ ਤੁਸੀਂ ਅੱਜ ਜਿਹੜੀ ਚੀਜ਼ ਰਵਾਇਤ ਬਣਾ ਦਿੱਤੀ ਜਾਏਗੀ, ਪੱਕੇ ਤੌਰ ਤੇ ਪ੍ਰੈਸੀਡੈਂਟ ਬਣ ਜਾਏਗਾ ਆਉਣ ਵਾਲੇ ਪੀਰੀਅਡ 'ਚ ਵੀ, ਉਹ ਤਾਂ ਪਹਿਲਾਂ ਹੀ ਕਨਸਟੀਟਿਊਸ਼ਨ ਦਾ ਆਰਟੀਕਲ 356 ਦੇ ਥੱਲੇ ਸੈਂਟਰ ਨੇ ਹੱਕ ਰੱਖਿਆ ਹੋਇਆ ਹੈ ਕਿ ਜਦੋਂ ਮਰਜ਼ੀ ਸਰਕਾਰ ਨੂੰ ਡਿਸਮਿਸ ਕਰ ਦੇ ਜਿਹੜਾ। ਲੇਕਿਨ ਇਹਦੇ ਬਾਵਜੂਦ ਜਿਸ ਅੰਦਾਜ਼ ਦੇ ਵਿੱਚ ਬਾਕੀ ਸਾਰੀਆਂ ਧਿਰਾਂ ਚੁੱਪ ਬੈਠੀਆਂ ਨੇ, ਉਹਨਾਂ ਨੂੰ ਲੱਗਦਾ ਹੈ ਕਿ ਵੀ ਇਹ ਕੋਈ ਉਹਨਾਂ ਨੂੰ ਸਵਾਦ ਆ ਰਿਹਾ ਇਹਦੇ ਚੋਂ। ਸੋ ਕੁੱਲ ਮਿਲਾ ਕੇ ਇਹ ਸਾਰੀ ਉਹੀ ਕਹਾਣੀ ਹੈ ਕਿ ਭਾਈ ਇਹ ਜਿਵੇਂ ਅਸੀਂ ਜਿਨ੍ਹਾਂ ਜ਼ਮਾਨਿਆਂ 'ਚ ਸੂਬੇਦਾਰ ਦਾ ਜ਼ਿਕਰ ਕਰਦੇ ਸੀ ਲਾਹੌਰ 'ਚ ਕਿ ਜੀ ਜ਼ਕਰੀਆ ਖਾਨ ਆ ਗਿਆ, ਫਿਰ ਖਾਨ ਬਹਾਦਰ ਆ ਗਿਆ, ਫਿਰ ਕੋਈ ਅਦੀਨਾ ਬੇਗ ਆ ਗਿਆ। ਸੋ ਇਹਨਾਂ ਦੀ ਹੈਸੀਅਤ ਵੈਸੇ ਹੀ ਸੂਬੇਦਾਰ ਵਾਲੀ ਹੈ। ਭਗਵੰਤ ਮਾਨ ਹਿੰਦੂ ਤਵੀਆਂ ਨੂੰ ਖੁਸ਼ ਕਰਨ ਦੇ ਲਈ ਜੇ ਸਿੱਖਾਂ ਦੇ ਬੇਸਿਕ ਇੰਸਟੀਟਿਊਸ਼ਨ ਸ਼੍ਰੋਮਣੀ ਕਮੇਟੀ ਨੂੰ ਡਿਸਟਰੋਏ ਕਰਨ ਦੇ ਏਜੰਡੇ ਤੇ ਵੀ ਕੰਮ ਕਰ ਰਿਹਾ ਹੈ। ਨਾਲ ਦੀ ਨਾਲ ਜੋ ਲੋਕਾਂ ਦੇ ਲਈ ਕਰਨ ਵਾਲੀ ਗੱਲ ਹੈ, ਉਹਦੀ ਥਾਂ ਤੇ ਉਹੀ ਚੁਟਕਲੇ ਸੁਣਾਉਣ ਦਾ ਕੰਮ ਹੀ ਫੜਿਆ ਹੋਇਆ ਹੈ। ਜੇ ਮੋਦੀ ਜੁਮਲੇਬਾਜ਼ੀ ਦੇ ਨਾਲ ਰੂਲ ਕਰ ਰਿਹਾ ਤੇ ਭਗਵੰਤ ਮਾਨ ਜਿਹੜਾ ਉਹ ਚੁਟਕਲਾਬਾਜ਼ੀ ਦੇ ਨਾਲ ਰੂਲ ਕਰ ਰਿਹਾ। ਇਸ ਤੋਂ ਬਿਯੋਂਡ ਕੋਈ ਰੋਲ ਨਹੀਂ। ਹੁਣ ਅਸੀਂ ਕਿਉਂਕਿ ਉਹਨਾਂ ਨੇ ਪੰਜਾਬ ਸਰਕਾਰ ਦੇ ਰੋਲ ਦੀ ਗੱਲ ਕੀਤੀ, ਇਹੀ ਸਾਡਾ ਲੀਡ ਵਿਸ਼ਾ ਵੀ ਹੈ ਅੱਜ ਸਾਰੇ ਮੀਡੀਆ ਦੇ ਵਿੱਚ। ਜਿਹੜੀ ਖਬਰ ਹੈ ਕਿ NIA ਨੇ ਕਿਵੇਂ 31 ਰੇਡ ਪੰਜਾਬ ਹਰਿਆਣੇ 'ਚ ਕੀਤੇ, ਮੈਂ ਆਲਰੇਡੀ ਜ਼ਿਲ੍ਹੇ ਆਇਡੈਂਟੀਫਾਈ ਕੀਤੇ ਨੇ, ਔਰ ਉਹਨਾਂ ਦੇ ਵਿੱਚ ਈਵਨ ਹਿਊਮੈਨਿਟੇਰੀਅਨ ਏਡ ਵਾਲੀ ਖਾਲਸਾ ਏਡ ਨੂੰ ਟਾਰਗੇਟ ਕੀਤਾ ਹੋਇਆ। ਹੁਣ ਸਵਾਲ ਇਹ ਪੁੱਛਿਆ ਜਾ ਸਕਦਾ ਹੈ ਕਿਉਂਕਿ ਜਦੋਂ NIA ਦੇ ਰੇਡ ਦੀ ਅਸੀਂ ਗੱਲ ਕਰਦੇ ਹਾਂ, ਜੇ ਈਵਨ ਜੇ ਖਾਲਸਾ ਏਡ ਦੇ ਹਵਾਲੇ ਨਾਲ ਅਸੀਂ ਕਹਿਣਾ ਹੋਏ, ਉਹ ਸਿੱਖਾਂ ਦੀ ਇੱਕ ਸੌਫਟ ਪਾਵਰ ਬਣ ਕੇ ਦੁਨੀਆ ਭਰ ਦੇ ਵਿੱਚ ਸਿੱਖ ਰੈਕਗਨੀਸ਼ਨ ਹੋਈ ਹੈ। ਉਹ ਸੀਰੀਆ ਹੋਏ, ਮਿਡਲ ਈਸਟ ਹੋਏ, ਰੋਹਿੰਗਿਆ ਮੁਸਲਮਾਨਾਂ ਤੱਕ ਹੋਏ, ਜਾਂ ਕਿਤੇ ਘਰ ਬਣਾ ਕੇ ਦੇਣੇ ਜਾਂ ਦੂਜੇ ਹਾਲਾਂ, ਉਹਨਾਂ ਦੇ ਉੱਤੇ ਮੋਸਟਲੀ ਇਹ ਕਿਹਾ ਜਾਂਦਾ ਸੀ ਜੀ ਉਹਨਾਂ ਦਾ ਬਾਹਰ ਸਾਰੇ ਪਾਸੇ ਹੁੰਦਾ, ਉਹ ਪੰਜਾਬ 'ਚ ਨਹੀਂ ਕੁਛ ਕਰਦੇ। ਲੇਕਿਨ ਪਿਛਲੇ ਪੀਰੀਅਡ 'ਚ ਔਰ ਖਾਸ ਤੌਰ ਤੇ ਹੁਣ ਇਸ ਵੇਲੇ ਕਾਫੀ ਸਾਰੀ ਜਿਹੜੀ ਮਦਦ ਹੈ ਜਿਹਦੇ 'ਚ ਉਹਨਾਂ ਨੇ ਪਿਛਲੇ ਪੀਰੀਅਡ ਦੇ ਵਿੱਚ ਕਈਆਂ ਨੂੰ ਘਰ ਬਣਾ ਕੇ ਦਿੱਤੇ। ਇਸ ਤੋਂ ਪਹਿਲਾਂ ਵੀ ਹੁਣ ਵੀ ਉਹਨਾਂ ਦਾ ਆਪਰੇਸ਼ਨ ਫੁੱਲ ਜੰਗੀ ਪੱਧਰ ਦੇ ਉੱਤੇ ਚੱਲ ਰਿਹਾ ਸੀ। ਔਰ NIA ਦਾ ਰੇਡ ਉਸ ਤੇ ਹੋਣ ਦਾ ਮਤਲਬ ਇਹ ਹੈ, ਇੱਕ ਤਾਂ ਕਿ ਜੀ ਜੇ ਫੋਰਨ ਆਰਗੇਨਾਈਜੇਸ਼ਨ ਹੈ, ਫੰਡਿੰਗ ਕਿਵੇਂ ਟ੍ਰਾਂਸਫਰ ਹੁੰਦੀ ਹੈ, ਕੀ ਹੈ, ਉਹ ਤਾਂ ਫੈਰਾ ਦੇ ਥੱਲੇ ਆਉਂਦਾ ਹੈ, ਉਹ ਤਾਂ ਇਹਨਾਂ ਦੇ ਇਨਕਮ ਟੈਕਸ ਜਾਂ ਦੂਜੇ ਡਿਪਾਰਟਮੈਂਟ ਦੇ ਥੱਲੇ ਆਉਂਦਾ ਹੈ। ਜੇ ਉਹ ਪੁੱਛਗਿੱਛ ਕਰਨ ਜਾਂ ਉਹ ਉਹਨਾਂ ਦੇ ਫਾਈਨੈਂਸ਼ੀਅਲ ਕਿ ਜੀ ਕੋਈ ਮਿਸ ਐਪਰੋਪ੍ਰੀਏਸ਼ਨ ਹੈ, ਅਗਰ ਉਹਨਾਂ ਦੀ ਤਾਂ ਟਰਾਂਸਪੇਰੈਂਸੀ ਹੁੰਦੀ ਹੈ ਜਿਸ ਵੀ ਲੈਵਲ ਦੇ ਉੱਤੇ ਇੰਟਰਨੈਸ਼ਨਲ ਮਨੀ ਜਾਂਦੀ ਹੈ। ਪਰ ਜਦੋਂ ਤੁਸੀਂ ਦਹਿਸ਼ਤਗਰਦੀ ਦੇ ਨਾਲ ਜੋੜ ਕੇ ਜਿਹੜੀ NIA ਜਿਸ ਦਾ ਮਕਸਦ ਹੀ ਐਂਟੀ ਟੈਰਰ ਬਾਡੀ ਹੈ, ਰੀਡ ਕਰਦੇ ਹੋ, ਤੁਸੀਂ ਸਿੱਧਾ ਇੱਕ ਸਿੱਖ ਇੰਟਰਨੈਸ਼ਨਲ ਆਰਗੇਨਾਈਜੇਸ਼ਨ ਨੂੰ ਦਹਿਸ਼ਤਗਰਦੀ ਦੇ ਖਾਤੇ 'ਚ ਪਾ ਰਹੇ ਹੋ। ਉਹਨਾਂ ਦਾ ਤੁਸੀਂ ਆਪਰੇਸ਼ਨ ਬੰਦ ਕਰਵਾਉਣਾ ਚਾਹੁੰਦੇ ਹੋ ਕਿਉਂਕਿ ਬਹੁਤ ਸਾਰੇ ਜਦੋਂ ਅਸੀਂ ਯੂਨਾਈਟਿਡ ਸਿੱਖਸ ਜਾਂ ਖਾਲਸਾ ਏਡ ਇਹਨਾਂ ਦਾ ਜ਼ਿਕਰ ਕਰਦੇ ਹਾਂ, ਜਦੋਂ ਵੀ ਕਿਤੇ ਆਪਦਾ ਵੇਲੇ ਜਾਂਦੇ ਨੇ, ਬਹੁਤ ਸਾਰੇ ਹਾਈਲੀ ਪਲੇਸਡ ਲੋਕ ਛੁੱਟੀਆਂ ਲੈ ਕੇ ਵੀ ਮਦਦ ਦੇ ਉੱਤੇ ਜਾਂਦੇ ਨੇ। ਜੇ ਯੂਕਰੇਨ 'ਚ ਯੂਨਾਈਟਿਡ ਸਿੱਖਸ ਦਾ ਆਪਰੇਸ਼ਨ ਹੈ ਜਾਂ ਵਿਦਨ ਪੰਜਾਬ, ਜਾਂ ਪਿੱਛੇ ਜਦੋਂ ਆਕਸੀਜਨ ਦੀ ਕਮੀ COVID-19 ਦੇ ਵੇਲੇ, ਬਹੁਤ ਸਾਰੇ ਕਿਉਂਕਿ ਉਹਨਾਂ ਦਾ ਲੋਕਲ ਸਟਾਫ ਥੋੜਾ ਬਹੁਤ ਹੋਏਗਾ ਜਿਹੜਾ ਪੇਡ ਹੁੰਦਾ, ਮੋਸਟਲੀ ਵਲੰਟੀਅਰ ਕੰਮ ਹੁੰਦਾ। ਪਰ ਜਦੋਂ ਤੁਸੀਂ ਦਹਿਸ਼ਤਗਰਦੀ ਦੀ ਤਲਵਾਰ ਸਿਰ ਤੇ ਲਟਕਾ ਦਿੰਦੇ ਹੋ, ਉਹਦਾ ਨਤੀਜਾ ਇਹ ਹੈ ਕਿ ਵੀ ਲੋਕ ਦੌੜ ਜਾਣ। ਸੋ ਮਤਲਬ ਇਹ ਹੈ, ਜਦੋਂ ਅਸੀਂ ਇਹ ਰਿਪੀਟਡਲੀ ਕਹਿੰਦੇ ਹਾਂ ਕਿ ਇਹ ਸਿੱਖਾਂ ਦੇ ਖਿਲਾਫ ਟੋਟਲ ਵਾਰ ਹੈ, ਤੇ ਇਸ ਦਾ ਇੱਕ ਸਟੈਪ, ਔਰ ਹੁਣ ਜਦੋਂ ਕਿ ਅਸੀਂ ਜਿਸ ਮਾਹੌਲ ਦੇ ਵਿੱਚ ਦੇਖ ਰਹੇ ਹਾਂ ਕਿ ਅਜੇ ਮਨੀਪੁਰ ਦੀਆਂ ਗੂੰਜਾਂ ਜਿਹੜੀਆਂ ਯੂਰਪੀਅਨ ਪਾਰਲੀਮੈਂਟ ਤੋਂ ਲੈ ਕੇ ਅਮਰੀਕਾ ਦੇ ਕਾਂਗਰਸ ਸੈਸ਼ਨਸ ਤੱਕ ਪਈਆਂ ਨੇ, ਔਰ ਵਿਦਨ ਉਹਨਾਂ ਦੀ ਆਪੋਜੀਸ਼ਨ ਦੇ 21 MP ਗਏ,
ਆਲਰੇਡੀ 8 ਤਰੀਕ ਨੂੰ ਜਿਹੜਾ ਹੈ ਨੋ ਕੌਨਫੀਡੈਂਸ ਮੋਸ਼ਨ ਜਿਹਦੇ 'ਚ ਇਹ ਮੁੱਦਾ ਹਾਵੀ ਹੋਏਗਾ ਉਹ ਡਿਸਕਸ ਹੋਣਾ ਇੰਡੀਅਨ ਪਾਰਲੀਮੈਂਟ 'ਚ। ਸੁਪਰੀਮ ਕੋਰਟ ਪੁੱਲ ਕਰ ਰਿਹਾ ਇੰਡੀਆ ਨੂੰ ਕਿ ਭਾਈ ਇਹਨੂੰ ਮੋਦੀ ਸਰਕਾਰ ਨੂੰ ਔਰ ਯੂਪੀ ਦੀ ਸਰਕਾਰ ਨੂੰ ਸੁਪਰੀਮ ਕੋਰਟ ਨੇ ਸਿੱਧਾ ਡੀਜੀਪੀ ਨੂੰ ਤਲਬ ਕਰ ਲਿਆ ਹੈ ਜਿਹੜਾ ਉਸ ਮਨੀਪੁਰ ਦੇ ਉਸ ਏਰੀਏ ਦਾ। ਤੇ ਐਨ ਇਸ ਮੌਕੇ ਦੇ ਉੱਤੇ ਪੰਜਾਬ ਦੇ ਵਿੱਚ 31 ਰੇਡ NIA ਦੇ ਪੁਆਣੇ ਔਰ ਜੋ ਹਰਿਆਣੇ 'ਚ ਨੂਹ ਦੇ ਵਿੱਚ ਹੋਇਆ ਔਰ ਹੁਣ ਗੁੜਗਾਵਾਂ 'ਚ ਹੋ ਰਿਹਾ ਜਿੱਥੇ ਕਿ 5 ਮਰ ਗਏ। ਇੱਕ ਮਸਜਿਦ ਦੇ ਉੱਤੇ ਅੱਗ ਲਾ ਕੇ ਇੱਕ ਵਿਚਾਰਾ 22 ਸਾਲਾਂ ਦਾ ਮੌਲਵੀ ਯੰਗ ਮੈਨ, ਮੈਂ ਉਹਦਾ ਸ਼ਕਲ ਦੇ ਇਨੋਸੈਂਟ ਉਸ ਨੂੰ ਕਰਨ ਦਾ। ਸੋ ਮਤਲਬ ਇਹ ਹੈ ਵੀ ਇੱਕ ਪਾਸੇ ਇੰਟਰਨੈਸ਼ਨਲ ਕਮਿਊਨਿਟੀ ਨੂੰ ਵੀ ਮੈਸੇਜ ਦੇ ਰਹੇ ਨੇ ਵੀ ਤੁਸੀਂ ਤਾਂ ਮਨੀਪੁਰ ਦੇ ਈਸਾਈਆਂ ਦਾ ਰੋਣਾ ਰੋ ਰਹੇ ਹੋ, ਅਸੀਂ ਤਾਂ ਸਿੱਖਾਂ ਨੂੰ ਵੀ ਹੱਥ ਪਾਇਆ ਹੋਇਆ ਪਹਿਲਾਂ ਦਾ ਹੀ ਪਾਇਆ, ਹੁਣ ਅਸੀਂ ਡਰਟੀ ਗੇਮ ਅਨਲੀਸ਼ ਕਰ ਰਹੇ ਹਾਂ। ਅਸੀਂ ਮੁਸਲਮਾਨ ਜਿਹੜੇ 20 ਕਰੋੜ ਨੇ ਦੁਨੀਆ ਦੇ ਵਿੱਚ, ਜਿਹੜਾ ਤੀਸਰੇ ਨੰਬਰ ਦੇ ਉੱਤੇ ਆਬਾਦੀ ਦੇ ਲਿਹਾਜ਼ ਨਾਲ ਉਹਨਾਂ ਦਾ ਚਲਾ ਜਾਂਦਾ ਇੰਡੋਨੇਸ਼ੀਆ ਔਰ ਪਾਕਿਸਤਾਨ ਤੋਂ ਬਾਅਦ, ਵੀ ਸਾਨੂੰ ਕੋਈ ਪਰਵਾਹ ਨਹੀਂ ਹੈ, ਅਸੀਂ ਤਾਂ ਇਹਨਾਂ ਦਾ ਫਾਈਨਲ ਸਫਾਇਆ ਕਰਨਾ, ਸੋਲੂਸ਼ਨ ਕਰਨਾ। ਹੁਣ ਦਿਲਚਸਪ ਗੱਲ, ਜਦੋਂ ਮੈਂ ਇਹ NIA ਨਾਲ ਸੰਬੰਧਿਤ ਇਹਨਾਂ ਦੇ ਰੇਡਸ ਨਾਲ ਜਿੰਨੀਆਂ ਖਬਰਾਂ ਆ ਸਕੀਆਂ ਤੇ ਇਸ ਸਾਰੇ ਚੋਂ ਮੈਂ ਦੇਖ ਰਿਹਾ ਵੀ ਇਹਨੂੰ ਇਹ ਜੋੜ ਰਹੇ ਨੇ ਕਿ ਜੀ ਇਹ ਜਿਹੜਾ 19 ਮਾਰਚ ਨੂੰ 18 ਮਾਰਚ ਨੂੰ ਭਾਈ ਅੰਮ੍ਰਿਤਪਾਲ ਸਿੰਘ ਦੇ ਖਿਲਾਫ ਗ੍ਰਿਫਤਾਰੀ ਦੀ ਨੋਟੰਕੀ ਸ਼ੁਰੂ ਹੁੰਦੀ ਹੈ। 19 ਨੂੰ ਲੰਡਨ ਹਾਈ ਕਮਿਸ਼ਨ ਦੇ ਬਾਹਰ ਇੰਡੀਆ ਦੇ ਪ੍ਰੋਟੈਸਟ ਹੁੰਦਾ, ਤਿਰੰਗਾ ਲਾ ਲਿਆ ਜਾਂਦਾ, ਕੁਝ ਮਿੰਟਾਂ ਲਈ ਖਾਲਿਸਤਾਨ ਦਾ ਝੰਡਾ ਝੂਲਦਾ। 50 ਦੇ ਕਰੀਬ ਬੰਦੇ ਨੇ ਜਿਹੜੇ ਪ੍ਰੋਟੈਸਟ ਕਰਨ ਔਰ ਉਹਨਾਂ 'ਚ ਭਾਈ ਅਵਤਾਰ ਸਿੰਘ ਖੰਡਾ ਨਹੀਂ ਨੇ ਜਿਨ੍ਹਾਂ ਦਾ ਨਾਂ ਉਹਦੇ 'ਚ ਕੋਈ ਵਾਇਲੈਂਸ ਨਹੀਂ ਹੁੰਦੀ, ਕੋਈ ਕਿਸੇ ਦੇ ਸੱਟ ਫੇਟ ਨਹੀਂ ਹੁੰਦੀ। ਲੇਕਿਨ ਜਿਸ ਅੰਦਾਜ਼ 'ਚ ਇਸ ਨੂੰ ਇੰਡੀਆ ਨੇ ਇੱਕ ਡਿਪਲੋਮੈਟਿਕ ਵਾਰ ਵਾਂਗ ਪਹਿਲਾਂ UK ਨਾਲ ਉਹਨਾਂ ਦੇ ਹਾਈ ਕਮਿਸ਼ਨ ਨੂੰ ਤਲਬ ਕੀਤਾ, ਫਿਰ ਇਸ ਗੱਲ ਨੂੰ ਯਕੀਨੀ ਬਣਾਇਆ ਕਿ ਸੁਨਕ ਦੇ ਨਾਲ 1 to 1 ਲੈਵਲ ਦੀ ਗੱਲਬਾਤ 'ਚ, ਫਿਰ ਮਈ ਦੇ ਮਹੀਨੇ 'ਚ NIA ਦੀ ਟੀਮ ਜਿਹੜੀ ਹੈ ਫੁੱਲ ਫਲੈਜਡ ਉਹ UK 'ਚ ਗਈ ਕਿ ਉੱਥੇ ਜਾ ਕੇ ਉਹਨਾਂ ਨੇ ਕਿ ਜੀ ਅਸੀਂ ਆਇਡੈਂਟੀਫਾਈ ਕਰਨੇ ਨੇ ਉਹ ਕਰਾਊਡ 'ਚੋਂ ਕੌਣ ਬੰਦੇ ਸੀ, ਕੀ ਸੀ, ਉਹਨਾਂ ਤੇ ਕੀਤਾ ਜੀ ਐਕਸ਼ਨ। ਹੁਣ ਐਕਸ਼ਨ ਤਾਂ ਇੱਥੇ ਅਮਰੀਕਾ, UK ਜਾਂ ਕੈਨੇਡਾ 'ਚ ਜੇ ਤੁਸੀਂ ਕੋਰਟ ਆਫ ਲਾਅ 'ਚ ਜਾਣਾ ਤੁਸੀਂ ਫੜ ਕੇ ਲੈ ਵੀ ਆਓਗੇ, ਅਬਲ ਤਾਂ ਫੜਦਾ ਹੀ ਨਹੀਂ ਹੈ ਜਦੋਂ ਤੱਕ ਇਨਵੈਸਟੀਗੇਟ ਕਰਕੇ ਕੇਸ ਨਾ ਬਣਦਾ। ਕੇਸ ਤਾਂ ਕੋਈ ਬਣਦਾ ਹੀ ਨਹੀਂ ਸੀ ਕਿਉਂਕਿ ਇੱਥੇ ਕੋਈ ਪ੍ਰੋਟੈਸਟ ਦੇ ਵਿੱਚ ਝੰਡਾ ਲਾਹਣਾ, ਝੰਡਾ ਸਾੜਨਾ, ਝੰਡਾ ਫੂਕਣਾ, ਝੰਡੇ ਨੂੰ ਪੈਰਾਂ ਥੱਲੇ ਰੋਲਣਾ, ਇਹ ਤਾਂ ਬਹੁਤ ਸਿੰਪਲ ਪਾਰਟ ਹੈ। ਇੱਥੇ ਤਾਂ ਕਈ ਕੁਝ ਹੋਰ ਹੁੰਦਾ ਜਿਹਨੂੰ ਇੱਥੇ ਅਲਾਓ, ਈਵਨ ਟਮਾਟਰ ਮਾਰਨੇ ਵੀ ਜਿਹੜੇ ਨੇ ਉਹ ਕਾਨੂੰਨ ਦੀ ਕੋਈ ਜਿਹੜੀ ਉਲੰਘਣਾ ਨਹੀਂ ਹੁੰਦੀ, ਤੁਹਾਨੂੰ ਚਾਰਜ ਨਹੀਂ ਕੀਤਾ ਜਾ ਸਕਦਾ, ਟਮਾਟਰ ਮਾਰਨਾ ਹਿੱਸਾ ਪ੍ਰੋਟੈਸਟ ਦਾ। ਲੇਕਿਨ ਜਦੋਂ ਉਹਨਾਂ ਦੀ ਉੱਥੇ ਪੇਸ਼ ਨਹੀਂ ਗਈ NIA, ਉੱਥੋਂ ਕੀ ਜਾਣਕਾਰੀ ਲਿਆਈ ਕੀ ਨਹੀਂ। ਹੁਣ ਇਹ ਜਿਹੜੇ ਰੇਡ ਨੇ ਇਹਨਾਂ ਬਾਰੇ ਕਿਹਾ ਜਾ ਰਿਹਾ ਕਿ ਜੀ ਜਿਹੜੇ 19 ਮਾਰਚ ਨੂੰ UK 'ਚ ਜਿਹੜਾ ਹਾਈ ਕਮਿਸ਼ਨ ਦੇ ਬਾਹਰ, ਔਰ ਹੁਣ ਇਹਨਾਂ ਦੀ ਕਹਾਣੀ ਦਾ ਤੁਸੀਂ ਆਧਾਰ ਦੇਖੋਗੇ ਕਿ the High Commission of India in London was attacked in March by a group of about 50 people who committed criminal trespass। ਕੋਈ trespass criminal ਨਹੀਂ ਹੁੰਦਾ, ਪ੍ਰੋਟੈਸਟ ਜਿਹੜੇ ਨੇ ਉਹ ਬਾਹਰ ਹੁੰਦੇ ਨੇ ਐਮਬੈਸੀਆਂ ਦੇ, ਕੌਂਸੂਲੇਟਾਂ ਦੇ। ਡਿਸਰਿਸਪੈਕਟ ਟੂ ਇੰਡੀਅਨ ਨੈਸ਼ਨਲ ਫਲੈਗ, ਇਹ ਵੀ ਕੋਈ ਵਾਇਓਲੇਸ਼ਨ ਆਫ UK ਦਾ ਲਾਅ ਨਹੀਂ ਹੈ। ਡੈਮੇਜ ਟੂ ਪਬਲਿਕ ਪ੍ਰਾਪਰਟੀ, ਕੋਈ ਪਬਲਿਕ ਪ੍ਰਾਪਰਟੀ ਉੱਥੇ ਕਿਸੇ ਦਾ ਕੋਈ ਡੈਮੇਜ ਨਹੀਂ ਹੋਇਆ। ਐਂਡ ਇੰਜਰੀਜ਼ ਟੂ ਦਾ ਅਫੀਸ਼ੀਅਲਸ ਆਫ ਹਾਈ ਕਮਿਸ਼ਨਰ ਆਫ ਇੰਡੀਆ। ਹੁਣ ਤੁਸੀਂ ਜ਼ਖਮੀ ਹਾਲਤ ਵੀ ਕਰ ਦਿਓ ਜੀ ਕਿ ਹਾਈ ਕਮਿਸ਼ਨਰ ਦੇ ਬੰਦੇ ਜਿਹੜੇ ਨੇ ਉਹ ਜ਼ਖਮੀ ਕਰ ਦਿੱਤੇ ਨੇ। ਹੁਣ ਇਸ ਨੂੰ ਉਹਨਾਂ ਨੇ ਜੋੜ ਦਿੱਤਾ ਕਿ ਇਸ ਅਟੈਕ ਨੂੰ ਜਿਹੜਾ ਆਰਗੇਨਾਈਜ਼ ਕੀਤਾ ਗੁਰਚਰਨ ਸਿੰਘ ਦਲ ਖਾਲਸਾ ਨੇ ਤੇ ਅਵਤਾਰ ਸਿੰਘ ਖੰਡਾ KLF ਖਾਲਿਸਤਾਨ ਲਿਬਰੇਸ਼ਨ ਫੋਰਸ ਬਣਾਇਆ ਹੋਇਆ, ਔਰ ਉਹਨਾਂ ਨੇ ਕਿਹਾ ਜੀ ਕਿ ਅਸੀਂ ਉੱਥੋਂ ਕਰਾਊਡ ਸੋਰਸਿੰਗ ਆਫ ਇਨਫੋਰਮੇਸ਼ਨ ਲਿਆਏ ਔਰ ਜੋ ਉੱਥੇ ਹੋਇਆ ਇਹ ਜਿਹੜੇ 31 ਰੇਡ ਹੋਏ ਨੇ ਇਹਦੀ ਸਾਜ਼ਿਸ਼ ਇੱਥੇ ਘੜੀ ਗਈ ਔਰ ਅਸੀਂ ਉਹਨਾਂ ਨੂੰ ਜਿਹੜਾ ਉਹ ਚੁੱਕ ਰਹੇ। ਨਾਲ ਦੀ ਨਾਲ ਕੱਲਾ ਇਹ ਨਹੀਂ ਹੈ ਵੀ ਇਸ ਖਬਰ ਦੇ ਨਾਲ ਉਹਨਾਂ ਦੀ ਸੰਤੁਸ਼ਟੀ ਹੋ ਗਈ, ਨਾਲ ਦੀ ਨਾਲ ਅਸੀਂ ਖਬਰ ਦੇਖਦੇ ਹਾਂ ਜਿਹਨੂੰ DGP ਪ੍ਰੈਸ ਕਾਨਫਰੰਸ ਕਰਕੇ ਕਹਿੰਦਾ ਹੈ ਪੰਜਾਬ ਕੋਪ 'ਚ NAB 5 KLF operatives were planning targeted attacks, says DGP। ਹੁਣ ਗੌਰਵ ਯਾਦਵ, ਦਿਨਕਰ ਗੁਪਤਾ ਦਾ ਖਾਸਮ ਖਾਸ, ਉਹੀ ਦਿਨਕਰ ਗੁਪਤਾ ਜਿਹਨੇ ਕਦੇ ਕਿਹਾ ਸੀ ਕਿ ਜੇ ਕਰਤਾਰਪੁਰ ਕੋਰੀਡੋਰ ਖੋਲ੍ਹਿਆ ਤੇ ਸਵੇਰੇ ਜਿਹੜੇ ਜਾਣਗੇ ਉੱਥੇ ਸ਼ਾਮ ਨੂੰ ਦਹਿਸ਼ਤਗਰਦ ਬਣ ਕੇ ਆਣਗੇ, ਉਹਦਾ ਖਾਸਮ ਖਾਸ ਗੌਰਵ ਯਾਦਵ DGP। ਔਰ ਦਿਨਕਰ ਗੁਪਤਾ ਖਾਸਮ ਖਾਸ ਅਜੀਤ ਡੋਵਲ ਦਾ ਜਿਹੜਾ ਇਸ ਵੇਲੇ ਸਾਰੀ ਡਰਟੀ ਗੇਮ ਨੂੰ ਖੇਡ ਰਿਹਾ। ਹੁਣ ਗੌਰਵ ਯਾਦਵ ਪ੍ਰੈਸ ਕਾਨਫਰੰਸ ਕਰਕੇ ਕਹਿੰਦਾ ਜੀ ਅਸੀਂ ਬਹੁਤ ਵੱਡਾ ਟੈਰਰ ਮੋਡਿਊਲ KLF ਦਾ
ਹੁਣ ਅਸੀਂ ਜ਼ਿਕਰ ਕਰਾਂਗੇ ਕਿ ਭਾਈ ਅਵਤਾਰ ਸਿੰਘ ਖੰਡਾ ਉਹਨਾਂ ਦਾ ਸੰਸਕਾਰ 11 ਅਗਸਤ ਨੂੰ ਹੋਣਾ ਨਿਯਤ ਹੋਇਆ ਹੈ, ਜਿਹਦੇ 'ਚ ਬਹੁਤ ਵੱਡੀ ਗੈਦਰਿੰਗ ਜਿਹੜੀ ਹੈ ਉਸ ਦੀ 12 ਨੂੰ ਹੋਣ ਦੀਆਂ ਸੰਭਾਵਨਾਵਾਂ ਨੇ। ਹਾਂਜੀ, ਕਿ ਉਹਨੂੰ ਵੀ ਸਾਬੋਤਾਜ ਕਰਨਾ ਚਾਹੁੰਦੇ ਨੇ, ਇੱਕ ਟੈਰਰ ਵੀ ਪੈਦਾ ਕਰਨਾ ਚਾਹੁੰਦੇ ਨੇ। ਇਧਰ ਉਸੇ ਹੀ 19 ਮਾਰਚ ਦੇ ਪ੍ਰੋਟੈਸਟ ਨੂੰ ਲੈ ਕੇ 31 ਰੇਡ ਕਿ ਜੀ ਉਹ ਕਹਿੰਦੇ ਨੇ ਜੀ ਅਸੀਂ ਬਹੁਤ ਸਾਰਾ ਡਾਟਾ ਚੁੱਕ ਲਿਆ, ਜਿਹਦੇ 'ਚ ਬਹੁਤ ਸਾਰੇ ਸਬੂਤ ਆ ਗਏ ਵੀ ਤੁਸੀਂ ਸਵੇਰ ਦੇ 4 ਵਜੇ ਜਾ ਕੇ ਲੋਕਾਂ ਦੇ ਘਰਾਂ 'ਚੋਂ ਕੰਪਿਊਟਰ ਉਹਨਾਂ ਦੇ ਚੁੱਕੇ, ਕਿਹੜੇ ਤੁਹਾਡੇ ਡਾਟਾ ਐਨਾਲਿਸਟ ਨੇ ਜਿਹੜਾ ਐਨਾਲਾਈਜ਼ ਕੀਤਾ ਤੇ ਕਿਹੜਾ ਡਾਟਾ ਆ ਗਿਆ। ਉਹ ਸਿੰਪਲ ਉੱਥੇ ਇੱਕ ਪ੍ਰੋਟੈਸਟ ਹੋਇਆ ਹੈ, ਉਹ ਲੋਕ ਚਲੇ ਗਏ ਉੱਥੋਂ ਪ੍ਰੋਟੈਸਟ ਕਰਕੇ, ਝੰਡਾ ਜ਼ਰੂਰ ਉਹਨਾਂ ਨੇ ਜਿਹੜਾ ਤਿਰੰਗਾ ਲਾ ਕੇ ਉਹ ਵੀ ਵਕਤੀ ਤੌਰ ਤੇ ਵਾਪਸ ਤਿਰੰਗਾ ਉਹਨਾਂ ਨੇ ਲਹਿਰਾ ਦਿੱਤਾ। ਸੋ ਇਹਨੂੰ ਜਦੋਂ ਤੁਸੀਂ ਸਾਰੇ ਨੂੰ ਦੇਖਦੇ ਹੋ ਕਿ ਵੀ ਇਹਨੂੰ ਕਿੰਨੀ ਵੱਡੀ ਗੱਲ ਬਣਾਇਆ ਜਾ ਰਿਹਾ, ਕਿਉਂਕਿ ਪੰਜਾਬ ਦੇ ਵਿੱਚ ਸਿੱਖਾਂ ਦੇ ਖਿਲਾਫ ਇਹ ਜਿਹੜੀ ਟੋਟਲ ਵਾਰ ਪਿਛਲੇ 39 ਸਾਲ ਤੋਂ ਵੱਡੀ ਹੋਈ ਹੈ, ਉਹਦਾ ਕ੍ਰਿਟੀਕਲ ਫੇਜ਼ ਜਿਹੜਾ ਹੈ ਉਸ ਦੇ ਵਿੱਚ ਰਾਹ ਦਾਖਲ ਹੋ ਚੁੱਕੀ ਹੈ। ਉਹਦੇ 'ਚ ਡਾਇਰੈਕਟ ਅਸੈਸੀਨੇਸ਼ਨ, ਪਰਮਜੀਤ ਸਿੰਘ ਪੰਜਵੜ, ਅਵਤਾਰ ਸਿੰਘ ਖੰਡਾ, ਹਰਦੀਪ ਸਿੰਘ ਨਿੱਜਰ ਅਸੀਂ ਰੋਜ਼ਾਨਾ ਜ਼ਿਕਰ ਕਰਦੇ, ਔਰ ਉਸ ਦੇ ਨਾਲ ਜਿਹੜੀ ਖਬਰ ਹੈ ਕਿ ਜੀ ਇਹ ਗੌਰਵ ਜਿਹੜਾ ਦਿਨਕਰ ਗੁਪਤਾ ਬੈਠਾ ਹੋਇਆ ਹੁਣ ਜਿਹੜਾ ਰੀਡ ਕਰਾ ਰਿਹਾ, ਜਿਹਦੇ ਥੱਲੇ NSA ਦਾ ਮੇਨ, ਔਰ ਗੌਰਵ ਯਾਦਵ DGP ਹੈ, ਉਹ ਪ੍ਰੈਸ ਕਾਨਫਰੰਸ ਕਰਕੇ ਕਹਿੰਦਾ ਕਿ ਜੀ ਇਹ ਅਸੀਂ ਫੜਿਆ ਜਿਹੜਾ ਉਹ ਇੱਕ ਵੱਡਾ 5 KLF ਦੇ ਆਪਰੇਟਿਵ ਫੜੇ ਨੇ, ਇੰਟਰਨੈਸ਼ਨਲ ਆਪਰੇਸ਼ਨ ਸੀ ਇਹ, ਜਿਹੜਾ ਉਹ ਪੰਜਾਬ ਦੇ ਵਿੱਚ ਜਿਹੜੀ ਹੈ ਰਿਕਰੂਟਿੰਗ ਕਰ ਰਹੇ ਸੀ, ਔਰ ਇਸ ਦੇ ਵਿੱਚ ਸਟੇਟ ਸਪੈਸ਼ਲ ਆਪਰੇਟਿੰਗ ਸੈੱਲ ਔਰ ਸਾਡੇ ਸਾਈਬਰ ਸਪੇਸ ਔਰ ਸਾਈਬਰ ਸੈੱਲ ਉਹਨਾਂ ਸਾਰਿਆਂ ਨੇ after a 2-week long operation which involved meticulous intelligence gathering, technical analysis and swift action led to the apprehension of five operatives of this terrorist module involved in the nefarious plot। कि जी ये बड़ा nefarious plot सी ਅਸੀਂ ਔਰ ਨਾ ਬੰਦਿਆਂ ਦੇ ਨਾਂ ਨੇ ਨਾ ਇਹ ਕਿਹੜਾ ਮੋਡਿਊਲ ਹੈ, ਤੁਸੀਂ ਖਬਰ ਹੀ ਦੇਣੀ ਹੈ। ਔਰ ਉਹਨਾਂ ਨੇ ਕਿਹਾ ਜੀ ਇਹ ਹੈਡ ਆਫ ਹੁਣ ਇੱਕ ਗੱਲ ਦਾ ਆਉਣ ਵਾਲੇ ਦਿਨਾਂ 'ਚ ਵੀ ਅਸੀਂ ਇਸ ਕਿਸਮ ਦੀਆਂ ਹੋਰ ਖਬਰਾਂ ਦੇਖਾਂਗੇ, ਕਿਉਂਕਿ ਅੱਜ 1 ਅਗਸਤ ਹੋ ਚੁੱਕਾ ਹੈ, 15 ਅਗਸਤ ਆ ਰਿਹਾ। ਸੋ ਇਹਨਾਂ ਨੇ ਹਮੇਸ਼ਾ ਹੀ 15 ਅਗਸਤ ਔਰ 26 ਜਨਵਰੀ ਤੋਂ ਪਹਿਲਾਂ ਇੱਕ ਨੈਰੇਟਿਵ ਬਣਾਉਣਾ ਸ਼ੁਰੂ ਕਰਦੇ ਨੇ ਤਾਂ ਕਿ ਇਹ ਹੋਏ ਜੀ ਦਹਿਸ਼ਤਗਰਦੀ ਹੋਏਗੀ, ਇੱਥੇ ਕਰ ਰਿਹਾ ISI ਕਰ ਰਹੀ ਹੈ ਫਲਾਣਾ, ਇਸ ਮੋਡਿਊਲ ਨੂੰ ਵੀ ਜਿਹੜਾ ਉਹ ਬਾਹਰਲਿਆਂ ਦੇ ਨਾਲ ਜੋੜਿਆ ਜਾ ਰਿਹਾ। ਸੋ ਅਸੀਂ ਇਹਦੇ ਤੇ ਇਹੀ ਕਹਿਣਾ ਚਾਹੁੰਦੇ ਹਾਂ ਕਿ ਭਾਈ ਉਹਨਾਂ ਦੀ ਡਰਟੀ ਗੇਮ ਜਿਹੜੀ ਹੈ ਰਾਹ ਦੀ, ਉਹ ਅਨਲੀਸ਼ ਤਾਂ ਬੜੇ ਪੁਰਾਣੇ ਵਕਤ ਤੋਂ ਹੈ ਜਦੋਂ ਟੋਟਲ ਵਾਰ ਹੀ ਹੈ, ਪਰ ਜਿਸ ਹੱਦ ਤੇ ਜਾ ਕੇ ਅਸੀਂ ਖਲੋ ਗਏ ਹਾਂ। ਮੇਰੇ ਸਾਹਮਣੇ ਭਾਈ ਗੁਰਦਾਸ ਜੀ ਦੀ ਇੱਕ ਪੌੜੀ ਹੈ, ਔਰ ਮੈਂ ਇਹੀ ਕਹਿਣਾ ਚਾਹੁੰਦਾ ਕਿ ਭਾਈ ਸਾਨੂੰ ਕੌਮ ਨੂੰ ਇਸ ਤੋਂ ਖਬਰਦਾਰ ਹੋਣ ਦੀ ਲੋੜ ਤਾਂ ਹੈ ਹੀ ਹੈ, ਕੋਈ ਚਾਰਾਜੋਈ ਕਰਨ ਦੀ ਵੀ ਲੋੜ ਹੈ। ਭਾਈ ਗੁਰਦਾਸ ਜੀ ਦੀ ਇਹ ਵਾਰ ਹੈ ਕਿ ਜੈਸੇ ਘਰ ਲਾਗੈ ਆਗ ਜਾਗ ਕੂਆਂ ਖੋਦੈ ਚਾਹੇ, ਕਾਰਜ ਨਾ ਸਿੱਧ ਹੋਏ ਰੋਏ ਪਛਤਾਈਏ, ਜੈਸੇ ਤੋ ਸੰਗਰਾਮ ਸਮੇਂ ਸਿੱਖਿਓ ਚਾਹੇ ਵੀਰ ਵਿਦਿਆ, ਅਨਿਥਾ ਉਦਮ ਜੈਤ ਪਦਵੀ ਨਾ ਪਾਈਏ, ਜੈਸੇ ਨਿਸ ਸੋਵਤ ਸੰਗਾਤੀ ਚਲ ਜਾਤ, पाछे पोर पे भार बांध चले कत जाइए, तैसे माया तंद अंध अवध बिहाए जाए, अंत काल कैसे हर नाम दे बुलाइए। हालांकि इसका कंक्लूजन तो उन्होंने कि भाई वाहिगुरु दे नाम नू याद कर लो, वक्त ना गवाओ, इहदे नाल है। पर जिहड़ियां पहलियां 3 उन्हां दियां अपने इस नुकते नू साबित करन लई कि रब दी बंदगी तुहाडी असली दौलत है, जिहड़े उन्होंने अलंकार वरते ने ਉਹ ਸਾਡੇ ਤੇ ਕਾਫੀ ਢੁਕਦੇ ਨੇ ਕਿ ਅਸੀਂ ਅੱਜ ਬਹੁਤ ਸਾਡਾ ਇੱਕ ਵੱਡਾ ਤਬਕਾ ਗਫਲਤ ਦੀ ਨੀਂਦ ਸੁੱਤਾ ਹੋਇਆ ਹੈ। ਔਰ ਭਾਈ ਸਾਹਿਬ ਨੇ ਫਰਮਾਇਆ ਕਿ ਭਾਈ ਜੇ ਘਰ ਨੂੰ ਅੱਗ ਲੱਗ ਜਾਏ ਤੇ ਉਦੋਂ ਉੱਠ ਕੇ ਕਹੋ ਜੀ ਹੁਣ ਅਸੀਂ ਖੂਹ ਖੋਦੀਏ, ਜੈਸੇ ਘਰ ਲੱਗ ਗਿਆ ਆਗ ਜਾਗ ਕੂਆ ਖੋਦਿਓ ਚਾਹੇ, ਕਿ ਜੀ ਅਸੀਂ ਪਾਣੀ ਕੱਢਣਾ। ਔਰ ਉਹਨਾਂ ਨੇ ਕਿਹਾ ਕਾਰਜ ਨਾ ਸਿੱਧ ਹੋਏ ਰੋਏ ਪਛਤਾਈ ਹੈ। ਤੁਸੀਂ ਰਾਤ ਜਦੋਂ ਅੱਗ ਲੱਗੀ ਆ ਉਦੋਂ ਖੂਹ ਖੋਦੋਗੇ ਤੇ ਉਦੋਂ ਤਾਂ ਉਹਦੇ ਚੋਂ ਨਾ ਖੂਹ ਖੋਦਿਆ ਜਾਣਾ ਨਾ ਅੱਗ ਨੇ ਤੁਹਾਨੂੰ ਸਾੜ ਦੇਣਾ ਤੁਹਾਡਾ ਸਭ ਕੁਝ। ਜੈਸੇ ਤੋਂ ਸੰਗਰਾਮ ਸਮੇਂ ਸਿੱਖਿਆ ਚਾਹੇ ਵੀਰ ਵਿਦਿਆ, ਕਿ ਜੰਗ ਮਚਿਆ ਹੋਇਆ, ਤੁਸੀਂ ਤੁਹਾਡੇ ਖਿਲਾਫ ਦੁਸ਼ਮਣ ਆ ਕੇ ਖਲੋ ਗਿਆ ਤੇ ਤੁਸੀਂ ਕਹਿੰਦੇ ਹੋ ਜੀ ਵੀ ਮੈਂ ਜਰਾ ਰਣ ਵਿਦਿਆ ਸਿੱਖ ਲੈ, ਮੈਂ ਸ਼ਸਤਰ ਵਿਦਿਆ ਸਿੱਖ ਲੈ। ਉਹਨਾਂ ਨੇ ਕਿਹਾ ਕਿ ਭਾਈ ਉਹ ਤਾਂ ਜੰਗ ਜਦੋਂ ਹੋ ਗਿਆ ਉਦੋਂ ਤੁਸੀਂ ਮਾਰੇ ਜਾਣਾ, ਜੇ ਤੁਸੀਂ ਉਹ ਪਹਿਲਾਂ ਸਿੱਖੋ ਤਾਂ ਕਿ ਜੰਗ ਦੇ ਮੈਦਾਨ 'ਚ ਤੁਸੀਂ ਤੁਹਾਡੇ ਘਰ 'ਚ ਪਹਿਲਾਂ ਖੂਹ ਹੋਏ ਤਾਂ ਕਿ ਜਦੋਂ ਅੱਗ ਲੱਗਣੀ ਹੈ ਤੁਹਾਡੇ ਕੋਲ ਪਾਣੀ ਹੋਏ। ਜੈਸੇ ਘਰ ਲਾਗੇ ਆਗ ਜਾਗ ਕੂਆ ਖੋਦਿਓ ਚਾਹੇ,
ਕਾਰਜ ਨਾ ਸਿੱਧ ਹੋਏ ਰੋਏ ਪਛਤਾਈਏ, ਜੈਸੇ ਤੋ ਸੰਗਰਾਮ ਸਮੇਂ ਸਿੱਖਿਓ ਚਾਹੇ ਵੀਰ ਵਿਦਿਆ। ਜੰਗ ਦੇ ਵੇਲੇ ਤੁਸੀਂ ਕਹੋ ਜੀ ਮੈਂ ਹੁਣ ਵੀਰ ਵਿਦਿਆ ਸਿੱਖਣੀ ਹੈ, ਅਨਿਥਾ ਉਦਮ ਜੈਤ ਪਦਵੀ ਨਾ ਪਾਓ, ਵੇਸਟ ਆਫ ਟਾਈਮ ਹੈ। ਤੁਹਾਨੂੰ ਕੋਈ ਤੁਸੀਂ ਜਿੱਤ ਨਹੀਂ ਹਾਸਲ ਕਰਨੀ ਹੈ। ਜੈਸੇ ਨਿਸ ਸੋਵਤ ਸੰਗਾਤੀ ਚੱਲ ਜਾਤ, ਪਾਛੇ ਭੋਰ ਪਏ ਬਾਂਧ ਚਲੇ ਕੱਤ ਜਾਈਏ। ਕਿ ਬਈ ਤੁਸੀਂ ਸਫ਼ਰ ਦੇ ਉੱਤੇ ਨਿਕਲਣਾ, ਤੁਹਾਡੇ ਸਾਥੀ ਨੇ 4-5, ਤੁਸੀਂ ਸਵੇਰੇ ਤੜਕੇ ਸੂਰਜ ਚੱਲਣ ਤੋਂ ਪਹਿਲਾਂ ਨਿਕਲਣਾ, ਤੁਸੀਂ ਸੁੱਤੇ ਹੋਏ ਉੱਠੇ ਹੀ ਨਹੀਂ, ਉਹ ਤੁਹਾਨੂੰ ਉਠਾ ਰਹੇ ਨੇ, ਤੁਸੀਂ ਉੱਠੇ ਨਹੀਂ, ਉਹ ਨਿਕਲ ਗਏ। ਤੇ ਤੁਸੀਂ ਜਦੋਂ ਭੋਰ ਹੋ ਗਈ, ਸਵੇਰ ਹੋ ਗਈ, ਤੁਸੀਂ ਦੇਖ ਰਹੇ ਹੋ ਕਿ ਤੁਹਾਡੇ ਸੰਗਾਤੀ ਕਿੱਥੇ ਚਲੇ ਗਏ, ਸੰਗੀ ਕਿੱਥੇ ਚਲੇ ਗਏ। ਜੈਸੇ ਨਿਸ ਸੋਵਤ ਸੰਗਾਤੀ ਚੱਲ ਜਾ, ਕਿ ਵੀ ਤੁਸੀਂ ਸੁੱਤੇ ਰਹੇ, ਤੁਹਾਡੇ ਜਿਹੜੇ ਸਾਥੀ ਨੇ ਉਹ ਨਿਕਲ ਗਏ। ਪਾਛੇ ਭੋਰ ਪਏ ਭਾਰ ਬਾਂਧ ਚਲੇ ਕਦੇ, ਹੁਣ ਭਾਰ ਲੈ ਕੇ ਬੈਠੇ ਹੋ, ਜਾਂ ਦੱਸੋ ਕਿਵੇਂ ਜਾਓਗੇ, ਤੁਹਾਡੇ ਸੰਗੀ ਤਾਂ ਤੁਰ ਗਏ। ਇਵੇਂ ਹੀ ਉਹਨਾਂ ਨੇ ਕਿਹਾ ਕਿ ਭਾਈ ਅਸੀਂ ਮਾਇਆ ਦੇ ਵਿੱਚ ਅੰਨੇ ਹੋਏ, ਧੰਦਿਆਂ 'ਚ ਫਸੇ ਹੋਏ ਆ, ਅੰਤ ਕਾਲ ਕੈਸੇ ਹਰ ਨਾਮ ਲੈ ਬੁਲਾਈਏ। ਤੁਸੀਂ ਕਹੋ ਜੀ ਅਖੀਰਲਾ ਵੇੜਾ ਆਏਗਾ ਤੇ ਨਾਮ ਜਿਹੜਾ ਅਸੀਂ ਉਦੋਂ ਜਪ ਲਾਂਗੇ। ਪਰ ਇਹ ਜਿਹੜੇ ਅਲੰਕਾਰ ਨੇ ਸਾਡੇ ਤੇ ਢੁਕਦੇ ਨੇ ਕਿ ਭਾਈ ਅੱਗ ਲੱਗੀ ਹੋਈ ਹੈ, ਬਿਲਕੁਲ ਹੁਣੀ ਘੱਟੋ ਘੱਟ ਇਹ ਸੋਚ ਲਈਏ ਕਿ ਜਿੱਥੇ ਅਜੇ ਨਹੀਂ ਲੱਗੀ ਘੱਟੋ ਘੱਟ ਖੂਹ ਖੋਦਣ ਦਾ ਪ੍ਰਬੰਧ ਕਰੀਏ। ਜੇ ਸਾਨੂੰ ਨਜ਼ਰ ਆਂਦਾ ਹੈ ਕਿ ਭਾਈ ਜੰਗ ਮਚਾ ਦਿੱਤੀ ਹੈ, ਟੋਟਲ ਵਾਰ ਤੋਂ ਉਹਨਾਂ ਨੇ 39 ਸਾਲ ਤੋਂ ਵਿੱਢੀ ਹੋਈ ਹੈ, ਉਹਦੇ ਲਈ ਪ੍ਰਬੰਧ ਕਰੀਏ। ਤੇ ਜੇ ਅਸੀਂ ਦੇਖ ਰਹੇ ਹਾਂ ਕਿ ਭਾਈ ਜੋ ਪਾੜੋਸੀ ਕੇ ਹੁਆ ਤੂੰ ਆਪਣੇ ਵੀ ਜਾਣ, ਕਿ ਭਾਈ ਈਸਾਈਆਂ ਨੂੰ ਕਿਵੇਂ ਅਣਪੋਲ ਜਾ ਕੇ ਉਹਨਾਂ ਕੁੱਕੀ ਕਬੀਲਿਆਂ ਨੇ ਕਦੇ ਸੋਚਿਆ ਵੀ ਨਹੀਂ ਹੋਣਾ ਵੀ ਇਸ ਲੈਵਲ ਦੇ ਉੱਤੇ ਹੋਏਗਾ ਕਿ ਭਾਈ। ਤੇ ਅੱਜ ਇਹੀ ਹਾਲ ਸਾਡੇ ਇੱਕ ਵੱਡੇ ਹਿੱਸੇ ਦਾ ਹੈ ਕਿ ਪੰਜਾਬ ਨੂੰ ਜਿਵੇਂ ਉਹਨਾਂ ਨੇ ਕਿਤੇ ਹੜ੍ਹ ਲਿਆ ਰਹੇ ਨੇ, ਕਿਤੇ ਬਿਲਕੁਲ ਰਿਡੀਕਿਊਲ ਕਰ ਰਹੇ ਨੇ, ਕਿਤੇ ਜਿਹੜਾ NIA ਦੇ ਛਾਪੇ ਪੈ ਰਹੇ ਨੇ, ਔਰ ਆਉਣ ਵਾਲੇ ਦਿਨਾਂ 'ਚ ਹੋਰ ਵੀ ਜਿਹੜੀ ਹੈ ਡਰਟੀ ਉਹਨਾਂ ਦੇ ਟੈਕਟਿਕ ਸਾਹਮਣੇ ਆਉਣਗੇ। ਸੋ ਉਹਨਾਂ ਨੂੰ ਵੰਗਾਰਨ ਦੀ ਲੋੜ ਹੈ, ਇਸ ਦਾ ਪ੍ਰਬੰਧ ਕਰਨ ਦੀ ਲੋੜ ਹੈ। ਅਦਰਵਾਈਜ਼ ਜਿਵੇਂ ਕਬੀਰ ਸਾਹਿਬ ਨੇ ਇਹ ਫਰਮਾਇਆ ਕਿ ਭਾਈ ਜੇ ਤੁਸੀਂ ਕਬੀਰ ਮਨ ਜਾਣਤ ਸਭ ਬਾਤ, ਜਾਣਤ ਹੀ ਔਗਣ ਕਰੇ ਕਾਹੇ ਕੀ ਕੁਸਲਾਤ, ਹਾਥ ਦੀਪ ਕੂਏ ਪਰੇ। ਕਿ ਅੰਦਰ ਸਾਨੂੰ ਸਭ ਪਤਾ ਹੈ ਪਰ ਮਨ ਜਾਣਤ ਸਭ ਬਾਤ, ਪਰ ਜਾਣ ਬੁੱਝ ਕੇ ਅਸੀਂ ਔਗਣ ਕਰ ਰਹੇ ਹਾਂ। ਉਹਨਾਂ ਨੇ ਕਿਹਾ ਕਿ ਭਾਈ ਜੇ ਤੁਹਾਡੇ ਹੱਥ 'ਚ ਦੀਵਾ ਫੜਿਆ ਹੋਇਆ ਤੇ ਤੁਸੀਂ ਜਾ ਕੇ ਖੂਹ 'ਚ ਡਿੱਗਦੇ ਹੋ। ਕਬੀਰ ਮਨ ਜਾਣਤ ਸਭ ਬਾਤ, ਜਾਣਤ ਹੀ ਔਗਣ ਕਰੇ ਕਾਹੇ ਕੀ ਕੁਸਲਾਤ, ਤੁਸੀਂ ਕਿੱਥੋਂ ਦੇ ਕੁਸ਼ਲ ਹੋ ਜਾਂ ਸਿਆਣੇ ਹੋ, ਹਾਥ ਦੀਪ ਕੂਏ ਪਰੇ। ਅੱਜ ਸਾਡਾ ਇੱਕ ਵੱਡਾ ਹਿੱਸਾ ਜਿਹੜਾ ਹੈ ਗਫਲਤ 'ਚ ਹੈ, ਉਹਨਾਂ ਨੂੰ ਜਾਗਣ ਦੀ ਲੋੜ ਹੈ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਸ਼ੁਕਰੀਆ। ਸਵੱਥ ਲੈਣੇ ਬ੍ਰੇਕ, ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਦੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਹੱਕ ਸੱਚ ਇਨਸਾਫ ਦੀ ਆਵਾਜ਼ ਬੁਲੰਦ ਕਰ ਰਿਹਾ ਹੈ। ਇਹ ਆਵਾਜ਼ ਤੁਹਾਡੇ ਪਿਆਰ ਸਦਕਾ, ਤੁਹਾਡੇ ਵਿਸ਼ਵਾਸ ਸਦਕਾ, ਤੁਹਾਡੇ ਡੋਨੇਸ਼ਨ ਸਦਕਾ ਹੀ ਹੋ ਸਕਦਾ ਹੈ। ਸੋ ਅਸੀਂ ਚਾਹਾਂਗੇ ਕਿ ਤੁਸੀਂ TV 84 ਦੀ ਵੱਧ ਤੋਂ ਵੱਧ ਮਦਦ ਕਰੋ, ਔਰ ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਸਾਡੇ ਪਤੇ ਤੇ ਮੇਲ ਕਰ ਸਕਦੇ ਹੋ। 3601 37 Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਸੰਪਰਕ ਕਰ ਸਕਦੇ ਹੋ 5166619194। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ ਵਿਊਅਰਸ, ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇੰਗਲ ਡਰਾਈਵ, ਵੇਅਰਸ ਕੇਵ, ਵਰਜੀਨੀਆ 24486। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ, ਗੱਲਬਾਤ ਕਰਨ ਜਾ ਰਹੇ ਹਾਂ ਕਿ ਅੱਜ 1 ਅਗਸਤ ਦਾ ਉਹ ਦਿਨ ਹੈ ਜਦੋਂ 160 ਸਾਲ ਪਹਿਲਾਂ 1 ਅਗਸਤ 1863 ਨੂੰ ਇੰਗਲੈਂਡ ਦੀ ਧਰਤੀ ਤੇ ਖਾਲਸਾ ਰਾਜ ਦੀ ਮਹਾਰਾਣੀ ਜਿੰਦਾ ਨੇ ਅਖੀਰਲਾ ਸਾਹ ਲਿਆ ਸੀ। 12 ਅਗਸਤ ਨੂੰ ਭਾਈ ਅਵਤਾਰ ਸਿੰਘ ਖੰਡਾ ਦਾ ਅੰਤਮ ਸੰਸਕਾਰ ਕੀਤਾ ਜਾਣਾ ਔਰ ਮਹਾਰਾਣੀ ਜਿੰਦਾ ਤੋਂ
ਅਵਤਾਰ ਸਿੰਘ ਖੰਡਾ ਤੱਕ ਜਿਹੜੇ ਪਿਛਲੇ 160 ਸਾਲ ਦੀ ਕਹਾਣੀ ਜਿਹੜੀ ਹੈ ਸਿੱਖ ਕੌਮ ਦੇ ਬੇਵਤਨੇ ਹੋਣ ਦੀ ਕਹਾਣੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਕੁਝ ਚੀਜ਼ਾਂ ਤਰੀਕਾਂ ਜਾਂ ਮੌਕੇ ਜਾਂ ਘਟਨਾਕ੍ਰਮ ਜਿਹੜਾ ਹੈ ਉਹ ਇੱਕ ਦੂਸਰੇ ਨਾਲ ਅਚਾਨਕ ਮੇਲ ਖਾਂਦਾ ਹੈ ਔਰ ਜ਼ਖਮ ਜਿਹੜੇ ਤਾਜ਼ਾ ਹੁੰਦੇ ਨੇ ਜਦੋਂ ਤੁਸੀਂ ਪੁਰਾਤਨ ਇਤਿਹਾਸਕ ਦਿਨਾਂ ਨੂੰ ਜਾਂ ਵਾਕਿਆਤ ਨੂੰ ਦੇਖਦੇ ਹੋ ਤੇ ਉਹ ਉਸ ਨਾਲ ਜਦੋਂ ਮੇਲ ਖਾਂਦੇ ਜਾਪਦੇ ਨੇ ਤੇ ਤੁਹਾਡੇ ਨੈਣਾਂ ਚੋਂ ਹੰਝੂ ਵੀ ਡਿੱਗਦੇ ਨੇ ਤੇ ਜ਼ਖਮਾਂ ਦੀ ਪੀੜ ਜਿਹੜੀ ਹੈ ਉਹ ਹੋਰ ਵੀ ਵੱਧ ਜਾਂਦੀ ਹੈ। ਹੁਣ ਪਿਛਲੇ ਇਹਨਾਂ ਸਾਰੇ ਦਿਨਾਂ ਦੇ ਵਿੱਚ ਖਾਸ ਤੌਰ ਤੇ ਅਸੀਂ ਦੇਖਦੇ ਹਾਂ ਕਿ ਆਲਮੋਸਟ 1.5 ਮਹੀਨੇ ਤੋਂ ਪਹਿਲਾਂ ਭਾਈ ਅਵਤਾਰ ਸਿੰਘ ਖੰਡਾ ਦਾ ਜਿਨ੍ਹਾਂ ਸ਼ੱਕੀ ਹਾਲਾਤਾਂ ਦੇ ਵਿੱਚ ਉਹਨਾਂ ਦਾ ਅੰਤ ਹੁੰਦਾ ਹੈ, ਕਿਉਂਕਿ ਹੋਪਿੰਗ ਅਗੇਂਸਟ ਹੋਪ ਹਮੇਸ਼ਾ ਇੱਕ ਹਿੱਸਾ ਹੁੰਦਾ ਹੈ। ਇੱਕ ਤਬਕਾ ਸਾਡਾ ਜਿਹੜਾ ਬਹੁਤ ਲੌਜਿਕ ਨਾਲ ਗੱਲ ਕਰਨਾ ਚਾਹੁੰਦਾ ਹੈ, ਉਹਨਾਂ ਨੂੰ ਇਹ ਸਮਝ ਵੀ ਨਹੀਂ ਹੁੰਦੀ ਜਾਂ ਉਹ ਸਮਝਣਾ ਵੀ ਨਹੀਂ ਚਾਹੁੰਦੇ ਹੁੰਦੇ ਕਿ ਭਾਈ ਜਦੋਂ ਇੱਕ ਟੋਟਲ ਵਾਰ ਕਿਸੇ ਕੌਮ ਦੇ ਖਿਲਾਫ ਮਿੱਥੀ ਹੋਏ ਤੇ ਦੁਸ਼ਮਣ ਦੀਆਂ ਏਜੰਸੀਆਂ, ਦੁਸ਼ਮਣ ਦੀਆਂ ਤਾਕਤਾਂ ਉਹਨਾਂ ਦੇ ਲਈ ਕੋਈ ਜਿਹੜਾ ਉਹਨਾਂ ਦੇ ਲਈ ਰੁਕਾਵਟਾਂ ਨਹੀਂ ਹੁੰਦੀਆਂ ਜਾਂ ਕੋਈ ਰੂਲਸ ਆਫ ਦਾ ਗੇਮ ਨਹੀਂ ਹੁੰਦੇ। ਔਰ ਅਸੀਂ ਰਿਪੀਟਡਲੀ KGB ਹੋਏ, ਮੋਸਾਦ ਹੋਏ ਜਾਂ ਰਾਹ ਦੇ ਆਪਣੇ ਟੈਕਟਿਕਸ ਦੀ ਗੱਲ ਕਰਦੇ ਰਹੇ ਕਿ ਬਈ ਇਹ ਜਿਸ ਅੰਦਾਜ਼ ਦੇ ਵਿੱਚ ਭਾਵੇਂ ਇਹ ਵੀ ਹੋਏ ਕਿ ਡਾਕਟਰਸ ਨੇ ਕੁਝ ਦਿਨ ਪਹਿਲਾਂ ਜਾਂ ਕੁਝ ਹਫ਼ਤੇ ਪਹਿਲਾਂ ਬਲੱਡ ਕੈਂਸਰ ਵੀ ਡਾਇਗਨੋਸ ਕੀਤਾ, ਪਰ ਇਸ ਦੇ ਉੱਤੇ ਵੀ ਅਸੀਂ ਗੱਲ ਕੀਤੀ ਸੀ ਕਿ ਕਿਸ ਕਿਸਮ ਦੇ ਈਵਨ ਕੈਮੀਕਲ ਜਿਹੜੇ ਨੇ ਉਹ ਇਸਤੇਮਾਲ ਹੁੰਦੇ ਨੇ ਜਿਹਦੇ 'ਚ ਬਾਡੀ 'ਚ ਸਡਨਲੀ ਚੇਂਜਸ ਲਿਆਂਦੀਆਂ ਜਾਂਦੀਆਂ ਨੇ। ਔਰ ਇਹ ਈਵਨ ਮੈਂ ਇੱਕ ਦਿਨ ਕਿਸੇ ਨਾਲ ਡਿਸਕਸ ਕਰ ਰਿਹਾ ਸੀ ਵਾਕਿਆ ਕਿ ਮੋਸਾਦ ਨੇ ਕੁਛ ਇਸ ਕਿਸਮ ਦਾ ਵਰਤਿਆ ਸੀ। ਔਰ ਕਿਉਂਕਿ ਉਹਦੇ 'ਚ ਜਾਰਡਨ 'ਚ ਘਟਨਾ ਹੋਈ, ਉਸ ਵੇਲੇ ਜਿਹੜਾ ਜਾਰਡਨ ਦਾ ਬਾਦਸ਼ਾਹ ਸੀ ਜਿਹੜਾ ਅਮਰੀਕਾ ਦੇ ਵੀ ਨੇੜੇ ਸੀ ਔਰ ਇਜ਼ਰਾਈਲ ਨੂੰ ਵੀ ਉਹਨੇ ਮਾਨਤਾ ਦਿੱਤੀ ਹੋਈ ਸੀ, ਉਹ ਬਹੁਤ ਖਫਾ ਹੋਇਆ। ਫੌਰਨ ਜਿਹੜਾ ਉਹਨਾਂ ਨੇ ਇੰਟਰਵੀਨ ਕੀਤਾ, ਅਮਰੀਕਾ ਨੇ ਇੰਟਰਵੀਨ ਕਰਾਇਆ ਔਰ ਜਿਹੜਾ ਮਰਨ ਕੰਢੇ ਸੀ ਜਿਹੜਾ ਉਹਨਾਂ ਦੇ ਬੰਦਾ ਜਿਹਨੂੰ ਟਾਰਗੇਟ ਕੀਤਾ ਸੀ ਉਹਨੂੰ ਜਿਹੜਾ ਉਹਨਾਂ ਨੇ ਐਂਟੀਡੋਟ ਦਿੱਤਾ ਉਹਦਾ, ਕਿਉਂਕਿ ਜਿਹੜੇ ਇਸ ਕਿਸਮ ਦੇ ਪੋਇਜ਼ਨਸ ਸਬਸਟੈਂਸ ਹੁੰਦੇ ਨੇ ਜਾਂ ਕੈਮੀਕਲ ਹੁੰਦੇ ਉਹਨਾਂ ਦੇ ਐਂਟੀਡੋਟ ਵੀ ਹੁੰਦੇ ਨੇ ਔਰ ਉਹ ਰਿਕਵਰ ਹੋਇਆ। ਇਹ ਗੱਲ ਹੁਣ ਮੇਰੇ ਸਾਹਮਣੇ ਘਟਨਾ ਨਹੀਂ ਹੈ, ਕਈ ਸਾਲ ਪੁਰਾਣੀ ਘਟਨਾ ਹੈ, ਪਰ ਮੇਰੀ ਯਾਦਾਂ 'ਚ ਪਈ ਹੈ ਕਿ ਇਵੇਂ ਦੇ ਔਰ ਉਹ ਤੁਰੇ ਜਾਂਦਾ ਹੀ ਹੁੰਦਾ ਸੀ ਕਿ ਈਵਨ ਇਹ ਨਹੀਂ ਹੈ ਵੀ ਤੁਸੀਂ ਕਿਸੇ ਨੂੰ ਫੜ ਕੇ ਕਰਨਾ ਹੈ, ਤੁਸੀਂ ਈਵਨ ਅੰਬਰੇਲਾ ਜਿਹੜਾ ਛਤਰੀ ਹੈ, ਛਤਰੀ ਦੀ ਨੋਕ ਦੇ ਉੱਤੇ ਵੀ ਕੁਛ ਹੈ, ਉਹ ਤੁਸੀਂ ਛਤਰੀ ਦੀ ਨੋਕ ਲਾਈ ਔਰ ਉਹਦੇ ਨਾਲ ਉਹ ਉਹਦੀ ਬਾਡੀ 'ਚ ਇਨਸਰਟ ਹੋਏ। ਇਸ ਤਰੀਕੇ ਦੇ ਨਾਲ ਹੀ ਉਹਨਾਂ ਨੇ ਪਬਲਿਕ ਪਲੇਸ ਦੇ ਉੱਤੇ ਔਰ KGB ਨੇ ਜਿਹੜੇ 6 ਕੇਸ ਸਿੱਖ ਜਥੇਬੰਦੀਆਂ ਨੇ UK ਵਾਲੀਆਂ ਨੇ ਲਿਆਂਦੇ ਸਾਹਮਣੇ ਵੀ KGB ਨੇ ਆਪਣੇ ਜਿਹੜੇ ਸਾਬਕਾ ਏਜੰਟ ਸੀ ਉਹਨਾਂ ਨੂੰ ਕਿਵੇਂ ਪਾਰਕਸ ਦੇ ਵਿੱਚ ਉਹਨਾਂ ਦੇ ਘਰਾਂ ਜਾਂ ਦੂਜੇ ਟਾਰਗੇਟ ਕੀਤਾ ਉਸ ਕਿਸਮ ਦੇ ਕੈਮੀਕਲ ਨਾਲ। ਪਰ ਚਲੋ ਇਸ ਸਾਰੇ ਪਾਰਟ ਨੂੰ ਵੀ ਅਸੀਂ ਇਹ ਦੇਖੀਏ ਕਿ ਭਾਈ ਸਾਨੂੰ ਤਾਂ ਪਹਿਲੇ ਦਿਨ ਤੋਂ ਮੈਨੂੰ ਕੋਈ ਭੁਲੇਖਾ ਨਹੀਂ ਸੀ ਕਿ ਕਿਵੇਂ ਇੱਕ ਹੈਲਥੀ ਮੈਨ ਜਿਹੜਾ ਇੱਕ ਹਫ਼ਤਾ ਪਹਿਲਾਂ ਜਿਹੜਾ ਉਹ ਘੱਲੂਘਾਰੇ ਦੇ ਉਸ ਪ੍ਰੋਟੈਸਟ ਦੇ ਵਿੱਚ ਸ਼ਾਮਲ ਹੋ ਰਿਹਾ ਤੇ ਉਹ ਅਚਾਨਕ ਜਿਹੜਾ ਹੈ ਉਹ ਇਸ ਅੰਦਾਜ਼ ਦੇ ਵਿੱਚ ਜਿੰਨੇ ਤੋਂ ਜਿੰਨੀ ਮਾੜੀ ਹਾਲਤ ਦੇ ਵੀ ਕੈਂਸਰ ਹੋਣ ਉਹਨਾਂ ਦੀਆਂ ਸਟੇਜਸ 'ਚੋਂ ਬੰਦਾ ਗੁਜ਼ਰਦਾ ਹੈ। 3rd 4th ਸਟੇਜ ਤੱਕ ਪਹੁੰਚਦੇ ਆ ਵੀ ਜਦੋਂ ਡਾਕਟਰਸ ਨੇ ਕਿਹਾ ਹੁੰਦਾ ਹੈ ਕਿ ਜੀ ਇਹ ਬਿਲਕੁਲ ਲੈ ਜਾਓ, ਘਰ ਸੇਵਾ ਕਰੋ, 6-6 ਮਹੀਨੇ ਜਿਹੜੇ ਨੇ ਸਰਵਾਈਵ ਕਰਦੇ ਨੇ ਈਵਨ 올ਡ ਏਜ ਦੇ ਲੋਕ ਵੀ। ਸੋ ਇਹ ਸਾਰੇ ਦੇ ਬਾਵਜੂਦ ਉਹ ਤਾਂ ਇੱਕ ਦੁਖਾਂਤ ਹੈ ਹੀ ਹੈ ਸੀ। ਔਰ ਫਿਰ ਅਵਤਾਰ ਸਿੰਘ ਖੰਡੇ ਤੋਂ ਬਾਅਦ ਜਦੋਂ ਉਸ ਤੋਂ ਪਹਿਲਾਂ ਭਾਈ ਪਰਮਜੀਤ ਸਿੰਘ ਪੰਜਵੜ ਦਾ ਮਰਡਰ ਹੋ ਚੁੱਕਾ ਸੀ, ਜਦੋਂ ਹਰਦੀਪ ਸਿੰਘ ਨਿੱਜਰ ਦਾ ਮਰਡਰ ਹੋਇਆ, ਫਿਰ ਉਹ ਤਬਕਾ ਜਿਹੜਾ ਪਹਿਲਾਂ ਬਿਲਕੁਲ ਹੀ ਇਸ ਨੂੰ ਰੂਲ ਆਊਟ ਕਰ ਰਿਹਾ ਸੀ, ਉਹਨਾਂ 'ਚ ਅੱਧਿਆਂ ਅੱਖ ਨੂੰ ਲੱਗਣ ਲੱਗ ਗਿਆ ਵੀ ਨਹੀਂ ਇਹ ਵੀ ਪਾਰਟ ਆਫ ਕੰਸਪੀਰੇਸੀ ਹੋ ਸਕਦਾ। ਤੇ ਜਦੋਂ ਹਰਦੀਪ ਸਿੰਘ ਨਿੱਜਰ ਤੋਂ ਬਾਅਦ ਉਹਨਾਂ ਦੇ ਸਾਰੇ ਮੀਡੀਆ ਨੇ, ਦੂਜਿਆਂ ਨੇ, ਉਹਨਾਂ ਦੇ ਨਾਨ ਸਟੇਟ ਐਕਟਰ ਜਿਹੜੇ ਯੂਟਿਊਬਰ ਨੇ ਉਹਨਾਂ ਨੇ ਸੈਲੀਬ੍ਰੇਟ ਕੀਤਾ ਔਰ ਉਹਦੇ 'ਚ ਅਵਤਾਰ ਸਿੰਘ ਖੰਡਾ ਵੀ ਅਸੀਂ ਲਿਆ, ਉਦੋਂ ਉਹਨਾਂ 'ਚ ਜਿਹੜੇ ਬਾਕੀ ਰਹਿੰਦੇ ਸੀ ਉਹਨਾਂ ਦੇ ਇੱਕ ਤਬਕੇ ਨੂੰ ਯਕੀਨ ਹੋਇਆ। ਸੋ ਇੱਕ ਪਾਰਟ ਤਾਂ ਇਸ ਕਿਸਮ ਦੇ ਮਿਸਟੀਰੀਅਸ ਸਰਕਮਸਟੈਂਸਿਸ ਅਵਤਾਰ ਸਿੰਘ ਖੰਡਾ ਦਾ ਐਂਡ ਸੀ ਤੇ ਸੈਕੰਡ ਕਹਾਣੀ ਫਿਰ ਉਸ ਦੀ ਡੈਡ ਬਾਡੀ ਨੂੰ ਰੋਲਣ ਦੀ। ਹੁਣ ਰੋਲਣ ਸ਼ਬਦ ਮੈਂ ਡੈਲੀਬਰੇਟਲੀ ਇਸਤੇਮਾਲ ਕਰ ਰਿਹਾ ਕਿਉਂਕਿ ਗੱਲ ਇਹ ਨਹੀਂ ਹੈ, ਜਦੋਂ ਮੈਂ ਅੱਜ ਦੇ ਇਤਿਹਾਸਕ ਦਿਨ ਦੀ ਗੱਲ ਕਰ ਰਿਹਾ ਤੇ ਮੇਰੇ ਸਾਹਮਣੇ ਜਦੋਂ ਮਹਾਰਾਣੀ ਜਿੰਦਾ ਅੱਜ 1 ਅਗਸਤ 1863 ਨੂੰ
ਆਪਣਾ ਅਖੀਰਲਾ ਸਾਹ ਲੈਂਦੀ ਹੈ ਇੰਗਲੈਂਡ ਦੀ ਧਰਤੀ ਤੇ ਅਖੀਰਲੇ ਅਲਫਾਜ਼ ਜਿਹੜੇ ਉਹਦੇ ਮੂੰਹ ਚੋਂ ਨਿਕਲਦੇ ਨੇ ਕਿ ਮੇਰੀਆਂ ਹੱਡੀਆਂ ਇਸ ਨਿਰਦਈ ਧਰਤੀ ਤੇ ਨਾ ਰੋਲੀ। ਕਾਸ਼ ਸਿੱਖ ਕੌਮ ਨੇ ਇਹ ਜਿਹੜਾ ਜੁਮਲਾ ਸੀ ਜਿੰਦਾਂ ਦਾ, ਪੰਜਾਬ ਦੀ ਮਹਾਰਾਣੀ, ਬਿਊਟੀ ਆਫ ਦਾ ਈਸਟ, ਜਦੋਂ ਇਹ ਬ੍ਰਿਟਿਸ਼ਰਸ ਔਰ ਦੂਜੇ ਗਏ ਪਹਿਲੀ ਵਾਰ ਦੇਖਿਆ ਉਹਨਾਂ ਨੇ। ਔਰ ਅੱਜ ਵੀ ਜਦੋਂ ਤੁਸੀਂ ਜਿੰਦਾਂ ਦਾ ਪੋਰਟਰੇਟ ਦੇਖਦੇ ਹੋ ਉਸ ਦੀ ਉਹ, ਤੇ ਤੁਹਾਨੂੰ ਜਿਹੜੀ ਪੰਜਾਬ ਦੀ ਧਰਤੀ ਦੀ ਖੂਬਸੂਰਤੀ ਹੈ, ਜਿਵੇਂ ਚਿਜ਼ਲਡ ਨੈਣ ਨਕਸ਼ ਨੇ, ਜਿਵੇਂ ਉਹ ਸਾਰਾ, ਔਰ ਪ੍ਰਾਈਡ ਜਿੰਦਾਂ ਦਾ ਕਿਸ ਲੈਵਲ ਦਾ ਸੀ, ਉਹਦਾ ਸਵੈਮਾਨ ਕਿਸ ਲੈਵਲ ਦਾ ਸੀ। ਉਹ ਜੇ ਬ੍ਰਿਟਿਸ਼ ਏਜੰਸੀਆਂ ਦੀਆਂ ਹੀ ਡਾਇਰੀਆਂ 'ਚੋਂ ਦੇਖਣਾ ਹੋਏ ਕਿ ਜਦੋਂ ਫਸਟ ਟ੍ਰੀਟੀ ਪੈਰੋਵਾਲ ਦੀ ਤੋਂ ਬਾਅਦ ਉਹ ਆਲਮੋਸਟ ਸਾਰੇ ਹੀ ਲਾਹੌਰ ਦਰਬਾਰ ਦੇ ਸਰਦਾਰ ਜਿਹੜੇ ਨੇ ਉਹ ਸਰੈਂਡਰ ਕਰ ਜਾਂਦੇ ਨੇ। ਡੋਗਰਿਆਂ ਦਾ ਤਾਂ, ਮਿਸ਼ਰਾਂ ਦਾ ਤਾਂ ਜੋ ਰੋਲ ਹੈ ਹੀ ਸੀ ਗੱਦਾਰੀ ਵਾਲਾ, ਤੇ ਉਹੀ ਹੈ ਇੱਕੋ ਇੱਕ ਜਿਹੜੀ ਆਪਣੇ 5-6 ਸਾਲ ਦੇ ਬੱਚੇ 'ਚ ਵੀ ਇੰਸਪਾਇਰ ਕਰ ਰਹੀ ਹੈ ਉਹਨੂੰ ਕਿ ਭਾਈ, ਕਿਉਂਕਿ ਉਹ ਰੈਜ਼ੀਡੈਂਟ ਜਿਹੜੀ ਹੈ ਉਹਦਾ ਗਾਰਡੀਅਨ ਬਣੀ ਹੈ, ਤੇ ਉਹਨਾਂ ਦੀਆਂ ਖੁਫੀਆ ਡਾਇਰੀਆਂ ਚ ਹੈ ਕਿ ਸ਼ੀ ਇਜ਼ ਦਾ ਓਨਲੀ ਮੈਨ ਇਨ ਲਾਹੌਰ ਦਰਬਾਰ। ਕਿਉਂਕਿ ਉਹਨਾਂ ਨੂੰ ਪਤਾ ਹੈ ਅੱਜ ਵੀ ਜਿਹੜੀਆਂ ਬੀਬੀਆਂ ਸਾਡੀਆਂ ਕੋਈ ਪਬਲਿਕ ਲਾਈਫ 'ਚ ਹੁੰਦੀਆਂ ਨੇ, ਕੋਈ ਸੋਸ਼ਲ ਲਾਈਫ 'ਚ ਹੁੰਦੀਆਂ ਨੇ, ਇੱਕ ਜਿਹੜਾ ਤਰੀਕਾ ਹੁੰਦਾ ਹੈ ਜੇ ਤੁਸੀਂ ਉਹਨਾਂ ਦੇ ਗੁਣਾਂ ਦੇ ਨਾਲ ਮੈਚ ਨਾ ਕਰ ਸਕਦੇ ਹੋ ਤੇ ਉਹਨਾਂ ਦੇ ਕਰੈਕਟਰ ਦੇ ਉੱਤੇ, ਆਚਰਣ ਦੇ ਉੱਤੇ ਜਿਹੜਾ ਉਹ ਟੀਕਾ ਟਿੱਪਣੀ ਕਰ ਦਿਓ, ਕਿਸੇ ਨਾਂ ਨਾਲ ਉਹਦਾ ਨਾਂ ਜੋੜ ਦਿਓ। ਸੋ ਇਵੇਂ ਹੀ ਬ੍ਰਿਟਿਸ਼ਰਸ ਨੇ, ਕਿਉਂਕਿ ਉਹਨਾਂ ਨੂੰ ਪਤਾ ਸੀ ਵੀ ਜਦੋਂ ਤੱਕ ਜਿੰਦਾ ਹੈ ਉਦੋਂ ਤੱਕ ਪੰਜਾਬ ਦਾ ਪ੍ਰਾਈਡ ਹੈ ਔਰ ਇਹ ਰਾਜ ਦੀ ਗੱਲ ਜਾਰੀ ਹੈ। ਉਹਨਾਂ ਨੇ ਜਿੰਦਾ ਨੂੰ ਜਿਵੇਂ ਬਦਨਾਮ ਕੀਤਾ ਜਿਸ ਲੈਵਲ ਦੇ ਉੱਤੇ ਮੈਂ ਉਹ ਗੱਲਾਂ ਕਰ ਨਹੀਂ ਸਕਦਾ, ਜਿੰਨੇ ਨਾਂ ਉਹਦੇ ਨਾਲ ਜੋੜੇ ਗਏ, ਜਿਵੇਂ ਉਹਨੂੰ ਨੈਗੇਟਿਵਿਟੀ 'ਚ ਪੋਰਟਰੇ ਕੀਤਾ ਗਿਆ, ਪਰ ਆਪਣੀਆਂ ਖੁਫੀਆ ਡਾਇਰੀਆਂ 'ਚ ਉਹਨਾਂ ਲਈ ਇਹੀ ਹੈ ਕਿ ਸ਼ੀ ਇਜ਼ ਦਾ ਓਨਲੀ ਮੈਨ ਇਨ ਦਾ ਲਾਹੌਰ ਦਰਬਾਰ। ਪਰ ਉਸ ਬੀਬੀ ਨੇ ਗਿਵ ਅਪ ਨਹੀਂ ਕੀਤਾ। ਉਹ ਉਹਨਾਂ ਹਾਲਾਤਾਂ 'ਚ ਜਦੋਂ ਉਹਨੂੰ ਜਿਹੜਾ ਜ਼ਲੀਲ ਕਰਕੇ ਗ੍ਰਿਫਤਾਰ ਕੀਤਾ ਗਿਆ, ਨਿਰਵਸਤਰ ਕਰਕੇ ਤਲਾਸ਼ੀ ਲੈ ਕੇ ਸ਼ੇਖੂਪੁਰੇ ਦੇ ਕਿਲੇ 'ਚ, ਔਰ ਉੱਥੋਂ ਫਿਰ ਜਿਹੜਾ ਉਹਨੂੰ ਫਤਿਹਪੁਰੀ ਕਿ ਕੀ ਹੈ ਯੂਪੀ ਦੇ ਵਿੱਚ ਉੱਥੇ ਭੇਜਿਆ ਗਿਆ, ਉੱਥੇ ਫਿਰ ਜ਼ਲੀਲ ਕੀਤਾ ਗਿਆ, ਉਸ ਦੇ ਨੂੰ ਜਿਹੜਾ ਬੇਆਬਰੂ ਕੀਤਾ ਗਿਆ, ਜਿਹਦੇ ਸਬੂਤ ਉਹਦੇ ਵੱਲੋਂ ਲਿਖੀਆਂ ਚਿੱਠੀਆਂ ਨੇ ਵਾਇਸਰਾਏ ਨੂੰ। ਫਿਰ ਜਿੰਦਾ ਉੱਥੋਂ ਇੱਕ ਵਣਜਾਰਨ ਦੇ ਭੇਸ 'ਚ ਕਿਵੇਂ ਨਿਕਲਦੀ ਹੈ, ਕਿਵੇਂ ਉਹਨੇ ਨੇਪਾਲ ਦੇ ਰਾਜੇ ਨਾਲ ਆਪਣਾ ਜਿਹੜਾ ਉਹ ਕਮਿਊਨੀਕੇਸ਼ਨ ਕੀਤਾ, ਨੇਪਾਲ 'ਚ ਪਹੁੰਚਦੀ। ਔਰ ਮੈਂ ਹਮੇਸ਼ਾ ਜਦੋਂ ਨੇਪਾਲ ਦੀ ਗੱਲ ਕਰਦੇ ਹਾਂ ਥੈਂਕਫੁਲ ਹੁੰਦਾ ਕਿ ਕਿਵੇਂ ਅਗਲੇ 12-13 ਸਾਲ ਨੇਪਾਲ ਦੇ ਬਾਦਸ਼ਾਹ ਨੇ, ਕਿਉਂਕਿ ਨੇਪਾਲ ਨੇ ਉਹ ਸਿੱਖ ਰਾਜ ਦਾ ਜ਼ੀਨਤ ਦੇਖਿਆ ਹੋਇਆ ਸੀ, ਉਹਨਾਂ ਦੇ ਸਿੱਖ ਦਰਬਾਰ ਦੇ ਵਿੱਚ ਨੇਪਾਲ ਦੇ ਗੋਰਖੇ ਫੌਜੀ ਵੀ ਸਨ, ਪੂਰੀ ਰੈਜੀਮੈਂਟ ਸੀ ਉਹਨਾਂ ਦੀਆਂ, ਔਰ ਉਹਨਾਂ ਨੇ ਪੂਰਾ ਉਹਨਾਂ ਨੂੰ ਇੱਕ ਜਿਹਨੂੰ ਅੱਜ ਅਸੀਂ ਪੋਲੀਟੀਕਲ ਅਸਾਈਲਮ ਕਹਿੰਦੇ ਆ, ਇੱਕ ਉਹਨਾਂ ਨੂੰ ਮਹਿਲ ਜਿਹੜਾ ਰਹਿਣ ਲਈ ਦਿੱਤਾ। ਪਰ ਉੱਥੇ ਉਹ ਆਰਾਮ ਨਾਲ ਨਹੀਂ ਜਾਂਦੇ। ਅਸੀਂ ਦੇਖਦੇ ਹਾਂ ਕਿ ਉਹਨੇ ਪੰਜਾਬ ਦੇ ਵਿੱਚ ਆਪਣੀ ਕਮਿਊਨੀਕੇਸ਼ਨ ਖੋਲੀ, ਪੰਜਾਬ 'ਚ ਕਿਵੇਂ ਬਗਾਵਤ ਹੋਏ, ਕੀ ਹੋਏ, ਪੁੱਤਰ ਮਾਂ ਨੂੰ ਤਾਂ ਅੱਡ ਕਰ ਦਿੱਤਾ ਸੀ। ਫਿਰ ਦਲੀਪ ਸਿੰਘ ਨੂੰ ਜਿਹੜਾ ਉਹਨਾਂ ਨੇ ਲਾਹੌਰ ਤੋਂ ਪੰਜਾਬ ਛੁਡਵਾਇਆ, ਯੂਪੀ 2-3 ਸਾਲ ਰੱਖਿਆ, ਰੱਖ ਕੇ ਈਸਾਈ ਬਣਾ ਕੇ ਫਿਰ ਇੰਗਲੈਂਡ ਲੈ ਗਏ, ਮਾਂ ਨਾਲ ਨਹੀਂ ਮਿਲਣ ਦਿੱਤਾ। ਲੇਕਿਨ ਇਸ ਸਭ ਦੇ ਬਾਵਜੂਦ ਕਿਹਨਾਂ ਹਾਲਾਤਾਂ 'ਚ ਜਿੰਦਾ ਨੇ ਉਹ ਕੱਲੀਕਾਰੀ ਔਰਤ ਉਹਨਾਂ ਜ਼ਮਾਨਿਆਂ 'ਚ, ਅੱਜ ਤਾਂ ਤੁਹਾਡੇ ਕੋਲ ਗੂਗਲ ਤੇ ਤੁਸੀਂ ਟਰਾਂਸਲੇਟ ਕਰ ਲੈਂਦੇ ਹੋ, ਕਿਸੇ ਨੇ ਪੰਜਾਬੀ ਬੋਲੀ ਉਹਦੀ ਫਾਰਸੀ ਕੀ ਹੈ, ਅੰਗਰੇਜ਼ੀ ਕੀ ਹੈ, ਕਿਸ ਲੈਵਲ ਦੀ ਕਮਿਊਨੀਕੇਸ਼ਨ ਹੋਏਗੀ, ਕਿਸ ਲੈਵਲ ਦਾ ਮੈਸੇਜ ਪਹੁੰਚਾਣੇ ਹੋਣਗੇ। ਲੇਕਿਨ ਫਾਈਨਲੀ ਜਦੋਂ ਅੰਗਰੇਜ਼ਾਂ ਨੂੰ ਲੱਗਾ ਕਿ ਬਈ ਇਹ ਹੁਣ ਇਹਦਾ ਕੋਈ ਰਹਿ ਨਹੀਂ ਗਿਆ, ਬਿਲਕੁਲ ਬਿਮਾਰ ਹਾਲਤ ਸੀ, ਅੱਖਾਂ ਦੀ ਰੋਸ਼ਨੀ ਵੀ ਘਟ ਗਈ ਦੂਜੀ, ਫਿਰ ਉਹਨਾਂ ਨੇ ਕਿਹਾ ਦਲੀਪ ਸਿੰਘ ਨੂੰ ਕਿ ਵੀ ਠੀਕ ਹੈ ਤੂੰ ਆਪਣੀ ਲੈ ਜਾ ਮਾਂ ਨੂੰ ਆਪਣੇ ਕੋਲ। ਲੇਕਿਨ ਉਹ ਇੱਕ ਵੱਖਰੀ ਕਹਾਣੀ ਹੈ ਫਿਰ। ਔਰ ਮੈਨੂੰ ਕਦੇ ਵੀ ਇਹ ਭੁਲੇਖਾ ਨਹੀਂ ਹੋਇਆ ਕਿ ਵੀ ਈਵਨ ਜੰਦਾ ਨੂੰ ਵੀ ਉੱਥੇ ਰਹਿੰਦੇ ਆ ਜਿਸ ਅੰਦਾਜ਼ 'ਚ, ਅਜੇ ਉਹਨੂੰ 1 ਸਾਲ ਵੀ ਨਹੀਂ ਸੀ ਹੋਇਆ ਜਦੋਂ ਕਿ ਦਲੀਪ ਸਿੰਘ ਫਿਰ ਫੁੰਕਾਰੇ ਮਾਰ ਰਿਹਾ ਸੀ, ਉਹਦੇ ਵਿਚਲੀ ਸਿੱਖੀ, ਉਹਦੇ ਵਿਚਲੀ ਅਣਖ, ਉਹਦੇ ਵਿਚਲਾ ਪੰਜਾਬ ਦੇ ਰਾਜ ਦੀ ਗੱਲ ਦੂਜੇ ਤੇ। ਔਰ ਉਹੀ ਖੁਫੀਆ ਏਜੰਟ ਜਿਹੜੇ ਮਹਿਲਾਂ 'ਚ ਵੀ ਨਾਲ ਨੇ, ਉਹਨਾਂ ਨੇ ਕਿਹਾ ਵੀ ਇਹ ਤਾਂ ਬਹੁਤ ਮਾੜਾ ਅਸਰ ਛੱਡ ਰਹੀ ਹੈ ਮਾਂ ਇਹਦੇ ਤੇ, ਇਹ ਤਾਂ ਫਿਰ ਬਾਗੀਆਂ ਵਾਂਗ ਕਰਦਾ ਹੈ, ਉਹਨੇ ਪੱਗ ਬੰਨ੍ਹਦਾ ਹੈ, ਸ਼ਿਕਾਰ ਵੀ ਚੜ੍ਹਦਾ ਹੈ, ਸ਼ਿਕਾਰ ਵੀ ਜਿਹੜਾ ਹੈ ਉਹ ਸਿੱਖ ਸਟਾਈਲ ਦੇ ਨਾਲ ਕਰਦਾ ਹੈ, ਜੋ ਵੀ ਉਹਨਾਂ ਦਾ ਆਪਣਾ ਸੀ ਕਿ ਵੀ ਉਹਦੇ ਜੋ ਅਸੀਂ ਤਾਂ ਇਹਨੂੰ ਗੋਰਾ ਬਣਾ ਕੇ ਜਿਹੜਾ ਟ੍ਰੇਨਡ ਕੀਤਾ ਸੀ, ਕਲੱਬ ਬॉय ਬਣਾਇਆ ਸੀ, ਇਹ ਤਾਂ ਹੁਣ ਇਹ ਸਿੱਖ ਬॉय ਬਣ ਰਿਹਾ। ਸੋ ਉਸ ਸਾਰੇ ਦੌਰ ਦੇ ਵਿੱਚ ਜਿੰਦਾ ਦਾ ਸਡਨਲੀ ਮੌਤ ਹੁੰਦੀ ਹੈ। ਔਰ ਜਿਹੜੇ ਉਹਦੇ ਅਲਫਾਜ਼ ਕਿ ਜੀ ਮੇਰੀਆਂ ਹੱਡੀਆਂ ਇਸ ਨਿਰਦਈ ਧਰਤੀ ਦੇ ਨਾ ਰੋਲੀ, ਕਿਉਂਕਿ ਆਲਰੇਡੀ
ਉਹ ਹੱਡੀਆਂ ਦੀ ਮੁੱਠ ਬਣ ਚੁੱਕੀ ਹੈ। ਨਿਰਦਈ, ਹੁਣ ਇੱਕ ਨਿਰਦਈ ਲਫ਼ਜ਼ ਜਦੋਂ ਅਸੀਂ ਬ੍ਰਿਟਿਸ਼ ਸਰਕਾਰ ਦਾ ਕਿਰਦਾਰ ਬਿਆਨਦੇ ਹਾਂ, ਸਿੱਖ ਰਾਜ ਖੋਣ ਦਾ ਧੋਖੇ ਨਾਲ ਸ਼ਾਹ ਮੁਹੰਮਦ ਦਾ ਇੱਕ ਸਰਕਾਰ ਬਾਜੋਂ ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੇ, ਤੇ ਅੱਜ ਜੂਨ 84 ਚ ਇਹਨਾਂ ਦਾ ਰੋਲ 47 ਦੇ ਦੌਰ ਦੇ ਵਿੱਚ, ਔਰ ਉਸ ਸਾਰੇ ਦੇ ਬਾਵਜੂਦ ਹੁਣ ਦੇ ਦੌਰ 'ਚ ਜਦੋਂ ਬ੍ਰਿਟਨ ਦੀ ਧਰਤੀ ਅਵਤਾਰ ਸਿੰਘ ਖੰਡਾ ਦੀ ਮਾਤਾ ਔਰ ਭੈਣ ਨੂੰ ਉਹਨਾਂ ਦਾ ਹੋਮ ਆਫਿਸ ਵੀਜ਼ਾ ਦੇਣ ਤੋਂ ਇਨਕਾਰ ਕਰਦਾ ਹੈ, ਤੇ ਫਿਰ 160 ਸਾਲ ਪਹਿਲਾਂ ਮਹਾਰਾਣੀ ਜਿੰਦਾਂ ਦੇ ਲਫ਼ਜ਼ ਨਿਰਦਈ ਧਰਤੀ, ਇਹ ਅੱਜ ਵੀ ਉਸੇ ਵਾਂਗ ਹੀ, ਕਿਉਂਕਿ ਇਹ ਜਿਹੜੇ ਪਾਵਰ ਦੇ ਭੁੱਖੇ ਧਨ ਦੇ ਪਿੱਛੇ ਦੌੜਨ ਵਾਲੇ ਇਹ ਨਿਰਦਈ ਹੁੰਦੇ ਨੇ। ਇੱਕ ਧਰਮ ਕੰਪੈਸ਼ਨ ਹੁੰਦਾ, ਧੌਲ ਧਰਮ ਦਇਆ ਕਾ ਪੂਤ, ਕਿ ਅਲਟੀਮੇਟਲੀ ਧਰਮ ਦਾ ਤਾਂ ਮਤਲਬ ਹੀ ਦਇਆ ਹੈ, ਕੰਪੈਸ਼ਨ ਹੈ, ਰਹਿਮ ਹੈ। ਜਦੋਂ ਅਸੀਂ ਅਕਾਲ ਪੁਰਖ ਨੂੰ ਰਹੀਮ ਕਹਿੰਦੇ ਹਾਂ, ਰੱਬ ਨੂੰ ਰਹੀਮ ਕਹਿੰਦੇ ਹਾਂ, ਤਾਂ ਮਤਲਬ ਹੀ ਇਹ ਹੈ ਕਿ ਵੀ ਸਾਡੇ ਅੰਦਰ ਰਹਿਮ ਹੋਣਾ, ਰਹਿਮ ਦਿਲ ਹੋਣਾ। ਪਰ ਉਹਨਾਂ ਦਾ ਤਾਂ ਕੰਮ ਹੀ ਜਿਹੜੀ ਸੰਧੀ ਉਹ ਕੀਤੀ ਉਹਨਾਂ ਨੇ, ਹਰ ਟ੍ਰੀਟੀ ਇਸ ਲਈ ਕਿ ਉਹਨਾਂ ਨੇ ਤੋੜ ਕੱਲਾ ਸਾਡੇ ਨਾਲ ਨਹੀਂ। ਜੇ ਤੁਸੀਂ ਬ੍ਰਿਟਿਸ਼ ਅੰਪਾਇਰ ਦਾ ਓਵਰਆਲ ਰਿਕਾਰਡ ਦੇਖੋ, ਕਿਵੇਂ ਇਹਨਾਂ ਨੇ ਲੁੱਟਿਆ ਕੁੱਟਿਆ, ਅਫਰੀਕਾ ਹੋਏ, ਸਾਊਥ ਏਸ਼ੀਆ ਹੋਏ, ਬਾਕੀ ਥਾਵਾਂ ਦੇ ਉੱਤੇ ਹੋਏ, ਇਹਨਾਂ ਦਾ ਕੀ ਕਿਰਦਾਰ ਹੈ। ਹੁਣ ਇਸ ਸਾਰੇ ਦੇ ਚੱਲਦਿਆਂ ਇੱਕ ਪਾਸੇ ਦੀ ਨਿਰਦੈਤਾ ਦੀ ਕਹਾਣੀ ਸਾਹਮਣੇ ਆਈ, ਹੁਣ ਦੂਜੇ ਪਾਸੇ ਅਸੀਂ ਆਪਣਿਆਂ ਦਾ ਜਿਹੜਾ ਉਹ ਹਿਪੋਕਰੇਸੀ ਦੇਖੀਏ। ਭਾਰਤ ਸਰਕਾਰ ਪੰਜਾਬ ਹਰਿਆਣਾ ਹਾਈ ਕੋਰਟ 'ਚ ਐਫੀਡੇਵਿਟ ਦਿੰਦੀ ਹੈ ਕਿ ਜੇ ਇਹ ਤਾਂ ਭਾਰਤੀ ਸ਼ਹਿਰੀ ਨਹੀਂ ਹੈ, ਇਸ ਲਈ ਡੈੱਡ ਬੋਡੀ ਆ ਨਹੀਂ ਸਕਦੀ। ਉਹਦੀ ਲਾਸਟ ਵਿਸ਼ ਹੈ ਕਿ ਮੇਰਾ ਸੰਸਕਾਰ ਧਰਤੀ ਤੇ ਹੋਏ, ਵੀ ਇੱਥੇ ਆ ਨਹੀਂ ਸਕਦੇ। ਹੁਣ ਜਿਹੜੇ ਗਿਆਨੀ ਹਰਪ੍ਰੀਤ ਸਿੰਘ ਹੋਏ ਦਮਦਮਾ ਸਾਹਿਬ ਦਾ ਜਥੇਦਾਰ, ਆ ਜਿਹੜਾ ਨਵਾਂ ਬਣਾਇਆ ਅਕਾਲ ਤਖਤ ਦਾ ਰਘਵੀਰ ਸਿੰਘ, ਕਿ ਕੀ ਇਹ ਹੋਏ, ਹੋਰ ਦੂਜੇ ਹੋਣ, ਉਹ ਇੰਗਲੈਂਡ ਸਰਕਾਰ ਨੂੰ ਬੇਨਤੀ ਕਰ ਰਹੇ ਨੇ। ਅਸੀਂ ਬੇਨਤੀ ਕਰਨਾ ਚਾਹੁੰਦੇ ਹਾਂ ਕਿ ਜੀ ਉਹਨਾਂ ਦੀ ਮਦਰ ਤੇ ਭੈਣ ਨੂੰ ਜਿਹੜਾ ਉਹ ਵੀਜ਼ਾ ਦਿੱਤਾ ਜਾਏ। ਕਿਸ ਕਿਸਮ ਦੇ ਦੰਬੀ ਲੋਕ ਨੇ ਵੀ ਜਿਸ ਮੁਲਕ 'ਚ ਤੁਸੀਂ ਬੈਠੇ ਹੋ, ਤੁਸੀਂ ਜਾ ਕੇ ਧਰਨਾ ਦੇ ਕੇ ਬੈਠੋ ਕਿ ਵੀ ਇਹ ਮੁਲਕ ਹੈ, ਪੰਜਾਬ ਦੀ ਮਿੱਟੀ ਜਿਹੜੀ ਹੈ, ਅਵਤਾਰ ਸਿੰਘ ਖੰਡਾ ਇਸ ਮਿੱਟੀ ਦਾ ਪੁੱਤਰ ਹੈ, ਇਸ ਧਰਤੀ ਦਾ ਪੁੱਤਰ ਹੈ। ਤੁਸੀਂ ਕਿਵੇਂ ਕਿਹਾ ਵੀ ਉਹਦਾ ਸੰਬੰਧ ਨਹੀਂ ਹੈ, ਤੁਸੀਂ ਅਲਾਓ ਕਰੋ। ਪਰ ਕਿਉਂਕਿ ਬਾਹਰ ਕਹਿਣ 'ਚ ਜਾਂ ਬਿਆਨ ਦੇਣ 'ਚ ਕੀ ਫਰਕ ਪੈਂਦਾ, ਤੁਸੀਂ ਉਸ ਕਿਸਮ ਦੀਆਂ ਗੱਲਾਂ ਕਰੀ ਜਾਓ ਜਿਹੜੇ ਸਾਰੇ ਸੁਣਨਾ ਚਾਹੁੰਦੇ ਨੇ। ਹੁਣ ਇਸ ਸਾਰੇ ਦੇ ਚੱਲਦੇ ਆ, ਅਸੀਂ ਕੱਲ ਲਾਸਟ ਸੈਗਮੈਂਟ ਕੀਤਾ ਸੀ ਬਰੀਫ ਕਿ ਭਾਈ 5 ਅਗਸਤ ਇੰਗਲੈਂਡ ਦੇ ਵਿੱਚ ਸਿੱਖ ਜਥੇਬੰਦੀਆਂ ਨੇ ਮਿਲ ਕੇ ਉਹਨਾਂ ਦੇ ਸੰਸਕਾਰ ਦਾ ਦਿਨ ਮਿੱਥਿਆ ਸੀ। ਪਰ ਲੱਗਦਾ ਹੈ ਕਿ ਭਾਈ ਕੁਛ ਉਸ ਕਿਸਮ ਦੇ ਜਿਹੜੇ ਝੋਲੀ ਚੁੱਕ ਜਾਂ ਦੂਜੇ ਹੁੰਦੇ ਨੇ, ਉਹਨਾਂ ਨੇ ਮਾਤਾ ਚਰਨਜੀਤ ਕੌਰ ਉਹਨਾਂ ਨੂੰ ਜਾਂ ਦੂਜਿਆਂ ਨੂੰ ਅਸ਼ੋਰ ਕੀਤਾ ਹੋਣਾ ਜੀ ਅਸੀਂ ਤੁਹਾਨੂੰ ਵੀਜ਼ਾ ਦਵਾ ਦਿੰਨੇ ਆ, ਲੈ ਦਿੰਨੇ ਆ। ਦੂਜਾ ਮਿਲਿਆ ਨਹੀਂ ਮਿਲਿਆ ਮੈਨੂੰ ਨਹੀਂ ਪਤਾ, ਪਰ ਅੱਜ ਜਿਹੜੀ ਅਪੀਲ ਮਾਤਾ ਚਰਨਜੀਤ ਕੌਰ ਵੱਲੋਂ ਸਿੱਖ ਸੰਗਤਾਂ ਦੇ ਨਾਂ ਕੀਤੀ ਗਈ ਹੈ ਕਿ ਭਾਈ ਉਹਨਾਂ ਦਾ 12 ਅਗਸਤ ਨੂੰ ਸੰਸਕਾਰ ਹੈ ਅਵਤਾਰ ਸਿੰਘ ਖੰਡਾ ਦਾ ਇੰਗਲੈਂਡ ਦੀ ਧਰਤੀ ਤੇ, ਕਿ ਜਿਵੇਂ ਤੁਸੀਂ ਸਾਰੀ ਕੌਮ ਮੇਰੇ ਨਾਲ ਖੜੀ ਹੈ, ਇਵੇਂ ਹੀ ਇਸ ਮੌਕੇ ਦੇ ਉੱਤੇ ਵੀ ਤੁਸੀਂ ਵੀ ਸਾਰੇ ਸਾਥ ਦਿਓ। ਸੋ ਅਸੀਂ ਇਹ ਸਮਝਦੇ ਹਾਂ ਕਿ ਭਾਈ ਇਸ ਵੇਲੇ ਇਹ ਫਰਜ਼ ਬਣਦਾ ਕੌਮ ਦਾ ਕਿ ਇਹ ਜਿਹੜਾ ਸਾਰਾ ਪਾਰਟ ਅਸੀਂ ਸਮਝਦੇ ਹਾਂ ਕਿ ਈਵਨ ਮੈਂ ਜਦੋਂ ਇਹ NIA ਰੇਡਸ ਦੀ ਗੱਲ ਦੇਖੀ ਕਿ 31 ਰੇਡ ਉਹ ਕਰਦੇ ਨੇ ਔਰ ਉਹਨੂੰ 19 ਮਾਰਚ ਨਾਲ ਜੋੜਦੇ ਨੇ ਕਿ ਜੀ ਪ੍ਰੋਟੈਸਟ ਹੋਇਆ, ਉਹ ਅਵਤਾਰ ਸਿੰਘ ਖੰਡਾ ਤੇ ਗੁਰਚਰਨ ਸਿੰਘ ਦਲ ਖਾਲਸਾ ਦੇ ਨਾਂ ਨਾਲ ਜੋੜਦੇ ਨੇ। ਸੋ ਮੈਨੂੰ ਇਹ ਵੀ ਲੱਗਦਾ ਹੈ ਕਿ ਵੀ ਇਹ ਜਿਹੜਾ ਪਾਰਟ ਵੀ ਸੀ ਜਿਨ੍ਹਾਂ ਨੇ ਵੀ, ਮੈਨੂੰ ਨਹੀਂ ਪਤਾ 5 ਅਗਸਤ ਦੀ ਡੇਟ ਨੂੰ ਹਿਲਾਉਣ ਦੀ ਲਾਈਨ ਕਿੱਥੋਂ ਆਈ, ਇਹ ਵੀ ਮੈਨੂੰ ਲੱਗਾ, ਅਸੀਂ ਕੱਲ੍ਹ ਵੀ ਜ਼ਿਕਰ ਕੀਤਾ ਸੀ ਕਿ ਬਈ ਇਹ ਕਨਫਿਊਜ਼ਨ ਪੈਦਾ ਕਰਨਾ ਉਹਦਾ ਹਿੱਸਾ ਹੋ ਸਕਦਾ ਹੈ। ਔਰ ਹੁਣ ਜਿਹੜਾ ਸਡਨਲੀ 31 ਥਾਵਾਂ ਦੇ ਉੱਤੇ ਰੇਡ ਕਰਕੇ ਔਰ ਅਵਤਾਰ ਸਿੰਘ ਖੰਡਾ ਨਾਲ ਔਰ ਉਸ ਨੂੰ ਜੋੜ ਕੇ, ਮੈਨੂੰ ਲੱਗਦਾ ਵੀ ਭਾਰਤ ਦੀ ਹਕੂਮਤ ਜਿਹੜੀ ਉਹਨਾਂ ਦੀ ਡੈੱਡ ਬੋਡੀ ਪੰਜਾਬ ਦੀ ਧਰਤੀ ਤੇ ਲਿਆਉਣ ਤੋਂ ਵੀ ਇਸ ਲਈ ਘਬਰਾਈ ਹੋਈ ਸੀ ਕਿ ਵੀ ਲੱਖਾਂ ਲੋਕਾਂ ਦਾ ਇਕੱਠ ਹੋਏਗਾ ਔਰ ਇਹ ਭਰਮ ਟੁੱਟੇਗਾ ਕਿ ਜੀ ਇਹ ਸਿੱਖ ਡਰ ਗਏ ਨੇ ਜਾਂ ਮੁੱਠੀ ਭਾਰ ਨੇ। ਹੁਣ ਉਹਨਾਂ ਨੂੰ ਲੱਗਦਾ ਹੈ ਕਿ ਵੀ ਇੱਕ ਮੋਮੈਂਟਮ ਬਣ ਗਈ ਹੈ, ਬਾਹਰ ਜਿਹੜੇ ਨੇ ਉਹ ਵੱਡੀ ਗਿਣਤੀ ਸਿੱਖ ਹੋਣਗੇ ਔਰ ਇਹ ਡਰ ਉੱਥੇ ਫੇਰ ਪੈਦਾ ਕਿ ਜੀ ਇਹ ਉਹੀ 31 ਤੇ ਰੇਡ ਹੋਏ ਨੇ ਜਿਨ੍ਹਾਂ ਦਾ ਸਬੰਧ ਜਿਹੜਾ 19 ਮਾਰਚ ਨੂੰ ਉੱਥੇ ਹੋਇਆ ਸੀ ਉਹਨਾਂ ਦੇ ਨਾਲ ਹੈ। ਸੋ ਅਸੀਂ ਇਹ ਜ਼ੋਰਦਾਰ ਅਪੀਲ ਕਰਾਂਗੇ ਸਿੱਖ ਸੰਗਤਾਂ ਨੂੰ। ਇੱਥੋਂ ਵੀ ਸਾਡੇ ਕੈਨੇਡਾ ਦੇ ਬਿਊਰੋ ਚੀਫ ਮਨਵੀਰ ਸਿੰਘ ਉਹ ਜਾਣਗੇ ਉਹਨਾਂ ਦੇ ਸੰਸਕਾਰ ਦੇ ਵਿੱਚ, TV 84 ਨੂੰ ਰਿਪਰੈਜ਼ੈਂਟ ਕਰਨਗੇ। ਹੋਰ ਵੀ ਅਸੀਂ ਅਮਰੀਕਾ ਚੋਂ ਦੇਖ ਰਹੇ ਹਾਂ ਕੁਦਰਤੀ
ਸਰ ਬਲਵਿੰਦਰ ਸਿੰਘ ਚੱਠਾ ਵੀ ਜਾਣਾ ਚਾਹੁੰਦੇ ਸੀ, ਲੇਕਿਨ 12 ਤਰੀਕ ਦਾ ਹੀ ਕਾਰ ਰੈਲੀ ਵੀ ਵਾਸ਼ਿੰਗਟਨ ਡੀਸੀ 'ਚ ਰੱਖੀ ਹੋਈ ਹੈ 15 ਅਗਸਤ ਦੇ ਹਵਾਲੇ ਨਾਲ। ਸੋ ਹੋਰ ਜਿਹੜਾ ਹੈ ਉਹ ਦੇਖਿਆ ਜਾ ਰਿਹਾ ਕਿ ਵੀ ਅਸੀਂ ਇਹ ਅਪੀਲ ਵੀ ਕਰਾਂਗੇ ਜਿਵੇਂ ਮਾਤਾ ਜੀ ਨੇ ਕੀਤੀ ਹੈ ਕਿ ਵੱਡੀ ਗਿਣਤੀ ਸਿੱਖ ਸੰਗਤਾਂ ਸ਼ਮੂਲੀਅਤ ਕਰਨ। ਜਿਹੜੇ ਇਹਨਾਂ ਦੇ ਸਾਰੇ ਇਸ ਕਿਸਮ ਦੇ ਡਰਟੀ ਪਲਾਟ ਨੇ ਉਹਨਾਂ ਨੂੰ ਐਕਸਪੋਜ਼ ਕਰਨ ਦੀ ਲੋੜ ਹੈ, ਔਰ ਗੈਦਰਿੰਗ ਆਪਣੇ ਆਪ ਦੇ ਵਿੱਚ ਇੱਕ ਮੈਸੇਜ ਹੋਏਗਾ ਕਿ ਕੌਮ ਭਾਈ ਅਵਤਾਰ ਸਿੰਘ ਖੰਡਾ ਦੀ ਲੈਗੇਸੀ, ਜਿਹੜੀ ਖਾਲਿਸਤਾਨ ਦੀ ਲੈਗੇਸੀ ਹੈ, ਉਸ ਦੀ ਵਾਰਿਸ ਹੈ। ਔਰ ਮੈਂ ਆਪਣੀ ਟੈਕਨੀਕਲ ਟੀਮ ਨੂੰ ਕਹਾਂਗਾ ਕਿ ਜਿਹੜਾ ਵੀਡੀਓ ਮੈਸੇਜ ਮਾਤਾ ਜੀ ਦਾ ਹੈ ਉਹ ਚਲਾ ਦੇਣ। ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੇਸ਼ ਵਿਦੇਸ਼ ਦੀਆਂ ਸੰਗਤਾਂ ਦਾ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਇਸ ਦੁੱਖ ਦੀ ਘੜੀ ਵਿੱਚ ਮੇਰੇ ਪਰਿਵਾਰ ਦਾ ਸਾਥ ਦਿੱਤਾ। ਕੁਝ ਕਾਰਨਾਂ ਕਰਕੇ ਮੇਰੇ ਲਖਤੀ ਜਿਗਰ ਅਵਤਾਰ ਸਿੰਘ ਖੰਡੇ ਦੇ ਸੰਸਕਾਰ ਦੀ ਤਰੀਕ 5 ਅਗਸਤ ਤੋਂ 12 ਅਗਸਤ ਕਰਨੀ ਪਈ। ਮੈਂ ਸਮੁੱਚੇ ਪੰਥ ਨੂੰ ਬੇਨਤੀ ਕਰਦੀ ਹਾਂ ਕਿ 12 ਅਗਸਤ ਨੂੰ ਮੇਰੇ ਪੁੱਤਰ ਦੀ ਅੰਤਮ ਅਰਦਾਸ ਵਿੱਚ ਵੱਧ ਤੋਂ ਵੱਧ ਪਹੁੰਚੋ ਜੀ, ਅਤੇ ਇਸ ਦਾ ਪ੍ਰਬੰਧ ਕਰ ਰਹੇ ਵੀਰਾਂ ਭੈਣਾਂ ਨੂੰ ਪ੍ਰਬੰਧ ਕਰਨ ਦਾ ਪੂਰਨ ਸਹਿਯੋਗ ਦਿਓ। ਆਪ ਸਮੂਹ ਖਾਲਸਾ ਪੰਥ ਦੀ ਅਤੀ ਧੰਨਵਾਦੀ ਹੋਵਾਂਗੀ। ਪੰਥ ਦੀ ਦਾਸ ਚਰਨਜੀਤ ਕੌਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੇਸ਼ ਵਿਦੇਸ਼ ਦੀਆਂ ਸੰਗਤਾਂ ਦਾ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਇਸ ਦੁੱਖ ਦੀ ਘੜੀ ਵਿੱਚ ਮੇਰੇ ਪਰਿਵਾਰ ਦਾ ਸਾਥ ਦਿੱਤਾ। ਕੁਝ ਕਾਰਨਾਂ ਕਰਕੇ ਮੇਰੇ ਲਖਤੀ ਜਿਗਰ ਅਵਤਾਰ ਸਿੰਘ ਖੰਡੇ ਦੇ ਸੰਸਕਾਰ ਦੀ ਤਰੀਕ 5 ਅਗਸਤ ਤੋਂ 12 ਅਗਸਤ ਕਰਨੀ ਪਈ। ਮੈਂ ਸਮੁੱਚੇ ਪੰਥ ਨੂੰ ਬੇਨਤੀ ਕਰਦੀ ਹਾਂ ਕਿ 12 ਅਗਸਤ ਨੂੰ ਮੇਰੇ ਪੁੱਤਰ ਦੀ ਅੰਤਮ ਅਰਦਾਸ ਵਿੱਚ ਵੱਧ ਤੋਂ ਵੱਧ ਪਹੁੰਚੋ ਜੀ, ਅਤੇ ਇਸ ਦਾ ਪ੍ਰਬੰਧ ਕਰ ਰਹੇ ਵੀਰਾਂ ਭੈਣਾਂ ਨੂੰ ਪ੍ਰਬੰਧ ਕਰਨ ਦਾ ਪੂਰਨ ਸਹਿਯੋਗ ਦਿਓ। ਆਪ ਸਮੂਹ ਖਾਲਸਾ ਪੰਥ ਦੀ ਅਤੀ ਧੰਨਵਾਦੀ ਹੋਵਾਂਗੀ। ਪੰਥ ਦੀ ਦਾਸ ਚਰਨਜੀਤ ਕੌਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੇਸ਼ ਵਿਦੇਸ਼ ਦੀਆਂ ਸੰਗਤਾਂ ਦਾ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਇਸ ਦੁੱਖ ਦੀ ਘੜੀ ਵਿੱਚ ਮੇਰੇ ਪਰਿਵਾਰ ਦਾ ਸਾਥ ਦਿੱਤਾ। ਕੁਝ ਕਾਰਨਾਂ ਕਰਕੇ ਮੇਰੇ ਲਖਤੀ ਜਿਗਰ ਅਵਤਾਰ ਸਿੰਘ ਖੰਡੇ ਦੇ ਸੰਸਕਾਰ ਦੀ ਤਰੀਕ 5 ਅਗਸਤ ਤੋਂ 12 ਅਗਸਤ ਕਰਨੀ ਪਈ। ਮੈਂ ਸਮੁੱਚੇ ਪੰਥ ਨੂੰ ਬੇਨਤੀ ਕਰਦੀ ਹਾਂ ਕਿ 12 ਅਗਸਤ ਨੂੰ ਮੇਰੇ ਪੁੱਤਰ ਦੀ ਅੰਤਮ ਅਰਦਾਸ ਵਿੱਚ ਵੱਧ ਤੋਂ ਵੱਧ ਪਹੁੰਚੋ ਜੀ, ਅਤੇ ਇਸ ਦਾ ਪ੍ਰਬੰਧ ਕਰ ਰਹੇ ਵੀਰਾਂ ਭੈਣਾਂ ਨੂੰ ਪ੍ਰਬੰਧ ਕਰਨ ਦਾ ਪੂਰਨ ਸਹਿਯੋਗ ਦਿਓ। ਆਪ ਸਮੂਹ ਖਾਲਸਾ ਪੰਥ ਦੀ ਅਤੀ ਧੰਨਵਾਦੀ ਹੋਵਾਂਗੀ। ਪੰਥ ਦੀ ਦਾਸ ਚਰਨਜੀਤ ਕੌਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੀ ਤੁਸੀਂ ਆਪਣੇ ਟੈਕਸਸ ਨੂੰ ਲੈ ਕੇ ਚਿੰਤਤ ਹੋ? ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ, ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ। ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ। ਸਿਆਟਲ ਦੀ ਜਾਣੀ ਪਛਾਣੀ ਕੰਪਨੀ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ। ਟੈਕਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਅੱਜ ਹੀ ਸਾਡੇ ਤੱਕ ਪਹੁੰਚ ਕਰੋ। ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ। ਜੋ ਵਾਪਰਦਾ ਹੈ ਉਹ ਦਿਸਦਾ ਹੈ, ਉਸ ਦੇ ਪਿੱਛੇ ਬੜਾ ਕੁਝ ਅਣਦਿਸਿਆ ਰਹਿੰਦਾ ਹੈ। ਉਸ ਸੱਚ ਨੂੰ ਉਜਾਗਰ ਕਰਨ ਲਈ ਮੈਂ ਸੁਖਵਿੰਦਰ ਸਿੰਘ ਆ ਰਿਹਾ ਖਾਸ ਪ੍ਰੋਗਰਾਮ ਦਾ ਫਾਲਟ ਲਾਈਨਸ ਲੈ ਕੇ TV 84 ਤੇ ਸੋਮਵਾਰ ਤੋਂ ਸ਼ੁੱਕਰਵਾਰ ਰਾਤ 9:30 ਵਜੇ। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਹਰਿਆਣੇ ਦੇ ਮੁਸਲਮਾਨ ਬਹੁ ਗਿਣਤੀ ਵਾਲੇ ਨੂੰ ਜ਼ਿਲ੍ਹੇ ਵਿੱਚ ਕਰਫਿਊ ਲਗਾ ਦਿੱਤਾ ਗਿਆ ਹੈ ਔਰ 5 ਮੌਤਾਂ ਵੀ ਹੋ ਚੁੱਕੀਆਂ ਹਨ। ਮੁਸਲਮਾਨ ਵਿਰੋਧੀ ਹਿੰਸਾ ਅਤੇ ਨਫ਼ਰਤ ਦੀ ਜਿਹੜੀ ਅੱਗ ਗੁਆਂਢੀ ਜ਼ਿਲ੍ਹੇ ਗੁੜਗਾਵਾਂ ਵਿੱਚ ਫੈਲ ਚੁੱਕੀ ਹੈ ਔਰ ਹਿੰਦੂ ਜਥੇਬੰਦੀਆਂ ਇਸ ਹਿੰਸਾ ਦਾ ਮੁੱਖ ਕਾਰਨ ਹਨ, ਪਰ ਦੋਸ਼ ਮੁਸਲਮਾਨਾਂ ਦੇ ਸਿਰ ਮੜਿਆ ਜਾ ਰਿਹਾ ਹੈ। ਸੋ ਇਉਂ ਜਾਪਦਾ ਹੈ ਕਿ RSS ਨੇ ਭਾਰਤ ਦੇ 20 ਕਰੋੜ ਮੁਸਲਮਾਨਾਂ ਦੇ ਖਿਲਾਫ ਜਿਹੜਾ ਆਪਰੇਸ਼ਨ
ਫਾਈਨਲ ਸੋਲੂਸ਼ਨ ਨੂੰ ਹਰੀ ਝੰਡੀ ਦੇ ਦਿੱਤੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਚੈਨਲ ਬਣੇ ਰਹਿਣਾ, ਦੇਖਣ ਸੁਣ ਲਿਆ ਲਿਖ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਸਤਪਾਲ ਮਲਿਕ ਜਿਹੜਾ ਜੰਮੂ ਕਸ਼ਮੀਰ ਦਾ ਗਵਰਨਰ ਰਿਹਾ, ਬਿਹਾਰ ਦਾ ਰਿਹਾ, ਮੇਘਾਲਿਆ ਦਾ ਰਿਹਾ, ਇਹਨਾਂ ਦਾ ਹੀ ਸਾਥੀ ਰਿਹਾ ਜਦੋਂ ਆਰਟੀਕਲ 370 ਖਤਮ ਕੀਤਾ। ਉਹ ਅੱਜ ਕੱਲ੍ਹ ਇਹਨਾਂ ਤੋਂ ਬਿਟਰਿਆ ਹੋਇਆ ਹੈ ਔਰ ਉਹ ਅੱਡ-ਅੱਡ ਇੰਟਰਵਿਊਜ਼ ਦੇ ਵਿੱਚ ਜਿਵੇਂ ਉਸਨੇ ਹੀ ਪੁਲਵਾਮਾ ਦਾ ਵੀ ਭੇਤ ਖੋਲ੍ਹਿਆ ਕਿ ਭਾਈ ਇਹ ਇਹਨਾਂ ਦਾ ਹੀ ਕੰਮ ਸੀ ਔਰ ਮੈਨੂੰ ਕਿਹਾ ਗਿਆ ਅਜੀਤ ਡੋਭਾਲ ਵੱਲੋਂ ਵੀ, ਮੋਦੀ ਨੇ ਵੀ, ਕਿ ਮੈਂ ਆਪਣੀ ਜ਼ੁਬਾਨ ਬੰਦ ਰੱਖਾਂ। ਉਹਨੇ ਕਿਹਾ ਵੀ ਅਜੀਤ ਡੋਭਾਲ ਮੇਰਾ ਕਲਾਸ ਫੈਲੋ ਹੈ, ਮੇਰੇ ਨਾਲ ਪੜ੍ਹਿਆ ਹੋਇਆ, ਗੜਵਾਲ ਦਾ ਹੈਗਾ ਹੈ ਜੀ। ਔਰ ਜਦੋਂ ਉਹਨੇ ਪੁੱਛਿਆ, ਇੱਕ ਲੇਟੈਸਟ ਮੈਂ 2 ਦਿਨ ਪਹਿਲਾਂ ਉਹਦਾ ਇੱਕ ਇੰਟਰਵਿਊ ਦਿੱਲੀ ਦੀ ਇੱਕ ਪ੍ਰੋਮੀਨੈਂਟ ਯੂਟਿਊਬਰ ਬੀਬੀ ਦੇ ਨਾਲ ਦੇਖ ਰਿਹਾ ਸੀ ਕਿ ਵੀ ਇਹ 2024 ਦੀਆਂ ਇਲੈਕਸ਼ਨਾਂ 'ਚ ਕੀ ਹੋਏਗਾ। ਉਹਨੇ ਕਿਹਾ ਜੀ ਬਹੁਤ ਬੁਰੀ ਤਰ੍ਹਾਂ ਹਾਰੇਗਾ, ਬਹੁਤ ਇਹਨਾਂ ਨੂੰ ਬਿਲਕੁਲ ਥਾਂ ਨਹੀਂ ਮਿਲਣੀ, ਪਾਰਟੀ ਨਹੀਂ ਹਟਾ ਦੇਣੇ, ਪਰ ਇਹ 2024 ਦੀਆਂ ਇਲੈਕਸ਼ਨਾਂ ਜਿੱਤਣ ਦੇ ਲਈ ਕੁਝ ਵੀ ਕਰ ਸਕਦੇ ਨੇ। ਉਹਨੇ ਕਿਹਾ ਵੀ ਕੁਝ ਵੀ ਕੀ? ਉਹਨੇ ਕਿਹਾ ਜੀ ਜਿਵੇਂ ਪੁਲਵਾਮਾ ਚੋਂ ਜਿਹੜਾ 2019 ਕੱਢਿਆ ਜੀ, ਫਿਰ ਜਦੋਂ ਉਹਨੇ ਅੱਗੋਂ ਉਹਦੇ ਤੇ ਕੀਤਾ, ਉਹਨੇ ਕਿਹਾ ਜੀ ਕੁਝ ਵੀ ਕਰ ਸਕਦੇ ਨੇ ਔਰ ਉਹਦੇ 'ਚ ਇਹਨਾਂ ਲਈ ਕਿਤੇ ਹਿੰਸਾ ਕਰਾਉਣਾ, ਵਾਇਲੈਂਸ ਕਰਨੀ, ਹਿੰਦੂ ਤੋਂ ਵੀ। ਉਹਨੇ ਕਿਹਾ ਜੀ ਵੀ ਇਹਨਾਂ ਦੇ ਕੋਲ ਫਿਰਕੂ ਕਾਰਡ ਤੋਂ ਬਿਨਾਂ, ਕਮਿਊਨਲ ਕਾਰਡ ਤੋਂ ਬਿਨਾਂ ਕੁਝ ਨਹੀਂ ਹੈ, ਕੁਝ ਨਹੀਂ। ਔਰ ਅਸੀਂ ਇਹ ਦੇਖ ਰਹੇ ਹਾਂ ਕਿ ਵੀ ਇਹ ਵਰਤਾਰਾ ਜਿਸ ਅੰਦਾਜ਼ ਦੇ ਵਿੱਚ ਹੁਣ ਮਨੀਪੁਰ ਇਸ਼ੂ, ਹਾਲਾਂ ਇਹਨਾਂ ਨੇ ਕਿਵੇਂ ਬੜੀ ਸਹਿਜ ਦੇ ਨਾਲ 2 ਮਹੀਨੇ, 2.5 ਮਹੀਨੇ, 3 ਮਹੀਨੇ ਆਲਮੋਸਟ ਹੁਣ ਹੋ ਗਏ ਚੁੱਪਚਾਪ। ਮੋਦੀ ਜਿਹੜਾ ਅਮਰੀਕਾ ਦਾ ਵੀ ਦੌਰਾ, ਫਰਾਂਸ, ਇਜਿਪਟ, UAE, ਜਿਵੇਂ ਕੁਝ ਹੋ ਹੀ ਨਹੀਂ ਰਿਹਾ, ਉੱਥੇ ਸੈਂਕੜਿਆਂ ਮਾਰੇ ਗਏ, 50,000 ਤੋਂ ਜ਼ਿਆਦਾ ਕੈਂਪਾਂ 'ਚ ਬੈਠੇ ਨੇ, 400 ਤੋਂ ਜ਼ਿਆਦਾ ਚਰਚ ਸਾੜ ਦਿੱਤੇ ਔਰ ਸਾਰਾ ਛੋਟਾ ਜਿਹਾ ਮਨੀਪੁਰ ਸੂਬਾ ਹੈ, 4 ਮਿਲੀਅਨ 'ਚ 4.2 ਮਿਲੀਅਨ ਉਹਨਾਂ ਦੀ ਪਾਪੂਲੇਸ਼ਨ ਹੈ। ਕੁਝ ਨਹੀਂ ਹੋ ਰਿਹਾ। ਉਧਰ ਪੰਜਾਬ 'ਚ ਅੰਮ੍ਰਿਤਪਾਲ ਸਿੰਘ ਦੇ ਹਵਾਲੇ ਨਾਲ ਜਿਹੜਾ ਉਹ ਮਾਰਚ ਤੋਂ ਅਪ੍ਰੈਲ ਤੱਕ ਪੂਰਾ ਭੱਠੀ ਗਰਮ ਰੱਖੀ ਗਈ। ਇੱਧਰ ਜਿਹੜਾ ਹੈ ਉਹ ਬਾਹਰਲੇ ਡਾਇਸਪੋਰਾ ਸਿੱਖਾਂ ਨੂੰ ਟਾਰਗੇਟ ਕਰਨ ਦੀ ਲਾਈਨ, ਕੋਲਡ ਬਲੱਡਡ ਮਰਡਰ ਦੀ ਲਾਈਨ, ਪਰ ਨਾਲ ਦੀ ਨਾਲ ਦਬਾਅ ਆਸਟ੍ਰੇਲੀਅਨ ਪ੍ਰਾਈਮ ਮਿਨਿਸਟਰ ਤੇ, ਸੂਨਕ ਤੇ, ਅਮਰੀਕਨ ਤੇ ਔਰ ਕੈਨੇਡਾ ਵਾਲੇ ਤੇ ਕਿ ਜੀ ਟਰੈਵਲ ਐਡਵਾਈਜ਼ਰੀ ਫਲਾਣਾ ਟਿਮਕਾ। ਸੋ ਇਹ ਸਾਰੇ ਖੇਖਣ ਤਾਂ ਉਹ ਕਰ ਹੀ ਰਹੇ ਸੀ, ਲੇਕਿਨ ਇਹ ਹੁਣ ਜਦੋਂ ਮਨੀਪੁਰ ਦਾ ਰੌਲਾ ਇੰਨਾ ਕੁ ਹੋ ਗਿਆ, ਪਾਰਲੀਮੈਂਟ 'ਚ ਤਾਂ ਚਲੋ ਰੌਲਾ ਉਹਨਾਂ ਦੇ ਪੈਂਦਾ, ਉਹਨੂੰ ਕੋਈ ਬਹੁਤਾ ਨਹੀਂ, ਇੰਟਰਨੈਸ਼ਨਲੀ ਉਹਨਾਂ ਨੇ ਦੂਸਰਾ ਫਰੰਟ ਖੋਲ੍ਹ ਦਿੱਤਾ। ਹੁਣ ਤੁਹਾਨੂੰ ਪਿਛਲੇ 24 ਘੰਟੇ 'ਚ ਸੁਪਰੀਮ ਕੋਰਟ ਦੀਆਂ ਸਟੇਟਮੈਂਟਾਂ ਜ਼ਰੂਰ ਨੇ। ਸੁਪਰੀਮ ਕੋਰਟ 'ਚ ਉਹਨਾਂ ਨੇ ਜਿਹੜਾ ਉਹ ਮਨੀਪੁਰ ਗੌਰਮੈਂਟ ਨੇ ਕਿਹਾ ਜੀ ਜਿਹੜੀਆਂ ਡੈੱਡ ਬਾਡੀਜ਼ ਅਨਕਲੇਮਡ ਉੱਥੇ ਮਨੀਪੁਰ 'ਚ ਪਈਆਂ 140 ਕਿ ਕਿੰਨੀਆਂ, ਉਹ ਇਸ ਲਈ ਅਨਕਲੇਮਡ ਨੇ ਕਿ ਉਹ ਬਾਹਰੋਂ ਆਏ ਗੁਰਿੱਲੇ ਸੀ। ਮਤਲਬ ਉਹਨੂੰ ਉਹੀ ਮਿਆਂਮਾਰ ਨਾਲ ਜੋੜ ਕੇ, ਫਿਰ ਚੀਨ ਨਾਲ ਜੋੜ ਕੇ, ਇਸ ਲਈ ਕੋਈ ਉਹਨਾਂ ਨੂੰ ਲੈਣ ਨਹੀਂ ਆਇਆ। ਔਰ ਸੁਪਰੀਮ ਕੋਰਟ ਬਾਰ-ਬਾਰ ਕਹਿ ਰਿਹਾ ਕਿ ਜੀ ਉਹ DG ਆਏ ਪੁਲਿਸ ਦਾ, ਜਿਹਨੇ ਉਹ ਬੀਬੀਆਂ ਦੇ ਨਾਲ ਜੋ 4 ਮਈ ਨੂੰ ਵਾਕਿਆ ਹੋਇਆ ਤੇ ਕੀ ਹੋਇਆ ਇਹ। ਲੇਕਿਨ ਅੱਜ ਤੁਸੀਂ ਦੇਖੋਗੇ ਕਿ ਪਿਛਲੇ 24 ਘੰਟੇ 'ਚ ਮਨੀਪੁਰ ਬੈਕ ਬਰਨਰ ਤੇ ਚਲਾ ਗਿਆ ਔਰ ਸਾਰੀਆਂ ਖਬਰਾਂ ਜਿਹੜੀਆਂ ਨੇ ਉਹ ਹਰਿਆਣੇ ਦੇ ਨੂਹ ਜ਼ਿਲ੍ਹੇ 'ਚ, ਗੁਰੂਗ੍ਰਾਮ 'ਚ। ਉਸ ਤੋਂ 2 ਦਿਨ ਪਹਿਲਾਂ ਇੱਕ ਘਟਨਾ ਜਿਸ ਨੂੰ ਪਹਿਲਾਂ ਮੈਨੂੰ ਵੀ ਲੱਗਾ, ਮੈਂ ਖਬਰ ਤਾਂ ਦੇਖੀ, ਮੈਨੂੰ ਲੱਗਾ ਕਿ ਵੀ ਐਵੇਂ ਹੀ ਕੋਈ ਮੈਂਟਲੀ ਸਿੱਕ ਬੰਦੇ ਨੇ ਆਪਣੇ ਸੀਨੀਅਰ ਬੌਸ ਨੂੰ ਮਾਰਤਾ, ASI ਨੂੰ। ਬਾਅਦ 'ਚ ਉਹਨੇ 3 ਪੈਸੇਂਜਰਸ ਨੂੰ ਮਾਰਤਾ। ਪਰ ਜਦੋਂ ਹੁਣ ਉਹਦੀ ਇੱਕ ਵਾਇਰਲ ਵੀਡੀਓ ਹੋਈ ਉਸ ਬੰਦੇ ਦੀ ਜਿਹੜਾ ਕਿ ਹਾਥਰਸ ਦਾ ਰਹਿਣ ਵਾਲਾ ਔਰ BSF ਦਾ RPF ਜਿਹੜੀ ਰੇਲਵੇ ਪ੍ਰੋਟੈਕਸ਼ਨ ਫੋਰਸ ਹੁੰਦੀ ਹੈ ਉਹਦਾ ਜਵਾਨ, ਕਿ ਉਹਨੇ ਆਪਣੇ ਜਿਹੜੇ ਬੌਸ ਨੂੰ ਮਾਰਿਆ ਉਹ ਵੀ ਆਦੀਵਾਸੀ ਸੀ, ਜਿਹੜਾ ਟਿੱਕਾ ਰਾਮ ਮੀਨਾ। ਔਰ ਜਿਹੜੇ 3 ਮੁਸਾਫਰ ਉਹਨੇ ਚਲਦੀ ਟ੍ਰੇਨ ਦੇ ਵਿੱਚ ਅੱਡ-ਅੱਡ ਡੱਬਿਆਂ 'ਚ ਚੜ੍ਹ ਕੇ ਮਾਰੇ, ਤਿੰਨੋਂ ਹੀ ਦਾੜੀ ਵਾਲੇ ਮੁਸਲਮਾਨ ਸੀ। ਔਰ ਜਦੋਂ ਫਾਈਨਲ ਉਹਨੂੰ ਮਾਰਿਆ, ਉਸ ਦੇ ਕੋਲ ਉਹ ਬੰਦੂਕ ਲੈ ਕੇ ਖੜਾ ਆਪਣਾ ਮੈਸੇਜ ਰਿਕਾਰਡ ਕਰਵਾ ਰਿਹਾ ਕਿ ਵੀ ਜੇ ਤੁਸੀਂ ਇੱਥੇ ਰਹਿਣਾ ਤੇ ਤੁਹਾਨੂੰ ਮੋਦੀ ਯੋਗੀ ਨੂੰ ਵੋਟ ਦੇਣੀ ਹੋਏਗੀ, ਅਦਰਵਾਈਜ਼ ਤੁਹਾਡੇ ਨਾਲ ਇਹੀ ਹਸ਼ਰ ਹੋਏਗਾ। ਹੁਣ ਇਸ ਲੈਵਲ ਦਾ ਵਾਕਿਆ ਜਿਸ ਨੂੰ ਜਿਹੜਾ ਪਹਿਲੀ ਸਟੇਜ ਤੇ ਤਾਂ ਉਹਨਾਂ ਦੇ ਜਿਹੜਾ ਇਹ ਰੇਲਵੇ ਪੁਲਿਸ ਫੋਰਸ ਦਾ ਹੈਡ ਸੀ, ਉਹਨੇ ਕਿਹਾ ਜੀ ਉਹ ਮੈਂਟਲੀ ਸਿੱਕ ਬੰਦਾ ਸੀ। ਸਵਾਲ ਇਹ ਆਇਆ ਜੀ ਮੈਂਟਲੀ ਸਿੱਕ ਸੀ, ਤੁਸੀਂ ਲਾਇਆ ਕਿਵੇਂ? ਉਦੋਂ ਤੱਕ ਜੇ ਉਹ ਵੀਡੀਓ ਸਾਹਮਣੇ ਨਹੀਂ ਸੀ ਆਈ ਕਿ ਉਹਨੇ ਐਂਡ ਦੇ ਵਿੱਚ ਮਾਰ ਕੇ ਦੂਜੇ ਨੂੰ ਕਿਹਾ, ਚੁਣ ਕੇ ਉਹਨੇ ਮਾਰੇ। ਔਰ ਉਹਨੇ ਕਿਹਾ ਜੀ ਇੱਥੇ ਮੋਦੀ और योगी अगर हिंदुस्तान में रहना होगा, मोदी योगी कहना हो, उनको वोट देनी होगी। इस किस्म ਦੀ ਉਹਦੀ ਵੀਡੀਓ। ਹੁਣ ਇਹ ਘਟਨਾ ਅਜੇ ਇਸ ਦੇ ਉੱਤੇ ਚਰਚਾ ਹੀ ਹੋ ਰਹੀ ਸੀ ਕਿ ਭਾਈ ਹੁਣ ਤਾਂ ਕੋਈ ਆਪਣੇ
ਧਾਰਮਿਕ ਪੇਸ਼-ਭੂਸ਼ਾ ਦੇ ਵਿੱਚ ਟਰੈਵਲ ਵੀ ਨਹੀਂ ਕਰ ਸਕਦਾ। ਤੇ ਇੱਕਦਮ ਖਬਰ ਆਈ ਜਿਵੇਂ ਅਸੀਂ ਜ਼ਿਕਰ ਕੀਤਾ ਸੀ ਕਿ ਹਰਿਆਣੇ ਦਾ ਨੂਹ ਜ਼ਿਲ੍ਹਾ ਜਿਹੜੇ ਚ ਮੇਵਾਤੀ ਮੂਲ ਦੇ ਇਹ ਮੇਵਾਤੀ ਰਾਜਪੂਤਾਂ ਨਾਲ ਜਾ ਕੇ ਜੁੜਦੇ ਨੇ। ਕਦੋਂ ਮੁਸਲਮਾਨ ਹੋਏ, ਅਕਬਰ ਦੇ ਜ਼ਮਾਨੇ ਜਾਂ ਉਸ ਤੋਂ ਪਹਿਲਾਂ ਦੇ ਨੇ। ਬਹਾਦਰ ਅੰਗਰੇਜ਼ੀ ਫੌਜ ਵੀ ਨੇ, ਭਾਰਤੀ ਫੌਜ ਵੀ ਪਤਾ ਨਹੀਂ ਹੁਣ ਹੈ ਨੇ ਕਿ ਨਹੀਂ, ਲੇਕਿਨ ਉਹਨਾਂ ਦੀ ਇੱਕ ਆਪਣੀ ਟ੍ਰੈਡੀ, ਪਰ ਹੁਣ ਬਹੁਤ ਗਰੀਬੀ ਚ ਮਾਰੇ ਹੋਏ ਕਿਉਂਕਿ ਉਹ ਪੂਰੇ ਹਰਿਆਣੇ ਨੇ ਉਹਨੂੰ ਜਿਹੜਾ ਉਹ ਥ੍ਰੋਟਲ ਕੀਤਾ ਹੋਇਆ ਕਿ ਉੱਥੇ ਹੋਇਆ ਕਿ ਜੀ ਇਹ ਹਿੰਦੂ ਜਥੇਬੰਦੀਆਂ ਦੀ ਵਿਸ਼ਵ ਹਿੰਦੂ ਪਰਿਸ਼ਦ ਦੂਜੇ ਉਹਨਾਂ ਦਾ ਇੱਕ ਪੂਰਾ ਕਿ ਜੀ ਅਸੀਂ ਫਲਾਣੀ ਥਾਂ ਤੋਂ ਲੰਘਣਾ, ਉਹਨਾਂ ਦੀ ਮਸਜਿਦ ਦੇ ਸਾਹਮਣੇ ਉਹ ਡੀਜੇ ਵੀ ਵਜਾਣਾ, ਫਲਾਣਾ ਵੀ ਕਰਨਾ। ਸੋ ਉੱਥੇ ਟਕਰਾਅ ਹੋਇਆ, ਕੀ ਹੋਇਆ ਪਤਾ ਨਹੀਂ ਖਬਰਾਂ ਨੂੰ, ਲੇਕਿਨ ਇਹ ਆਇਆ ਇੱਕਦਮ ਕਿ ਜੀ ਉਹ 2 ਹੋਮਗਾਰਡ ਵਾਲੇ ਮਾਰੇ ਗਏ। ਅੱਜ ਹੀ ਮੈਂ ਕਿਤੇ ਪੜ੍ਹ ਰਿਹਾ ਸੀ, ਸ਼ਾਇਦ ਉਹਨਾਂ ਦੇ ਮਰਨ ਵਾਲਿਆਂ 'ਚ ਵੀ ਇੱਕ ਸਿੱਖ ਹੈ ਔਰ ਦੂਜਾ। ਫਿਰ ਇਹ ਹੋਇਆ ਕਿ ਜੀ ਇਹ ਹੋ ਗਿਆ। ਹੁਣ ਜਿਸ ਕਿਸਮ ਦੀ ਜਵਾਬੀ ਕਾਰਵਾਈ ਦੇ ਨਾਂ ਥੱਲੇ ਗੁੜਗਾਵਾਂ ਦੇ ਵਿੱਚ, ਜਿਹਨੂੰ ਇਹ ਗੁਰੂ ਗ੍ਰਾਮ ਕਹਿੰਦੇ ਨੇ, ਮਸੀਤ ਨੂੰ ਅੱਗ ਲਾਈ। ਇੱਕ ਮੌਲਵੀ 22 ਸਾਲਾਂ ਦਾ ਜਿਹੜਾ ਵਿਚਾਰਾ यूपी ਦਾ ਰਹਿਣ ਵਾਲਾ, ਅਗਲੇ ਦਿਨ ਉਹਨੇ ਔਰ ਪੁਲਿਸ ਦੀ ਪ੍ਰੋਟੈਕਸ਼ਨ ਥੱਲੇ ਸੀ ਉਹ ਮਸੀਤ, ਔਰ ਉਹ ਇੱਕੋ ਇੱਕ ਜਿਹੜਾ ਗੁਰੂ ਗ੍ਰਾਮ ਹੈ ਉਹਦੇ 'ਚ ਇਹਨਾਂ ਨੇ ਥਾਵਾਂ ਅਲਾਟ ਕੀਤੀਆਂ ਹੋਈਆਂ। ਉਸ ਤੋਂ ਬਿਯੋਂਡ ਉੱਥੇ 13 ਮੰਦਰ ਨੇ, 2 ਗੁਰਦੁਆਰੇ ਨੇ, ਇੱਕ ਮਸੀਤ ਹੈ ਜਿਹੜੀ ਥਾਂ, ਉਹਨੂੰ ਜਿਹੜਾ ਉਹ ਭੀੜ ਨੇ ਆ ਕੇ ਜਿਹੜਾ ਹਿੰਦੂ ਤਵੀਆਂ ਦੀ ਸਾੜਿਆ ਔਰ 4 ਚੁਫੇਰੇ ਉਹ ਮਾਹੌਲ ਸਿਰਜ ਦਿੱਤਾ ਹੈ ਕਿ ਕੱਲਾ ਇਹ ਨੂੰਹ ਨਹੀਂ, ਜੇ ਗੁੜਗਾਵਾਂ 'ਚ ਆ ਗਿਆ ਫਿਰ ਇਹ ਅਲਵਰ ਦੇ ਹਵਾਲੇ ਨਾਲ ਵੀ ਆ ਗਿਆ ਕਿ ਜੀ ਉੱਥੇ ਵੀ ਇਹ ਹੋ ਗਿਆ। ਹੁਣ ਤੁਸੀਂ ਇਸ ਸਾਰੇ 'ਚ ਜਦੋਂ ਕਿ ਇਹ ਖੁਦ ਬੀਜੇਪੀ ਦੀ ਸਰਕਾਰ ਹੈ, ਮਨੋਹਰ ਲਾਲ ਖੱਟੜ ਇਹਦਾ ਮੋਦੀ ਦਾ ਜਿਹੜਾ ਰੂਮਮੇਟ ਹੈ, RSS ਦੇ ਇਕੱਠੇ ਬੰਦੇ ਨੇ, ਪੰਜਾਬੀ ਮੁਲਤਾਨੀ ਜਿਹੜਾ ਉਹ ਹੈ, ਔਰ ਉਹ ਕੀ ਕਹਿ ਰਹੇ ਨੇ ਉਹਨਾਂ ਦਾ ਤੁਸੀਂ ਬਿਆਨ ਦੇਖੋ। ਹਰਿਆਣੇ ਦਾ ਚੀਫ ਮਿਨਿਸਟਰ ਕਹਿ ਰਿਹਾ ਅਟੈਕ ਔਨ ਵਿਸ਼ਵ ਹਿੰਦੂ ਪਰਿਸ਼ਦ ਪ੍ਰੋਸੈਸ਼ਨ ਇਨ ਨੂੰ ਸੀਮਸ ਟੂ ਬੀ ਪਾਰਟ ਆਫ ਬਿਗ ਕੰਸਪੀਰੇਸੀ ਹਰਿਆਣਾ CM ਖੱਟੜ। ਉਹਨੇ ਕਿਹਾ ਜੀ ਹੁਣ ਇੱਕ ਚੀਫ ਮਿਨਿਸਟਰ ਜਿਹਦੀ ਸਟੇਟ ਦੇ ਵਿੱਚ ਇਹ ਹੁੰਦਾ, ਉਹ ਕਹਿ ਰਿਹਾ ਜੀ ਬਿਗ ਜਿਹੜੀ ਹੈ ਉਹ ਕੰਸਪੀਰੇਸੀ। ਕਿਹਦੀ ਕੰਸਪੀਰੇਸੀ ਹੈ ਬਈ? ਹੁਣ ਇਹ ਕਰਨ ਦੇ ਲਈ ਜਿਵੇਂ ਇਹਨਾਂ ਨੇ ਹਮੇਸ਼ਾ ਇਹਨਾਂ ਦਾ ਇੱਕ ਤਰੀਕਾ ਹੁੰਦਾ ਹੈ। ਫਿਰ ਇੱਕ ਪਾਸੇ ਇਹ ਚੱਲ ਰਿਹਾ RPF ਜਵਾਨ ਦੀ ਅਸੀਂ ਗੱਲ ਕੀਤੀ ਕਿ ਬਈ ਉਹਨੇ ਕਿਵੇਂ ਇੱਕ ਆਪਣੇ ਸੀਨੀਅਰ ਅਫਸਰ ਨੂੰ ਔਰ 3 ਮੁਸਲਮਾਨਾਂ ਨੂੰ ਮਾਰਿਆ। ਫਿਰ ਜਿਹੜਾ ਚੱਲ ਕੀ ਰਿਹਾ ਕਰਫਿਊ ਇੰਪੋਜ਼ਡ ਇਨ ਹਰਿਆਣਾ ਨੂੰ ਮਿਨਿਸਟਰ ਸੇਜ਼ ਵਾਇਲੈਂਸ engineered by someone who wanted to disturb peace। who? ਕੌਣ? ਖੁਦ। ਪਰ ਉਹਨੂੰ ਤੁਸੀਂ ਹੁਣ ਪਾਕਿਸਤਾਨ ਨਾਲ ਜੋੜੋ, ISI ਨਾਲ ਜੋੜੋ, ਮੁਸਲਮਾਨਾਂ ਨਾਲ ਜੋੜੋ, ਔਰ ਇਹ ਸਾਰੇ ਦੇ ਚੱਲਦੇ ਆ। ਯੂਥ ਰੈਂਸੈਕ ਹਾਈਵੇ ਸ਼ਾਪਸ ਇਨ ਰਾਜਸਥਾਨ ਅਲਵਰ, ਪੁਲਿਸ ਸਸਪੈਕਟ ਨੂੰ ਲਿੰਕ। ਹੁਣ ਰਾਜਸਥਾਨ 'ਚ ਕਿਉਂਕਿ ਕਾਂਗਰਸ ਦੀ ਹਕੂਮਤ ਹੈ, ਅਸੈਂਬਲੀ ਚੋਣਾਂ ਹੋਣੀਆਂ ਨੇ, ਇਹਨਾਂ ਨੂੰ ਲੱਗਦਾ ਵੀ ਪਤਾ ਨਹੀਂ ਇਹ ਜਿੱਤ ਸਕਣਗੇ ਕਿ ਨਹੀਂ। ਹੁਣ ਉਸ ਵਾਇਲੈਂਸ ਨੂੰ ਇਹ ਜਿਹੜੇ ਨੇ ਉਹ ਅਲਵਰ ਤੱਕ ਲੈ ਗਏ। ਇਸ ਸਾਰੇ ਦੇ ਨਾਲ ਵਿਸ਼ਵ ਹਿੰਦੂ ਪਰਿਸ਼ਦ ਡਿਮਾਂਡਸ NIA probe into violence during religious process in Haryana, claims attack carried out against Hindu devotees in a pre-planned manner during a religious procession incited by this। ਹੁਣ ਇਹ ਹੈ ਕਿ ਵੀ ਜਿਹੜਾ ਚੋਰ ਹੈ, ਜਦੋਂ ਉਹ ਲੋਕ ਜਾਗ ਗਏ, ਘਰ ਵਾਲੇ ਜਾਗ ਗਏ, ਮਗਰ ਕਰ ਰਹੇ ਨੇ, ਤੁਸੀਂ ਭੀੜ 'ਚ ਰਲ ਗਏ ਹੋ, ਕਹਿ ਰਹੇ ਹੋ ਚੋਰ ਚੋਰ ਚੋਰ। ਕਿ ਸਰਕਾਰ ਤੁਹਾਡੀ ਹਰਿਆਣੇ 'ਚ ਨੂੰ ਜ਼ਿਲ੍ਹੇ 'ਚ ਤੁਹਾਡੇ ਸੈਂਕੜਿਆਂ ਵਰਕਰ ਜਿਹੜੇ ਆਰਮਡ ਨੇ, ਬਿਲਕੁਲ ਜਿਨ੍ਹਾਂ ਕੋਲ ਹਥਿਆਰ ਨੇ, ਉਹ ਜਾਂਦੇ ਨੇ ਮੁਸਲਮਾਨਾਂ ਦੇ ਮਹੱਲਿਆਂ 'ਚ ਵਾਇਲੈਂਸ ਕਰਦੇ ਨੇ। ਜੇ ਉਹਨਾਂ ਨੇ ਡਿਫੈਂਸ ਦੇ ਵਿੱਚ ਹਰ ਇੱਕ ਨੂੰ ਹੱਕ ਹੈ, ਕਿਸੇ ਨੇ ਪੱਥਰਬਾਜ਼ੀ ਕੀਤੀ, ਦੂਜੀ ਫਿਰ ਆ ਗਿਆ ਕਿ ਜੀ ਇਹ ਜਿਹੜੀ ਹੈ ਉਹਨਾਂ ਨੇ ਜਿਹੜੀ ਨੂੰ ਵਾਇਲੈਂਸ ਹੋਈ ਹੈ ਉਹਦੇ 'ਚ NCPCR seeks inquiry into children's involvement in stone pelting। ਕਿ ਜੀ ਬੱਚਿਆਂ ਨੇ ਬੱਤਰ ਮਾਰਨੇ ਸ਼ੁਰੂ ਕਰਤੇ, ਇਹਦੀ ਇਨਕੁਆਇਰੀ ਸੂ ਮੋਟੋ ਨੋਟਿਸ ਲੈ ਲਿਆ ਚਾਈਲਡ ਰਾਈਟਸ ਬਾਡੀ ਨੇ ਜਾਂ ਦੂਜੇ। ਸੋ ਮੈਨੂੰ ਨਜ਼ਰ ਇਹ ਆ ਰਿਹਾ, ਔਰ ਇਸ ਦੇ ਉੱਤੇ ਜਿਹੜੇ ਉਹਨਾਂ ਦਾ ਦਰਬਾਰੀ ਮੀਡੀਆ ਹੈ ਉਹ ਹੈਡਲਾਈਨ ਚਲਾ ਰਹੇ ਨੇ ਕਿ ਜੀ ਅਬ हिंदुओं के प्रोसेशन पे अटैक, कब होगा समस्या का हल, ब्रैकेट्स ਹੁੰਦਾ फाइनल सोल्यूशन। देखो ਹੁਣ ਜਦੋਂ ਅਸੀਂ ਇਹ ਲਫ਼ਜ਼ ਕਹਿੰਦੇ, ਔਰ ਇੱਕ ਨਹੀਂ ਮਲਟੀਪਲ ਚੈਨਲਸ ਦੇ ਉੱਤੇ, ਹੁਣ ਫਾਈਨਲ ਸੋਲੂਸ਼ਨ ਕੀ ਹੈ ਕਿ ਸਾਰੇ 20 ਕਰੋੜ ਸਾਫ਼ ਕਰ ਦਿਓ। ਕਿਉਂਕਿ ਇਹ ਲਫ਼ਜ਼ ਫਾਈਨਲ ਸੋਲੂਸ਼ਨ ਹਿਟਲਰ ਦੀ ਨਾਜ਼ੀ ਪਾਰਟੀ ਨੇ ਜਦੋਂ ਫਾਈਨਲੀ 6 ਮਿਲੀਅਨ ਜੂਜ਼ ਐਕਸਟਰਮੀਨੇਟ ਕੀਤੇ, ਗੈਸ ਚੈਂਬਰਸ ਦੇ ਵਿੱਚ ਕੰਸੈਂਟਰੇਸ਼ਨ ਕੈਂਪਾਂ 'ਚ ਰੱਖੇ, ਉੱਥੋਂ ਲਿਆ ਕੇ ਗੈਸ ਚੈਂਬਰਾਂ 'ਚ ਗੈਸ ਦੇ ਨਾਲ ਜਿਉਂਦੇ ਮਾਰੇ, ਤੇ ਇਹੀ ਸੀ ਫਾਈਨਲ ਸੋਲੂਸ਼ਨ। ਔਰ ਇਹੀ ਗੱਲ
ਇਹਨਾਂ ਦਾ ਆਈਡੀਆਲੋਗ ਸਾਵਰਕਰ ਵੀ, ਇਹਨਾਂ ਦਾ ਆਈਡੀਆਲੋਗ ਗੋਲਵਲਕਰ ਵੀ, RSS ਦਾ, ਹਿੰਦੂਤਵੀਆਂ ਦਾ। ਇਹ ਕਹਿੰਦੇ ਸੀ ਕਿ ਵੀ ਭਾਰਤ ਦੇ ਵਿੱਚ ਘੱਟ ਗਿਣਤੀਆਂ ਦਾ ਫਾਈਨਲ ਹੱਲ ਉਹੀ ਹੈ ਜੋ ਨਾਜ਼ੀਆਂ ਨੇ ਯਹੂਦੀਆਂ ਦਾ ਕੀਤਾ। ਸੋ ਮੈਨੂੰ ਇਹ ਲੱਗਦਾ ਹੈ ਕਿ ਇੱਕੋ ਵੇਲੇ ਇਹਨਾਂ ਨੇ, ਜੇ ਅਸੀਂ ਮਨੀਪੁਰ 'ਚ ਦੇਖ ਰਹੇ ਹਾਂ ਕੀ ਚੱਲ ਰਿਹਾ, ਉੱਥੇ ਬਰਾਬਰ ਵਾਇਲੈਂਸ ਜਿਹੜੀ ਆ ਉਹ ਚੱਲ ਰਹੀ ਆ, ਹਥਿਆਰ ਉਹਨਾਂ ਦੇ ਕੋਲ ਨੇ, ਧਿਰਾਂ ਕੋਲ। ਹਰਿਆਣੇ 'ਚ ਇਹਨਾਂ ਨੇ ਬਿਲਕੁਲ ਮੁਸਲਮਾਨਾਂ ਦੇ ਖਿਲਾਫ ਫਰੰਟ ਖੋਲ੍ਹ ਦਿੱਤਾ ਹੈ। ਪੰਜਾਬ 'ਚ 31 ਥਾਵਾਂ ਦੇ ਉੱਤੇ NIA ਦੇ ਰੇਡ, ਹਰਿਆਣੇ ਦੇ ਸਿਰਸਾ ਦੇ ਵਿੱਚ ਔਰ ਪੰਜਾਬ ਦੇ ਵਿੱਚ, ਜਿਹਨੂੰ ਇੰਟਰਨੈਸ਼ਨਲ ਸਿੱਖਾਂ ਨਾਲ ਜੋੜ ਕੇ ਲੰਡਨ ਦੇ 19 ਮਾਰਚ ਦੇ ਪ੍ਰੋਟੈਸਟ ਨਾਲ ਮਲਟੀਪਲ ਇੱਕੋ ਹੀ ਤੀਰ ਨਾਲ ਕਿੰਨੇ ਨਿਸ਼ਾਨੇ ਫੁੰਡ ਰਹੇ ਨੇ। ਤੇ ਜੇ ਫਿਰ ਵੀ ਸਾਡੇ ਇੱਕ ਵੱਡੇ ਤਬਕੇ ਨੂੰ ਇਹ ਸਮਝ ਨਾ ਆਏ ਕਿ ਭਾਈ ਕੀ ਚੱਲ ਰਿਹਾ, ਤੇ ਫਿਰ ਜਿਹੜਾ ਉਹ ਅਸੀਂ ਖੁਦ ਹੀ ਆਪਣੇ ਗੁਨਾਹਗਾਰ ਹੈ ਕਿ ਜੇ ਅਸੀਂ ਇਸ ਸਾਰੇ ਨੂੰ ਸਮਝਣ ਤੋਂ ਇਨਕਾਰੀ ਹੋਈਏ ਜਾਂ ਦਿਮਾਗ ਬੰਦ ਕਰੀਏ ਜਾਂ ਮੰਨਣ ਤੋਂ ਇਨਕਾਰੀ ਹੋਈਏ ਕਿ ਭਾਈ ਇਹ ਹਾਲਾਤ ਕਿੱਧਰ ਨੂੰ ਜਿਹੜੇ ਨੇ ਉਹ ਖਿੱਚੇ ਜਾ ਰਹੇ ਨੇ। ਜੀ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਸਾਥ ਲੈਣਾ ਬ੍ਰੇਕ ਫਿਊਅਰਸ, ਤੁਸੀਂ ਇਸੇ ਤਰ੍ਹਾਂ ਜੁੜੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ। ਜੋ ਵਾਪਰਦਾ ਹੈ ਉਹ ਦਿਸਦਾ ਹੈ, ਉਸ ਦੇ ਪਿੱਛੇ ਬੜਾ ਕੁਝ ਅਣਦਿਸਿਆ ਰਹਿੰਦਾ ਹੈ। ਉਸ ਸੱਚ ਨੂੰ ਉਜਾਗਰ ਕਰਨ ਲਈ ਮੈਂ ਸੁਖਵਿੰਦਰ ਸਿੰਘ ਆ ਰਿਹਾ ਖਾਸ ਪ੍ਰੋਗਰਾਮ ਦਾ ਫਾਲਟ ਲਾਈਨਸ ਲੈ ਕੇ TV 84 ਤੇ ਸੋਮਵਾਰ ਤੋਂ ਸ਼ੁੱਕਰਵਾਰ ਰਾਤ 9:30 ਵਜੇ। ਵਿਊਅਰਸ, ਵੈਲਕਮ ਬੈਕ ਫਰਮ ਪ੍ਰੋਗਰਾਮ। ਸੋ ਗੱਲਬਾਤ ਕਰਨ ਜਾ ਰਹੇ ਹਾਂ ਕਿ ਚੀਨ ਤੇ ਪਾਕਿਸਤਾਨ ਨੇ ਸਾਂਝੇ ਤੌਰ ਤੇ CPEC ਦੀ ਜਿਹੜੀ 10ਵੀਂ ਵਰ੍ਹੇਗੰਢ ਇਸਲਾਮਾਬਾਦ ਵਿਖੇ ਮਨਾਈ ਹੈ ਔਰ ਚੀਨ ਦੇ ਜਿਹੜੇ ਡੈਲੀਗੇਸ਼ਨ ਨੇ ਪਾਕਿਸਤਾਨ ਨਾਲ ਆਪਣੀ ਮਜ਼ਬੂਤ ਸਿੱਕੇਬੰਦ ਦੋਸਤੀ ਦਾ ਇਜ਼ਹਾਰ ਕੀਤਾ। ਸੋ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ ਨੇ ਕਿਹਾ ਹੈ ਕਿ ਜੇ ਭਾਰਤ ਗੰਭੀਰਤਾ ਨਾਲ ਮਸਲੇ ਹੱਲ ਕਰਨਾ ਚਾਹੁੰਦਾ ਹੈ ਤਾਂ ਪਾਕਿਸਤਾਨ ਇਸ ਲਈ ਜਿਹੜਾ ਤਿਆਰ ਹੈ। ਸੋ ਭਾਰਤ ਨੇ ਇਸ ਆਫਰ ਨੂੰ ਪੂਰੀ ਤਰ੍ਹਾਂ ਠੁਕਰਾਉਂਦਿਆਂ ਕਿਹਾ ਹੈ ਕਿ ਪਾਕਿਸਤਾਨ ਦੀਆਂ ਮੋਮੋ ਠੱਗਣੀਆਂ ਹਨ ਇਹ ਗੱਲਾਂ। ਸੋ ਸਵਾਲ ਪੈਦਾ ਇਹ ਹੁੰਦਾ ਹੈ ਕਿ ਪਾਕਿਸਤਾਨ ਬਾਰ-ਬਾਰ ਗੱਲਬਾਤ ਦੀ ਆਫਰ ਕਰਕੇ ਭਾਰਤ ਨੂੰ ਕਿਉਂ ਚੰਬਲਾ ਰਿਹਾ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਇਸ ਵਿਸ਼ੇ ਤੇ ਗੱਲ ਕਰਨ ਤੋਂ ਪਹਿਲਾਂ ਅਸੀਂ ਇਹ ਦੱਸ ਦਈਏ ਕਿ ਜਦੋਂ ਇੱਕ ਪਾਸੇ ਇੰਡੀਅਨ ਸਟੇਟ ਦਾ ਇਹ ਜ਼ੋਰ ਲੱਗਾ ਹੋਇਆ ਕਿ 15 ਅਗਸਤ ਤੋਂ ਪਹਿਲਾਂ ਔਰ ਖ਼ਾਸ ਤੌਰ ਤੇ ਕਿਉਂਕਿ 12 ਅਗਸਤ ਦਾ ਦਿਨ ਹੁਣ ਭਾਈ ਅਵਤਾਰ ਸਿੰਘ ਖੰਡਾ ਦੀ ਕ੍ਰਿਮੇਸ਼ਨ ਦਾ ਵੀ ਫਾਈਨਲ ਨੀਅਤ ਹੋਇਆ, ਇੱਕ ਡਰ ਦਾ ਮਾਹੌਲ ਬਾਹਰ ਪੈਦਾ ਕੀਤਾ ਜਾਏ ਜਿਵੇਂ 31 ਰੇਡ ਉਹਨਾਂ ਨੇ ਕੀਤੇ ਨੇ ਔਰ ਉਸ ਦੇ ਨਾਲ ਉਹ ਡਿਸਕਰੇਜ ਵੀ ਕਰਨਾ ਚਾਹੁੰਦੇ ਨੇ ਵੀ ਜਿਹੜੇ ਪ੍ਰੋਟੈਸਟ ਅਮੂਮਨ 15 ਅਗਸਤ ਦੇ ਮੌਕੇ ਦੇ ਉੱਤੇ ਭਾਰਤੀ ਐਮਬੈਸੀਆਂ, ਹਾਈ ਕਮਿਸ਼ਨ, ਕੌਂਸਲੇਟਾਂ ਦੇ ਬਾਹਰ ਹੁੰਦੇ ਨੇ ਉਹ ਨਾ ਹੋ ਸਕਣ। ਕੁਝ ਹਾਲਤਾਂ ਦੇ ਵਿੱਚ ਉਹਨਾਂ ਨੇ ਲੋਕਲ ਐਡਮਿਨਿਸਟ੍ਰੇਸ਼ਨ ਦੇ ਉੱਤੇ ਇੰਨਾ ਕੁ ਦਬਾਅ ਬਣਾਇਆ ਹੋਇਆ ਉਹਨਾਂ ਦੇ ਹਾਈ ਕਮਿਸ਼ਨ ਜਾਂ ਕੌਂਸਲੇਟਸ ਨੇ ਕਿ ਜਿਹੜੇ ਆਮ ਹਾਲਤਾਂ ਦੇ ਵਿੱਚ ਤੁਹਾਨੂੰ ਪਰਮਿਸ਼ਨ ਮਿਲ ਜਾਂਦੀ ਹੈ ਕਿ ਤੁਸੀਂ ਗੈਦਰਿੰਗ ਇਨ ਫਰੰਟ ਆਫ ਕੌਂਸਲੇਟ ਜਾਂ ਹਾਈ ਕਮਿਸ਼ਨ ਕਰ ਸਕਦੇ ਹੋ ਔਰ ਮਾਰਚਿੰਗ ਵੀ ਤੁਹਾਡੇ ਕੋਲ ਹੁੰਦੀ ਹੈ, ਸਾਊਂਡ ਦਾ ਇਸਤੇਮਾਲ ਵੀ ਹੁੰਦਾ ਹੈ। ਇਸ ਵਾਰ ਕੁਝ ਮੁਲਕਾਂ ਦੇ ਵਿੱਚ ਜਿੱਦਾਂ ਦੀਆਂ ਖਬਰਾਂ ਸਾਡੇ ਕੋਲ ਨੇ ਕਾਫੀ ਤੰਗ ਦਸਤੀ ਹੈ, ਪੁਲਿਸ ਜਿਹੜੀ ਆ ਉਹ ਕਾਫੀ ਜਿਹੜੀ ਆ ਉਹਦਾ ਡਿਫੈਂਸਿਵ ਉਹਨਾਂ ਨੇ ਕੀਤੀ ਹੋਈ ਹੈ ਕਿਉਂਕਿ ਖਾਲਿਸਤਾਨ ਰੈਫਰੈਂਡਮ ਦੇ ਇਹ ਸਾਰੇ ਕੰਟੈਕਸਟ ਦੇ ਵਿੱਚ ਜਿੰਨਾ ਦਬਾਅ ਉਹਨਾਂ ਹਕੂਮਤਾਂ ਦੇ ਉੱਤੇ ਭਾਰਤੀ ਸਰਕਾਰ ਨੇ ਲਿਆਂਦਾ, ਹੁਣ ਬਾਰ-ਬਾਰ ਉਹ ਕਿਸੇ ਵੀ ਪੀਸਫੁਲ ਪ੍ਰੋਟੈਸਟ ਨੂੰ ਵੀ ਦਹਿਸ਼ਤਗਰਦੀ ਦੇ ਨਾਲ ਜੋੜ ਕੇ ਜਿਹੜੇ ਨੇ ਉਹ ਬਿਆਨਦੇ ਨੇ ਔਰ ਜ਼ਾਹਰ ਹੈ ਕਿ ਲੋਕਲ ਜਿਹੜੇ ਹੁੰਦੇ ਨੇ ਉਹਨਾਂ ਜਿਹਦਾ ਦਬਾਅ ਤੁਹਾਡੇ ਨਾਲ ਇੱਕ ਦੋ ਵਾਰ ਪਿਆ ਹੁੰਦਾ ਪੁਲਿਸ ਜਾਂ ਦੂਜਿਆਂ ਦੇ ਨਾਲ ਲੋਕਲ, ਉਹ ਤੁਹਾਡੇ ਗਰੁੱਪ ਦੀ ਕ੍ਰੈਡੀਬਿਲਿਟੀ ਨੂੰ ਸਮਝ ਆਉਂਦੇ ਨੇ, ਫਿਰ ਦਿੱਕਤ ਨਹੀਂ ਹੁੰਦੀ। ਜਿਵੇਂ ਅਸੀਂ ਅਮਰੀਕਾ 'ਚ ਹੁਣ ਵਾਸ਼ਿੰਗਟਨ ਹੋਏ, ਨਿਊਯਾਰਕ ਹੋਏ, ਸੈਨ ਫਰਾਂਸਿਸਕੋ ਹੋਏ ਜਾਂ ਸ਼ਿਕਾਗੋ ਹੋਏ, ਜਦੋਂ ਪ੍ਰੋਟੈਸਟ ਹੁੰਦੇ ਨੇ ਸ਼ੁਰੂ 'ਚ ਮੈਨੂੰ ਯਾਦ ਹੈ ਕਿ ਵੀ 80ਵਿਆਂ 'ਚ ਜਦੋਂ ਇੱਥੇ ਪ੍ਰੋਟੈਸਟ ਦੇ ਲਈ ਤਾਂ ਬਹੁਤ ਵਾਰ ਇੱਕ ਖੌਫ ਇੰਡੀਅਨਸ ਨੇ ਕ੍ਰੀਏਟ ਕੀਤਾ ਹੋਇਆ ਸੀ। ਕਈ ਵਾਰੀ ਸ਼ੁਰੂ 'ਚ ਅਸੀਂ ਘੋੜ ਚੜੇ ਵੀ ਦੇਖੇ ਨੇ ਕਿ ਬਈ ਪੁਲਿਸ ਵਾਲੇ ਹੁੰਦੇ ਸੀ ਮਾਊਂਟਡ, ਤੁਹਾਡੀਆਂ ਕਈ ਮੀਟਿੰਗਸ ਹੁੰਦੀਆਂ ਸੀ ਜਦੋਂ ਤੁਸੀਂ ਪਰਮਿਸ਼ਨ ਲੈਣੀ ਹੈ
ਕਿੰਨੇ ਹੋਣਗੇ, ਕੀ ਹੋਏਗਾ, ਸਵਾਲਾਂ ਦਾ ਸਿਲਸਿਲਾ ਹੁੰਦਾ ਸੀ, ਵੁੱਡ ਯੂ ਕੋਰਟ ਅਰੈਸਟ, ਵੁੱਡ ਯੂ ਦਿਸ ਦੈਟ। ਲੇਕਿਨ ਇਵੈਂਚੁਅਲੀ ਕਿਉਂਕਿ ਅਸੀਂ ਤਾਂ ਪਹਿਲੇ ਦਿਨ ਤੋਂ ਹੀ ਇਹ ਮੰਨ ਕੇ ਤੁਰੇ ਕਿ ਅਸੀਂ ਭਾਰਤ ਦੇ ਕਿਸੇ ਵੀ ਕਾਨੂੰਨ ਨੂੰ ਨਹੀਂ ਮੰਨਣਾ, ਪਰ ਜਿਨ੍ਹਾਂ ਮੁਲਕਾਂ 'ਚ ਅਸੀਂ ਕਾਨੂੰਨ ਦੀ ਜ਼ਾਤ 'ਚ ਰਹਿੰਦੇ ਆਂ ਹੀ ਜਿਹੜਾ ਉਹ ਕੰਮ ਕਰਨਾ। ਔਰ ਇਸ ਲਈ ਅਸੀਂ ਉਹਨਾਂ ਨੂੰ ਇਹ ਸ਼ੋਰ ਕਰਦੇ ਰਹੇ ਹਮੇਸ਼ਾ ਹੀ ਕਿ ਸਾਡੇ ਬਿਲਕੁਲ ਪੀਸਫੁਲ ਪ੍ਰੋਟੈਸਟ ਹੁੰਦੇ ਨੇ, ਅਸੀਂ ਨਾ ਕੋਈ ਜਿਹੜਾ ਉਹ ਵਾਇਲੇਟ ਕਰਾਂਗੇ, ਜਿਹੜੀ ਥਾਂ ਸਾਨੂੰ ਅਲਾਟ ਕੀਤੀ ਜਾਏਗੀ ਔਰ ਉਸ ਦੇ ਲਈ ਜੋ ਵੀ ਜ਼ਰੂਰੀ ਟੈਕਨੀਕੈਲਿਟੀਜ਼ ਨੇ ਉਹ ਅਸੀਂ ਪੂਰੀਆਂ ਕਰਦੇ ਸੀ। ਸੋ 4-5 ਸਾਲ ਉਹਨਾਂ ਦੀ ਨਜ਼ਰ ਵੀ ਰਹੀ, ਉਹਨਾਂ ਦੀ ਫਿਰ ਹੁਣ ਤਾਂ ਇਸ ਹੱਦ ਤੱਕ ਚਲਾ ਗਿਆ ਕਿ ਬਹੁਤ ਵਾਰ ਉਹਨਾਂ ਦੇ 2-3 ਬੰਦੇ ਹੀ ਹੁੰਦੇ ਨੇ ਜਿਹੜੇ ਉਹ ਵੀ ਸਾਰਜੈਂਟ ਕਈ ਵਾਰੀ ਤੁਹਾਨੂੰ ਜਿੱਥੋਂ ਤੱਕ ਤੁਹਾਨੂੰ ਉਹਨਾਂ ਨੇ ਨਹੀਂ ਵੀ ਅਲਾਉ ਕੀਤਾ ਹੁੰਦਾ ਉੱਥੇ ਵੀ ਆ ਲੈਣ ਦਿੰਦੇ ਨੇ ਜੇ ਤੁਸੀਂ ਟ੍ਰੈਫਿਕ ਨੂੰ ਨਾ ਰੋਕ ਰਹੇ ਹੋ, ਕਿਉਂਕਿ ਉਹਨਾਂ ਨੂੰ ਪਤਾ ਹੁੰਦਾ ਹੈ ਜਾਂ ਪਤਾ ਹੈ ਕਿ ਵੀ ਇਹਨਾਂ ਨੇ ਪੀਸਫੁਲ ਹੋਣਾ। ਸੋ ਮੈਂ ਸਮਝਦਾ ਹਾਂ ਵੀ ਜਿੱਥੇ ਜਿੱਥੇ ਵੀ ਇਹ ਸਮੱਸਿਆ ਜਿਹਨਾਂ ਮੁਲਕਾਂ 'ਚ ਆ ਰਹੀ ਹੈ ਜਾਂ ਪੁਲਿਸ ਦਾ ਟਫ ਹੈ ਜਾਂ ਕਈ ਵਾਰ ਇਮੀਡੀਏਟ ਵੈਨਿਊ ਦੀ ਥਾਂ ਉਹ 2 ਸੜਕਾਂ ਪਿੱਛੇ ਤੁਹਾਨੂੰ ਪੁਸ਼ ਕਰ ਰਹੇ ਨੇ। ਸੋ ਇਹ ਸਾਡੇ ਲੰਬੇ ਹਿੱਤ 'ਚ ਹੈ ਕਿ ਅਸੀਂ ਕਿਉਂਕਿ ਜੇ ਇਹਨਾਂ ਮੁਲਕਾਂ ਦੇ ਵਿੱਚ ਰਹਿੰਦੇ ਆ ਅਸੀਂ ਇਹਨਾਂ ਦੀ ਹਮਦਰਦੀ ਲੈਣੀ ਹੈ ਤੇ ਸਾਨੂੰ ਇਸ ਸਟੇਜ ਦੇ ਉੱਤੇ ਇਹਨਾਂ ਨੂੰ ਪੈਨਿਕ ਕੀਤਾ ਹੋਇਆ। ਸੋ ਉਹਦੇ 'ਚ ਅਸੀਂ ਕੋਆਪਰੇਟਿਵ ਲਾਈਨ ਰੱਖੀਏ ਬਜਾਏ ਕਿ ਅਸੀਂ ਇਹ ਰੱਖੀਏ ਵੀ ਨਹੀਂ ਅਸੀਂ ਇਹ ਕਰਨਾ ਹੀ ਕਰਨਾ, ਕਿਉਂਕਿ ਦੇਖੋ ਇਹ ਲੜਾਈ ਲੰਬੀ ਹੈ, ਦੁਸ਼ਮਣ ਸਾਡਾ ਬੜਾ ਕਮੀਨਾ ਕਪਟੀ ਉਹੀ ਉਹ ਸਾਨੂੰ ਸਾਬਤ ਕਰਨਾ ਚਾਹੁੰਦਾ। ਇੱਥੋਂ ਦੀਆਂ ਲਾ ਐਨਫੋਰਸਮੈਂਟ ਦੇ ਨਾਲ ਜੇ ਅਸੀਂ ਭਿੜਾਂਗੇ ਕੋਈ ਵੀ ਪਾਰਟ ਹੁੰਦਾ ਹੈ 2-4 ਜਿਹੜੇ ਨੇ ਉਹਨਾਂ ਨੂੰ ਉਹ ਅਰੈਸਟ ਕਰ ਰਹੇ ਹੁੰਦੇ ਨੇ, ਉਹੀ ਉਹਨਾਂ ਨੇ ਪੁੱਠੀਆਂ ਤਕੜੀਆਂ ਲਾਈਆਂ ਦੀਆਂ ਫੋਟੋਆਂ ਇੰਡੀਅਨ ਮੀਡੀਆ ਦੇ ਚਲਾ ਕੇ ਪੰਜਾਬ ਵਾਲਿਆਂ ਨੂੰ ਤਾਂ ਬਹੁਤਾ ਪਤਾ ਹੀ ਨਹੀਂ ਲੱਗਦਾ ਹੈ ਵੀ ਕੀ ਹੋ ਰਿਹਾ। ਆ ਹੁਣ ਜਿਵੇਂ ਨਿਊਯਾਰਕ ਪੁਲਿਸ ਨੇ ਉਹਨਾਂ ਦੇ ਇੱਕ ਆਪਣੇ ਰੈਗੂਲੇਸ਼ਨਸ ਨੇ ਕਿ ਜੀ ਕਿਹਨੂੰ ਪਰਮਿਸ਼ਨ ਦੇਣੀ ਹੈ ਜਿਹੜੀ ਦਾੜੀ ਜਾਂ ਪੱਗ ਦੀ ਜਾਂ ਹਾਲਾਂ ਬਹੁਤ ਸਾਰੀਆਂ ਪਿਛਲੇ ਮੇਅਰ ਦੇ ਵੇਲੇ ਜਿਹੜੀਆਂ ਨੇ ਉਹ ਛੋਟਾਂ ਮਿਲੀਆਂ ਨੇ। ਹੁਣ ਅਕਾਲ ਤਖਤ ਦਾ ਜਥੇਦਾਰ ਵੀ ਬਿਆਨ ਦੇ ਰਿਹਾ, ਦੂਜੇ ਵੀ ਅਸੀਂ ਨਿਊਯਾਰਕ ਪੁਲਿਸ ਨੂੰ ਕਹਿਣਾ ਚਾਹੁੰਦੇ ਹਾਂ ਸਾਡੀਆਂ ਇੰਨੀਆਂ ਕੁਰਬਾਨੀਆਂ ਅਸੀਂ ਉਹਨਾਂ ਨੂੰ ਕੋਈ ਪਤਾ ਨਹੀਂ ਹੈ ਬਾਹਰਲੇ ਸਿਸਟਮ ਕਿਵੇਂ ਕੰਮ ਕਰਦੇ ਨੇ। ਇਸੇ ਤਰ੍ਹਾਂ ਜਦੋਂ ਇੰਡੀਅਨ ਮੀਡੀਆ ਇਸ ਕਿਸਮ ਦੀਆਂ ਗਲਤ ਖਬਰਾਂ ਉੱਤੇ ਪਲਾਂਟ ਕਰਦਾ ਤੇ ਉਹ ਵੈਸੇ ਹੀ ਜਿਹੜੇ ਨੇ ਉਸ ਕਿਸਮ ਦੇ ਖੌਫਜ਼ਦਾ ਹੋਣ 'ਚ ਵੀ ਮਿੰਟ ਨਹੀਂ ਲੱਗਦਾ ਉਹਨਾਂ ਨੂੰ। ਸੋ ਅਸੀਂ ਇਹੀ ਅਪੀਲ ਕਰਾਂਗੇ ਆਪਣੇ ਵੀਰਾਂ ਭੈਣਾਂ ਨੂੰ, ਪ੍ਰੋਟੈਸਟ ਜ਼ਰੂਰ ਕਰੋ। ਜੇ ਤੁਹਾਨੂੰ ਈਵਨ ਮੌਕੇ ਤੇ ਨਹੀਂ ਵੀ ਡੇਟ ਉਹ ਦਿੰਦੇ ਇੱਕ ਦਿਨ ਅੱਗਾ ਪਿੱਛਾ ਕਰ ਲਓ, ਕਿਉਂਕਿ ਸਾਡੇ ਲਈ 15 ਅਗਸਤ 26 ਜਨਵਰੀ ਤਾਂ ਹੈ ਹੀ ਕਾਲੇ ਦਿਨ ਨੇ, ਲੇਕਿਨ ਹੁਣ ਤਾਂ ਹਰ ਦਿਨ ਕਾਲਾ ਹੈ। ਸੋ ਉਹਦੇ ਲਈ ਕੋਈ ਜ਼ਰੂਰੀ ਨਹੀਂ ਔਰ ਸ਼ਰਤਾਂ 'ਚ ਰਹਿ ਕੇ ਇਸ ਸਟੇਜ ਦੇ ਉੱਤੇ, ਕਿਉਂਕਿ ਵਕਤ ਆਏਗਾ ਇਹੀ ਹਕੂਮਤਾਂ ਖਾਲਿਸਤਾਨ ਨੂੰ ਰੈਕਗਨਾਈਜ਼ ਵੀ ਕਰਨਗੀਆਂ, ਕਿਉਂਕਿ ਇਹ ਜਿਹੜਾ ਝੂਠ ਦੇ ਬੱਦਲ ਵਕਤੀ ਤੌਰ ਤੇ ਸੂਰਜ ਨੂੰ ਵੀ ਘੇਰ ਲੈਂਦੇ ਨੇ, ਐਂ ਲੱਗਦਾ ਹੈ ਕਿ ਵੀ ਸੂਰਜ ਨਹੀਂ ਨਿਕਲੇਗਾ। ਸੋ ਮੈਂ ਇਹੀ ਅਪੀਲ ਕਰਾਂਗਾ ਕਿ ਕੋਈ ਵੀ ਐਸਾ ਕੰਮ ਅਸੀਂ ਨਾ ਕਰੀਏ, ਪੂਰਾ ਪੀਸਫੁਲੀ ਸਾਡਾ ਪਾਰਟ ਹੋਣਾ ਚਾਹੀਦਾ ਹੈ, ਵੈਲ ਵਿਦਨ ਦਾ ਐਂਬਿਟ ਆਫ ਲਾਅ। ਔਰ ਜਦੋਂ ਤੁਹਾਨੂੰ ਆ ਕੇ ਉਹ ਭੜਕਾਟ ਪੈਦਾ ਕਰਦੇ ਨੇ ਜਿਹੜੀ ਨਵੀਂ ਸਟ੍ਰੈਟਜੀ RSS ਨੇ ਪਿਛਲੇ ਕੁਝ ਸਮੇਂ ਤੋਂ ਸ਼ੁਰੂ ਕੀਤੀ ਹੈ ਤੇ ਉਹਦੇ 'ਚ ਵੀ ਅਸੀਂ ਭੜਕਾਟ 'ਚ ਨਾ ਆਈਏ। ਹਾਲਾਂ ਸਾਨੂੰ ਲੱਗਦਾ ਹੈ ਕਿ ਵੀ ਉਹਨਾਂ ਨੂੰ ਅਸੀਂ ਚਾਟਾ ਛਕਾ ਦਿੱਤਾ ਹੈ, ਪਰ ਉਹ ਵੀ ਸਾਡੇ ਹੱਕ 'ਚ ਨਹੀਂ ਜਾਂਦਾ। ਸੋ ਇਹ ਸਾਡੀ ਪੁਰਜ਼ੋਰ ਬੇਨਤੀ ਹੈ ਆਪਣੇ ਭਰਾਵਾਂ ਭੈਣਾਂ ਨੂੰ। ਲੜਾਈ ਲੰਬੀ ਹੈ, ਦੁਸ਼ਮਣ ਦੇ ਜਿਹੜਾ ਹੈ ਉਸ ਪੈੜ ਚਾਲ ਨੂੰ ਵੀ ਦੇਖੀਏ ਕਿੱਧਰ ਨੂੰ ਜਾ ਰਿਹਾ ਔਰ ਉਹਦੇ ਮੁਤਾਬਕ ਹੀ ਅਸੀਂ ਆਪਣੀ ਸਟ੍ਰੈਟਜੀ ਵੀ ਬਣਾਈ ਹੈ, ਕਿਉਂਕਿ ਸਿਸਟਮ ਦੇ ਵਿੱਚ ਇਨਸਾਈਡਰ ਜਿਹੜੇ ਨੇ, ਜੇ ਹੁਣ ਆਸਟ੍ਰੇਲੀਆ ਦੇ ਵਿੱਚ 5-6 ਮੈਂਬਰ ਪਾਰਲੀਮੈਂਟ ਕਿਸਾਨ ਮੂਵਮੈਂਟ ਵੇਲੇ ਜਾਂ ਭਾਈ ਅੰਮ੍ਰਿਤਪਾਲ ਸਿੰਘ ਦੀ ਗ੍ਰਿਫਤਾਰੀ ਵੇਲੇ ਜਾਂ ਦੂਸਰੇ ਉਹ ਸਾਹਮਣੇ ਨਿਤਰੇ ਨੇ, ਅਮਰੀਕਾ 'ਚ ਅਸੀਂ 50 ਤੋਂ ਜ਼ਿਆਦਾ ਕਾਂਗਰਸਮੈਨ ਸਿੱਖ ਕਾਕਸ ਦਾ ਹਿੱਸਾ ਨੇ, ਕੈਨੇਡਾ ਦੇ ਪ੍ਰਾਈਮ ਮਿਨਿਸਟਰ ਸਮੇਤ ਨਿਕਲੇ ਨੇ। ਸੋ ਮਤਲਬ ਇਹ ਹੈ ਵੀ ਇੱਥੇ ਉਹ ਗੁੱਡਵਿਲ ਅਰਨ ਕੀਤੀ ਹੈ ਸਾਡਿਆਂ ਨੇ। ਸੋ ਇਹ ਸਾਡੀ ਬੇਨਤੀ ਹੈ। ਹੁਣ ਗੱਲ ਪਾਕਿਸਤਾਨ ਦੀ ਕਰੀਏ। ਹਾਲਾਂ ਸਾਡੇ ਪਾਕਿਸਤਾਨੀ ਵੀਰ ਭੈਣਾਂ ਕਈ ਵਾਰੀ ਕਹਿਣਗੇ ਕਿ ਜੀ ਤੁਸੀਂ ਹੁਣ ਬਹੁਤ ਘੱਟ ਗੱਲ ਕਰਦੇ ਹੋ। ਮੈਂ ਕਿਹਾ ਜੀ ਮੈਨੂੰ ਦੁੱਖ ਹੀ ਹੁੰਦਾ ਜਦੋਂ ਮੈਂ ਦੇਖਦਾ ਉੱਥੋਂ ਦੇ ਹਾਲਾਤ ਨੂੰ, ਔਰ ਅਸੀਂ ਸਮਝਦੇ ਹਾਂ ਕਿ ਵੀ ਪਾਕਿਸਤਾਨ ਦਾ ਫਿਊਚਰ ਲੋਕਾਂ ਨੇ ਡਿਸਾਈਡ ਕਰਨਾ ਹੈ। ਇਸ ਲਈ ਮੈਂ ਜਿਹੜੀਆਂ ਉਹਨਾਂ ਦੀਆਂ ਸਿਆਸੀ ਧਿਰਾਂ ਨੇ ਉਹਨਾਂ ਦੇ ਉੱਤੇ ਟਿੱਪਣੀ ਕਰਨ ਨੂੰ ਅਵੋਇਡ ਕਰਦਾ ਆਲਵੇਜ਼। ਪਰ ਇਹ ਖਬਰ ਜਦੋਂ ਮੈਂ ਇਹ ਦੇਖੀ ਕਿ ਵੀ CPEC ਚਾਈਨਾ ਪਾਕਿਸਤਾਨ ਇਕਨੋਮਿਕਲ ਕੋਰੀਡੋਰ ਅੱਜ ਤੋਂ ਠੀਕ 10 ਸਾਲ ਪਹਿਲਾਂ ਚਾਈਨਾ ਨੇ ਇਹ ਵੱਡਾ ਉਹਨਾਂ ਦਾ ਡ੍ਰੀਮ ਪ੍ਰੋਜੈਕਟ ਹੈ, 380 ਬਿਲੀਅਨ ਡਾਲਰ ਰੱਖੇ ਨੇ, 70 ਬਿਲੀਅਨ ਡਾਲਰ ਦੇ ਕਰੀਬ ਪਾਕਿਸਤਾਨ ਲਈ, ਕਿਉਂਕਿ ਇਹ ਸਾਰੇ ਪਾਸਿਓਂ ਨਿਕਲ ਕੇ ਸੈਂਟਰਲ ਏਸ਼ੀਆ, ਸਾਊਥ ਈਸਟ ਏਸ਼ੀਆ ਔਰ ਫਿਰ ਅਫਰੀਕਾ, ਯੂਰਪ ਤੱਕ
ये रेल और पानी और जहाज़ और सारा लिंक पाकिस्तान जिहड़ा चाइना दा बहुत वड्डा ये प्रोजैक्ट है और बहुत सारा जो चाइना नूं घेरन दी लाइन भी है पश्चिमी ताकतां वालों, तो उहदा एक वड्डा कारण ये भी बनया। और जदों उन्होंने लॉन्च किया सी ये इकनॉमिकल कॉरीडोर, ਉਹਦੇ 'ਚ 140 ਦੇ ਕਰੀਬ ਮੁਲਕਾਂ ਦੇ ਨੁਮਾਇੰਦੇ ਜਿਹੜੇ ਨੇ, ਜਿਹਨਾਂ 'ਚ ਯੂਰਪੀਅਨ ਮੁਲਕ ਵੀ ਸੀ, ਉਹ ਸ਼ਾਮਲ ਹੋਏ ਸੀ। ਔਰ ਪਾਕਿਸਤਾਨ ਕਰੂਸ਼ਲ ਹੈ ਕਿਉਂਕਿ ਜਦੋਂ ਅਸੀਂ ਸਿੰਗਕਿਆਂਗ ਤੋਂ ਗਵਾਦਰ ਪੋਰਟ ਦੇਖਦੇ ਹਾਂ, ਕਿਉਂਕਿ ਚਾਈਨਾ ਦੇ ਨਿਕਲਦੇ ਹਾਂ, ਉੱਥੋਂ ਹੀ ਅੱਗੇ ਜਿਹੜੇ ਸੈਂਟਰਲ ਏਸ਼ੀਆ ਦੇ ਰਿਪਬਲਿਕਸ ਤੱਕ ਥਾਂ ਜਾਂਦੀ ਹੈ। ਔਰ ਇਹੀ ਕਾਰਨ ਹੈ ਕਿ ਜਿਉਂ-ਜਿਉਂ ਇਸ ਪ੍ਰੋਜੈਕਟ ਦੀ ਗੱਲ ਹੁੰਦੀ ਹੈ ਤਿਉਂ-ਤਿਉਂ ਇੰਡੀਅਨ ਏਜੰਸੀਆਂ ਰਾਅ ਸਮੇਤ ਪਾਕਿਸਤਾਨ ਦੇ ਵਿੱਚ ਦਹਿਸ਼ਤਗਰਦੀ ਦੀਆਂ ਘਟਨਾਵਾਂ ਨੂੰ ਜਿਹੜੀਆਂ ਨੇ ਉਹ ਬਹੁਤ ਤੇਜ਼ ਕਰ ਰਹੀਆਂ। ਹੁਣ ਉਸੇ ਹੀ ਜਿਹੜਾ ਇਹ ਚਾਈਨਾ ਪਾਕਿਸਤਾਨ ਇਕਨੋਮਿਕਲ ਕੋਰੀਡੋਰ ਦੀ 10ਵੀਂ ਐਨੀਵਰਸਰੀ ਦੇ ਮੌਕੇ ਇਸਲਾਮਾਬਾਦ ਦੇ ਵਿੱਚ ਚਾਈਨਾ ਦੇ ਡਿਪਟੀ ਪ੍ਰੀਮੀਅਰ ਜਿਹੜੇ ਨੇ ਉਹ ਡੈਲੀਗੇਸ਼ਨ ਲੈ ਕੇ ਆਏ ਹੋਏ ਸੀ। ਸ਼ੀ ਜਿਨਪਿੰਗ ਦਾ ਖਾਸ ਮੈਸੇਜ ਸੀ। ਔਰ ਉਸ ਤੋਂ ਠੀਕ ਇੱਕ ਦਿਨ ਪਹਿਲਾਂ ਜਿਸ ਨੂੰ ਅਸੀਂ ਜਦੋਂ ਬਾਬਾ ਫਰੀਦ ਜੀ ਦਾ ਇਹ ਅਸੀਂ ਸ਼ਲੋਕ ਪੜ੍ਹਦੇ ਹਾਂ ਕਿ ਫਰੀਦਾ ਲੋੜੈ ਦਾਖ ਬਿਜੌਰੀਆਂ ਕਿੱਕਰ ਬੀਜੇ ਜੱਟ ਹੰਡਾ ਉਨ ਕਤਾਏ ਦਾ ਪੈਂਦਾ ਲੋੜੈ ਪੱਟ। ਤੇ ਬਿਜੌਰ ਜਿਹੜਾ ਇਹ ਬਿਜੌੜ ਹੈ, ਇਹ ਇੱਕ ਏਜੰਸੀ ਏਰੀਆ ਸੀ, ਹੁਣ ਖੈਬਰ ਪਖਤੂਨਖਵਾ ਦਾ ਏਰੀਆ। ਔਰ ਉਸ ਏਰੀਆ ਦੇ ਵਿੱਚ ਬਿਜੌੜ ਦੇ ਵਿੱਚ ਇੱਕ ਸਿਆਸੀ ਜਲਸਾ ਜਿਹੜਾ ਕਿ ਉਹਨਾਂ ਦੀ ਲੋਕਲ ਜਿਹੜੀ ਹੈ ਉਹ ਇਸਲਾਮਿਕ ਪਾਰਟੀ ਹੈ, ਉਹਦੇ 'ਚ ਧਮਾਕਾ ਹੋਇਆ, 60-70 ਦੇ ਕਰੀਬ ਲੋਕ ਮਾਰੇ ਗਏ, ਬਹੁਤ ਸਾਰੇ ਜ਼ਖਮੀ ਹੋਏ। ਹੁਣ ਉਹਦੀ ਤੁਸੀਂ ਟਾਈਮਿੰਗ ਦੇਖੋਗੇ, ਕਿਉਂਕਿ ਤੁਸੀਂ ਇਹ ਦੇਖੋਗੇ ਕਿ ਵੀ ਕਦੇ ਗਵਾਦਰ ਦੇ ਵਿੱਚ ਇਹ ਵਾਇਲੈਂਸ, ਉਹ ਜਿਹੜੀ ਸੋ ਕਾਲਡ ਬਲੋਚਿਸਤਾਨ ਲਿਬਰੇਸ਼ਨ ਆਰਮੀ ਜਿਹਨੂੰ ਇੰਡੀਆ ਦੀ ਰਾਹ ਨੇ ਖੜਾ ਕੀਤਾ ਹੋਇਆ, ਕੁਲਭੂਸ਼ਣ ਯਾਦਵ ਕਿਸ ਕਿਸਮ ਦਾ ਉੱਥੇ ਜਿਹੜਾ ਉਹ ਆਪਣਾ ਨੈਟਵਰਕਿੰਗ ਸਪਾਈਂਗ ਦਾ ਫੈਲਾ ਰਿਹਾ ਸੀ। ਇਹ ਬਜੌੜ ਵਾਲੀ ਘਟਨਾ ਵੀ ਉਸ ਤੋਂ ਠੀਕ ਪਹਿਲਾਂ। ਲੇਕਿਨ ਚਾਈਨਾ ਦਾ ਡੈਲੀਗੇਸ਼ਨ ਔਰ ਸ਼ੀ ਜਿਨਪਿੰਗ ਦਾ ਮੈਸੇਜ, ਪ੍ਰੈਜ਼ੀਡੈਂਟ ਸ਼ੀ ਜਿਨਪਿੰਗ ਸੇਜ਼ ਚਾਈਨਾ ਵਿਲ ਆਲਵੇਜ਼ ਸਟੈਂਡ ਫਰਮਲੀ ਵਿਦ ਪਾਕਿਸਤਾਨ, ਹੇਲਸ ਦ ਰੋਲ ਆਫ ਸੀਪੈਕ ਪ੍ਰੋਜੈਕਟਸ। ਉਹਨਾਂ ਨੇ ਕਿਹਾ ਜੀ ਅਸੀਂ ਜਿਹੜਾ ਹੈ ਉਹ ਪੱਕੇ ਤੌਰ ਤੇ ਪਾਕਿਸਤਾਨ ਦੇ ਨਾਲ ਖਲੋਤੇ हैं, ਸਾਡੀ ਆਲ ਵੈਦਰ ਫਰੈਂਡਸ਼ਿਪ ਹੈ ਔਰ ਚਾਈਨਾ ਵਿਲ ਕੰਟੀਨਿਊ ਟੂ ਵਰਕ ਵਿਦ ਪਾਕਿਸਤਾਨ to take their strategic ties to new heights, she said, as the two countries celebrated the 10th anniversary of the launch of ambitious CPEC infrastructure project in Islamabad। फिर उन्होंने ये कहा कि भाई ये असी दहाके नूं जिहड़ा है वो याद कर रहे हैं और असी चाइना विल वर्क विद पाकिस्तान टू एम फॉर हाई स्टैंडर्ड sustainable and livelihood enhancing outcomes and further build the CPEC into exemplary project of high quality belt and road cooperation। ਹੁਣ ਇਸ ਮੌਕੇ ਦੇ ਉੱਤੇ ਬਹੁਤ ਅੱਛੇ ਮਾਹੌਲ 'ਚ ਦੋਨੋਂ ਮੁਲਕਾਂ ਨੇ ਕੀਤਾ ਔਰ ਪਤਾ ਨਹੀਂ ਕਿਉਂ ਇਹ ਪਾਕਿਸਤਾਨ ਨੂੰ ਕੋਈ ਉਹਨਾਂ ਦੇ ਹੈੱਡ ਜਿਹੜੇ ਨੇ ਜਾਂ ਦੂਜੇ ਉਹਨਾਂ ਨੂੰ ਕੋਈ ਦੌਰਾ ਪੈਂਦਾ ਕਿ ਵੀ ਜੀ ਇੰਡੀਆ ਨਾਲ ਦੋਸਤੀ ਦੀ ਔਰ ਦੂਜੀ। ਔਰ ਉਹਦੇ 'ਚ ਹੁਣ ਸ਼ਾਹਬਾਜ਼ ਸ਼ਰੀਫ ਨੇ ਕਿਹਾ ਕਿ ਜੀ ਵੀ ਆਰ ਪ੍ਰੀਪੇਅਰਡ ਟੂ ਟਾਕ ਵਿਦ ਇੰਡੀਆ provided the neighbor is serious to talk about serious matters on the table। ਕਿ ਜੀ ਸੀਰੀਅਸ ਮੈਟਰ ਸੀਰੀਅਸ ਅਸੀਂ ਗੱਲਬਾਤ ਲਈ ਤਿਆਰ। ਵੀ ਤੁਸੀਂ ਕਿਉਂ ਇਸ ਕਿਸਮ ਦੀਆਂ ਆਪਣੇ ਆਪ ਨੂੰ ਇੱਕ ਕਮਜ਼ੋਰ ਪੋਜੀਸ਼ਨ 'ਚ, ਤੁਹਾਡੀ ਚਾਈਨਾ ਤੁਹਾਡੇ ਨਾਲ ਆ ਕੇ ਖਲੋਤਾ, ਉਹਨਾਂ ਕਿਹਾ ਜੀ ਅਸੀਂ ਨਾਲ ਖਲੋਤੇ ਹਾਂ ਇਹ ਸਾਰੇ ਦੇ ਉੱਤੇ ਹੈ ਨਾ। ਔਰ ਉਹ ਉਹਨਾਂ ਦਾ ਪ੍ਰਵੀਨ ਸਾਨੀ ਹਮੇਸ਼ਾ ਉਹਦਾ 2-3 ਦਿਨ ਬਾਅਦ ਕੋਈ ਨਾ ਕੋਈ YouTube ਤੇ ਹੁੰਦਾ ਹੈ ਕਿ ਜੀ ਕਿਵੇਂ ਟੁਗੈਦਰਨੈਸ ਹੈ ਜਿਹੜਾ ਉਹ ਚਾਈਨਾ ਦੀ ਲਿਬਰੇਸ਼ਨ ਆਰਮੀ ਦੀ ਔਰ ਪਾਕਿਸਤਾਨੀ ਫੌਜ ਦੀ ਕਿਸ ਲੈਵਲ ਦੇ ਉੱਤੇ ਹੈ। ਸੋ ਤੁਹਾਨੂੰ ਕਿਉਂ ਜਿਹੜਾ ਉਹ ਕਮਜ਼ੋਰ ਗੱਲ ਕਰਨ ਦੀ ਲੋੜ ਹੈ ਜੀ ਅਸੀਂ ਗੱਲਬਾਤ ਲਈ ਤਿਆਰ ਹਾਂ। ਉਹਦਾ ਇੰਡੀਆ ਨੇ ਅੱਗੋਂ ਰਿਡੀਕਿਊਲ ਕੀਤਾ। ਉਹਨੇ ਕਿਹਾ ਕਿ ਵੀ ਇਹ ਜਿਹੜਾ ਦੇ ਹੈਵ ਗਿਵਨ ਸਟੇਟਮੈਂਟਸ, ਇਹ ਹੁਣ ਉਹਨਾਂ ਦਾ ਜਿਹੜਾ ਉਹ ਇੰਡੀਆ ਦਾ ਰਿਐਕਸ਼ਨ ਹੈ। ਔਰ ਦੇ ਹੈਵ ਗਿਵਨ ਸਟੇਟਮੈਂਟਸ ਲਾਈਕ ਦੀਜ਼ ਅਰਲੀਅਰ ਟੂ more to please the international community and build their global image। ਕਿ ਪਾਕਿਸਤਾਨੀ ਆਪਣਾ ਗਲੋਬਲ ਇਮੇਜ ਬਣਾਉਣ ਲਈ ਇਦਾਂ ਦੇ ਬਿਆਨ ਦਿੰਦੇ ਨੇ। this time it appears more to please the IMF at the World Bank। ਉਹਨਾਂ ਨੇ ਕਿਹਾ ਜੀ ਇਹ IMF ਤੇ World Bank ਨੂੰ ਖੁਸ਼ ਕਰ ਰਹੇ ਨੇ। if they want to improve relations, mere talks won't help, they will have to take action on the borders because massive infiltration is going on and massive influx of drugs is also happening। ਕਿ ਤੁਸੀਂ ਪਹਿਲਾਂ ਬਾਰਡਰਾਂ ਤੇ ਡਰੱਗ ਭੇਜਣੀ ਬੰਦ ਕਰੋ, ਦਹਿਸ਼ਤਗਰਦੀ ਬੰਦ ਕਰੋ। ਸੋ ਮੈਂ ਸਮਝਦਾ ਵੀ ਇਹਨੂੰ ਕਹਿੰਦੇ ਨੇ ਆ ਬੈਲ ਮੁਝੇ ਮਾਰ। ਬਿਲਕੁਲ ਕਿ ਵੀ ਇੱਕ ਪਾਸੇ ਚਾਈਨਾ ਦਾ ਹਾਈ ਲੈਵਲ ਡੈਲੀਗੇਸ਼ਨ 3 ਦਿਨ ਦੀ ਵਿਜ਼ਿਟ ਦੇ ਉੱਤੇ
ਇਸਲਾਮਾਬਾਦ ਉਹ ਮੈਸੇਜ ਤਾਂ ਚਾਈਨਾ ਵੀ ਇੰਡੀਆ ਨੂੰ ਹੀ ਦੇਣ ਆਇਆ ਕਿ ਵੀ ਖਬਰਦਾਰ ਤੁਸੀਂ ਇਹ ਸਮਝਿਆ ਕਿ ਵੀ ਪਾਕਿਸਤਾਨ ਕੱਲ੍ਹ ਹੈ, ਪਰ ਇਹ ਆਪਣੇ ਆਪ ਨੂੰ ਜਿਹੜਾ ਹੈ ਉਹ ਇੰਨਾ ਹੀਣਾ ਮਹਿਸੂਸ ਕਰਦੇ ਨੇ, ਪਤਾ ਨਹੀਂ ਕਿ ਵੀ ਇਹ ਜਿਹੜਾ ਇੰਡੀਆ ਨੂੰ ਮੌਕਾ ਮਿਲਿਆ। ਚਾਈਨਾ ਨੇ ਤਾਂ ਕੁਝ ਕਹਿ ਨਹੀਂ ਸਕਦਾ, ਉਹਨਾਂ ਨੇ ਕਿਹਾ ਵੀ ਉਹੀ ਜਿਹੜਾ ਉਹਨੂੰ ਗਰੀਬ ਨੂੰ ਹੀ ਕੁੱਟੋ, ਬਾਕੀ ਨੂੰ ਤਾਂ ਉਹਦੇ ਵੱਲ ਕੀ ਉਹਨਾਂ ਨੇ ਦੇਖਣਾ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇਸ ਵਕਤ ਨੇ ਬ੍ਰੇਕ ਵਿਊਅਰਸ ਤੁਸੀਂ ਕਿਤੇ ਜਾਣਾ, ਮਿਲਦੇ ਆਫਟਰ ਦਿਸ ਸ਼ਾਰਟ ਬ੍ਰੇਕ। ਕੀ ਤੁਹਾਨੂੰ 30, 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ? ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ, ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇੱਦਾਂ ਤਾਂ। ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬੌਬਟੇਲ ਨੂੰ ਕਾਲ ਕਰੋ। ਬੌਬਟੇਲ ਤੁਹਾਡੀਆਂ ਇਨਵੌਇਸਿਸ ਸੇਮ ਡੇ ਫੰਡ ਕਰ ਸਕਦੇ ਹਨ ਫॉर ਅ ਸਮਾਲ ਫੀ, no contract, no reserve and no hidden fees। ਅੱਜ ਹੀ ਕਾਲ ਕਰੋ ਬੌਬਟੇਲ ਨੂੰ ਤੇ ਤੁਹਾਡਾ ਪਹਿਲਾ ਮਹੀਨਾ ਫ੍ਰੀ। 410 204 2084 ਅਗੇਨ 410 204 2084। ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇੰਗਲ ਡਰਾਈਵ, ਵੇਅਰਸਕੇਪ, ਵਰਜੀਨੀਆ 24486। ਕੀ ਤੁਸੀਂ ਆਪਣੇ ਟੈਕਸਸ ਨੂੰ ਲੈ ਕੇ ਚਿੰਤਤ ਹੋ? ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ, ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ। ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ। ਸਿਆਟਲ ਦੀ ਜਾਣੀ ਪਛਾਣੀ ਕੰਪਨੀ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ। ਟੈਕਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਅੱਜ ਹੀ ਸਾਡੇ ਤੱਕ ਪਹੁੰਚ ਕਰੋ। ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਐਨਵਲ ਸੈਕਸ਼ਨ ਵਿੱਚ ਪਹੁੰਚ ਚੁੱਕੇ ਹਾਂ। ਇਸ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਸਿੱਖ ਕੌਮ ਇਸ ਵੇਲੇ ਦੁਨੀਆ ਭਰ ਵਿੱਚ ਫੈਲੀ ਹੋਈ ਹੈ ਔਰ ਆਪਣੇ ਗੁਨਾਹ ਤੇ ਮਿਹਨਤ ਨਾਲ ਸਿੱਖਾਂ ਨੇ ਦੁਨੀਆ ਦੇ ਹਰ ਮੁਲਕ ਵਿੱਚ ਨਾਮਣਾ ਜਿਹੜਾ ਉਹ ਖੱਟਿਆ ਹੋਇਆ। ਸੋ ਪਿਛਲੇ ਦਿਨੀ ਸਿੰਗਾਪੁਰ ਦੇ ਡਿਪਟੀ ਪ੍ਰਾਈਮ ਮਿਨਿਸਟਰ ਨੇ ਸਰਕਾਰੀ ਸਿੱਖ ਐਡਵਾਈਜ਼ਰੀ ਬੋਰਡ ਦੀ 75ਵੀਂ ਵਰ੍ਹੇਗੰਢ ਮੌਕੇ ਸਿੱਖਾਂ ਦੀ ਸਿੰਗਾਪੁਰ ਵਿਚਲੀ ਕੰਟਰੀਬਿਊਸ਼ਨ ਨੂੰ ਬਹੁਤ ਸਰਾਹਿਆ ਅਤੇ ਸਿੱਖ ਕੌਮ ਦੀ ਖੁੱਲ੍ਹ ਕੇ ਜਿਹੜੀ ਹੈ ਤਾਰੀਫ ਕੀਤੀ ਹੈ। ਸੋ ਹਿੰਦੂ ਤਮੀਆਂ ਨੂੰ ਇਸ ਜਿਹੜੀ ਸਿੱਖ ਕੌਮ ਦੀ ਇਹ ਤਾਰੀਫ ਜਿਹੜੀ ਹੈ ਸੌਫਟ ਜਿਹੜੀ ਪਾਵਰ ਬੜੀ ਹੈ ਚੁੱਪਦੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਜਿਹੜਾ ਲਫ਼ਜ਼ ਸੌਫਟ ਪਾਵਰ ਹੈ ਉਹ ਹਾਲ ਹੀ ਵਿੱਚ ਜ਼ਿਆਦਾ ਯੂਜ਼ ਹੋਣਾ ਸ਼ੁਰੂ ਹੋਇਆ ਹੈ। ਮਤਲਬ ਹਾਰਡ ਪਾਵਰ ਤਾਂ ਕਿਸੇ ਮੁਲਕ ਦੀ ਜਾਂ ਕਿਸੇ ਦੀ ਹੁੰਦੀ ਹੈ ਜਿਹਨੂੰ ਕਿਹਾ ਜਾਂਦਾ ਹੈ ਕਿ ਜੀ ਫੌਜ ਹੈ, ਇਕਨੋਮੀ ਹੈ, ਦੂਜਾ ਹੈ। ਹੁਣ ਜੇ ਵੈਸਟਰਨ ਸਿਵਲਾਈਜੇਸ਼ਨ ਦੀ ਸੌਫਟ ਪਾਵਰ ਹੈ ਤੇ ਉਹ ਹਾਲੀਵੁੱਡ ਹੈ ਕਿ ਕਿਵੇਂ ਉਹਨਾਂ ਦਾ ਜਾਂਦਾ ਹੈ। ਹੁਣ ਇੰਡੀਆ ਇਕਨੋਮੀ ਭਾਵੇਂ ਮਾੜੀ ਹੈ, $2-2.5 ਟ੍ਰਿਲੀਅਨ ਤੇ ਹੀ ਹੈ, ਉਹੀ ਨਿਆਣੇ ਜੰਮਣ ਤੇ ਆਬਾਦੀ ਜ਼ਰੂਰ ਵਧੀ ਹੈ ਦੁਨੀਆ 'ਚ। ਲੇਕਿਨ ਜੇ ਦੇਖਣਾ ਹੋਏ ਵੀ ਇੰਡੀਆ ਨੇ ਕਿਵੇਂ ਪਾਕਿਸਤਾਨ ਤੋਂ ਲੈ ਕੇ ਸੈਂਟਰਲ ਏਸ਼ੀਆ ਤੱਕ ਕਲਚਰ ਬਦਲ ਦਿੱਤੇ ਨੇ, ਹਿੰਦੂਤਵੀ ਤਹਿਜ਼ੀਬ ਫੈਲਾਈ ਹੈ, ਤਾਂ ਉਹਨਾਂ ਦੀ ਸੌਫਟ ਪਾਵਰ ਜਿਹੜੀ ਹੈ ਉਹ ਬਾਲੀਵੁੱਡ ਹੈ ਕਿ ਉਹ ਫਿਲਮਾਂ ਰਾਹੀਂ ਕ੍ਰੀਏਟ ਹੁੰਦੀ ਹੈ। ਹੁਣ ਬੇਸ਼ੱਕ ਸਿੱਖ ਦੁਨੀਆ ਭਰ ਦੇ ਵਿੱਚ ਫੈਲੇ, ਬਹੁਤ ਮਿਹਨਤ ਦੇ ਨਾਲ ਅੱਗੇ ਆਏ, ਪਰ ਅੱਜ ਅਸੀਂ ਦੁਨੀਆ ਦੇ ਅੱਡ-ਅੱਡ ਮੁਲਕਾਂ ਦੇ ਵਿੱਚ ਸਿੱਖਾਂ ਦੀ ਸੌਫਟ ਪਾਵਰ ਜਿਸ ਦਾ ਇੱਕ ਪ੍ਰਗਟਾਵਾ ਕੋਵਿਡ ਦੇ ਦੌਰਾਨ ਨਜ਼ਰ ਆਇਆ। ਫਾਰਮਰ ਮੂਵਮੈਂਟ ਦੇ ਵੇਲੇ ਕਿਵੇਂ ਦੁਨੀਆ ਭਰ ਚੋਂ ਸਿੱਖਾਂ ਨੇ ਆਪਣੀ ਤਾਂ ਹਮਾਇਤ ਦਿੱਤੀ ਲੇਕਿਨ ਪੋਲੀਟੀਕਲ ਸਿਸਟਮ 'ਚ ਵੀ ਉਹਨਾਂ ਨੇ ਆਪਣੀ ਸੌਫਟ ਪਾਵਰ ਦਾ ਜਿਹੜਾ ਉਹ ਇਸਤੇਮਾਲ ਕੀਤਾ। ਸੋ ਬਹੁਤ ਵਾਰ ਅਸੀਂ ਕਿਉਂਕਿ ਵੱਡੇ ਮੁਲਕਾਂ 'ਚ ਅਮਰੀਕਾ, ਕੈਨੇਡਾ ਜਾਂ ਹੁਣ ਆਸਟ੍ਰੇਲੀਆ ਦਾ ਵੀ ਜ਼ਿਕਰ ਹੁੰਦਾ ਜਾਂ UK, ਲੇਕਿਨ ਇਹ ਜਿਹੜੇ ਮੁਲਕ ਮਲੇਸ਼ੀਆ ਜਾਂ ਇੰਡੋਨੇਸ਼ੀਆ, ਸਿੰਗਾਪੁਰ ਮਲੇਸ਼ੀਆ ਦਾ ਇਹ ਹਿੱਸਾ ਸੀ ਜਦੋਂ ਇਹ ਅੱਡ ਹੋਇਆ ਔਰ ਇਹ ਵਿਚਾਰੇ ਤਰਲੇ ਕਰਦੇ ਸੀ ਵੀ ਸਾਨੂੰ ਅੱਡ ਨਾ ਕਰੋ। ਲੇਕਿਨ ਹੁਣ ਸਿੱਖ ਜਦੋਂ ਆਏ, ਮਲੇਸ਼ੀਆ ਔਰ ਸਿੰਗਾਪੁਰ ਦਾ ਪੁਰਾਣਾ ਨਾਮ ਮਲਾਇਆ ਸੀ। ਮਲਾਇਆ ਦੇ ਵਿੱਚ ਸਿੱਖਾਂ ਦੀ 6ਵੀਂ ਜਨਰੇਸ਼ਨ ਹੈ। ਮਲੇਸ਼ੀਆ 'ਚ 200 ਤੋਂ ਜ਼ਿਆਦਾ ਗੁਰਦੁਆਰੇ ਨੇ ਔਰ ਜਿਹੜੇ ਨੇ ਉਹ 2-3 ਲੱਖ ਸਿੱਖ ਵਸਦੇ ਨੇ ਉੱਥੇ। ਲੇਕਿਨ ਸਿੰਗਾਪੁਰ ਜਿਹੜਾ ਅੱਡ ਹੋਇਆ ਬੜੇ ਮੇਰੇ ਖਿਆਲ 1960 ਦੇ ਨੇੜੇ ਤੇੜੇ ਉਹਨੇ ਸ਼ੁਰੂ ਕੀਤਾ। ਤੇ ਇਸ ਸਾਰੇ ਪੀਰੀਅਡ 'ਚ
ਛੋਟਾ ਜਿਹਾ ਅੱਜ ਸਿੰਗਾਪੁਰ ਦੁਨੀਆ ਦੇ ਟੌਪ ਮੁਲਕਾਂ ਤੋਂ ਵੀ ਅੱਗੇ ਹੈ। ਸੋ ਉਹਦੇ 'ਚ ਸਿੱਖਾਂ ਨੇ ਕੀ ਰੋਲ ਅਦਾ ਕੀਤਾ ਜਾਂ ਅਸੀਂ ਕਿਵੇਂ ਹਰ ਸੁਸਾਇਟੀ 'ਚ ਸਾਡੀ ਜਿਹੜੀ ਪ੍ਰੋਗਰਾਮਿੰਗ ਗੁਰੂ ਸਾਹਿਬਾਨ ਨੇ ਕੀਤੀ ਹੈ ਉਹਦੀ ਬਦੌਲਤ ਇੱਕ ਪਾਵਰ ਬਣਿਆ। ਹੁਣ ਸਿੰਗਾਪੁਰ ਦੇ ਵਿੱਚ ਇੱਕ ਸਿੱਖ ਐਡਵਾਈਜ਼ਰੀ ਬੋਰਡ ਹੈ ਜਿਹੜਾ 75 ਸਾਲ ਪਹਿਲਾਂ ਬਣਿਆ। ਸੋ ਜ਼ਾਹਰ ਹੈ ਜਦੋਂ ਮੁਲਕ ਅਜੇ ਨਵਾਂ ਇਹ ਬਣਿਆ ਹੋਏਗਾ ਉਦੋਂ ਉਹਨਾਂ ਨੇ ਕਿ ਵੀ ਸਿੱਖਾਂ ਨੂੰ ਕਿਵੇਂ ਇੰਪਲੋਇਮੈਂਟ 'ਚ ਦਸਤਾਰ ਨਾਲ, ਦੂਜਾ ਕੀ ਹੈ, ਉਹਨਾਂ ਦੀ 75ਵੀਂ ਐਨੀਵਰਸਰੀ ਸੀਗੀ ਸਿੱਖ ਐਡਵਾਈਜ਼ਰੀ ਬੋਰਡ ਦੀ। ਔਰ ਸਿੰਗਾਪੁਰ ਦਾ ਡਿਪਟੀ ਪ੍ਰਾਈਮ ਮਿਨਿਸਟਰ ਲਾਰੈਂਸ ਵੋਂਗ ਉਹ ਉੱਥੇ ਆਇਆ ਔਰ ਇਹ PTI ਦੀ ਨਿਊਜ਼ ਹੈ। ਹੁਣ ਇਹ ਹਿੰਦੂਤਵੀਆਂ ਨੂੰ ਕਿਉਂ ਚੁੱਭਦੀਆਂ ਨੇ ਸਾਰੀਆਂ ਗੱਲਾਂ, ਹੁਣ ਉਹਦੇ 'ਚ ਜਿਹੜਾ ਹੈਡਲਾਈਨ ਇਸ ਖਬਰ ਦਾ ਇਹ ਹੈ, ਸਿੱਖਸ ਇਨ ਸਿੰਗਾਪੁਰ ਹੇਲਡ ਫॉर देयर ਕੰਟਰੀਬਿਊਸ਼ਨ ਇਨ ਡਾਈਵਰਸ ਫੀਲਡਸ ਵਾਇਲ ਰਿਟੇਨਿੰਗ देयर ਕਲਚਰ। ਹੁਣ ਇਹ ਡਿਪਟੀ ਪ੍ਰਾਈਮ ਮਿਨਿਸਟਰ ਲਾਰੈਂਸ ਵੋਂਗ ਕਹਿ ਰਿਹਾ ਸਿੱਖਾਂ ਨੂੰ ਐਡਰੈਸ ਕਰਕੇ, You have all distinguished yourselves in your chosen professions and made significant contributions in diverse fields. ਕਿ ਤੁਸੀਂ ਬਹੁਤ ਆਪਣੇ ਆਪ ਨੂੰ ਡਿਸਟਿੰਗੁਇਸ਼ ਕੀਤਾ ਹੈ, ਅੱਡ ਸ਼ੋਬਿਆਂ ਦੇ ਵਿੱਚ ਤੁਸੀਂ ਬਹੁਤ ਵੱਡਾ ਕੰਟਰੀਬਿਊਟ ਕੀਤਾ। ਕ੍ਰਿਟੀਕਲੀ ਨਹੀਂ crucially Sikhs have done all this in Singapore while retaining their culture, faith एंड यूनिक आइडेंटिटी कि तुसी अपनी तहजीब कायम रखी है, अपना ईमान, अपना मजहब कायम रखा है और अपनी जड़ी तुहाडी वखरी पछाण है। वैदर इट इज़ इन द सिविल सर्विस और यूनिफॉर्म्ड सर्विसेज, जुडिशरी, बिजनेस, स्पोर्ट्स और मैनी अदर प्रोफेशंस, Sikhs are well represented, excelling and taking on leadership positions, he told the committee. उन्होंने कहा कोई फील्ड ले लो, सिविल सर्विस है, फौज है, जुडिशरी है, बिजनेस है, स्पोर्ट्स है, हर ਥਾਂ ਤੇ ਸਿੱਖ ਹੀ ਲੀਡਰ ਨੇ। ਹੁਣ ਮੈਂ ਸਮਝਦਾ ਵੀ ਇਹ ਇੱਕ ਮੁਲਕ ਦੇ ਡਿਪਟੀ ਪ੍ਰਾਈਮ ਮਿਨਿਸਟਰ ਵੱਲੋਂ ਇਹ ਟ੍ਰਿਬਿਊਟ 75 ਸਾਲ ਬਾਅਦ ਜਦੋਂ ਕਿ ਉਹ ਉਸ ਸਿੱਖ ਐਡਵਾਈਜ਼ਰੀ ਬੋਰਡ ਦੀ ਮੀਟਿੰਗ 'ਚ ਆ ਰਿਹਾ, ਇਹ ਆਪਣੇ ਆਪ 'ਚ ਹੀ ਦੱਸਦਾ ਹੈ ਕਿ ਵੀ ਅੱਜ ਅਸੀਂ ਦੂਸਰੇ ਮੁਲਕਾਂ 'ਚ ਜਾ ਕੇ ਉਹਨਾਂ ਦੇ ਲਈ ਜਿਹੜਾ ਕਿੰਨੇ ਅਹਿਮ ਹੈ। ਤੇ ਜਿਹੜੇ ਲੋਕ ਇਹ ਕਹਿੰਦੇ ਨੇ ਜੀ ਨਿੱਕਾ ਜਿਹਾ ਖਾਲਿਸਤਾਨ, ਸਿੰਗਾਪੁਰ ਕਿੰਨਾ ਕਿ ਜੀ ਕਿ ਨਿੱਕਾ ਜਿਹਾ ਖਾਲਿਸਤਾਨ, ਪੋਰਟ ਨਹੀਂ ਲੱਗਦੀ, ਫਲਾਣਾ ਨਹੀਂ ਹੁੰਦਾ, ਢਿਮਕਾ ਨਹੀਂ ਹੁੰਦਾ। ਔਰ ਜਦੋਂ ਮੈਂ ਇਹ ਦਾਅਵੇ ਨਾਲ ਕਹਿੰਦਾ ਵੀ ਖਾਲਿਸਤਾਨ ਬਣਨ ਤੋਂ ਬਾਅਦ ਪਹਿਲੇ 10 ਸਾਲ ਦੇ ਵਿੱਚ ਅਸੀਂ ਫਸਟ ਵਰਲਡ ਕੰਟਰੀਜ਼ ਨੂੰ ਬੀਟ ਕਰਾਂਗੇ, ਇਕਨੋਮਿਕਲੀ ਵੀ। ਦੁਨੀਆ ਦੇ ਵਿੱਚ ਸਾਡੀ ਰੈੱਡ ਕਰਾਸ, ਸਾਡਾ ਸਰਬੱਤ ਦੇ ਭਲੇ ਦੇ ਮਿਸ਼ਨ, ਸਾਡੀ ਵਲੰਟਰੀ ਸਰਵਿਸ ਜਿਹੜੀ ਹੈ ਉਹ ਆਈਡੀਅਲ ਹੋਏਗੀ ਦੁਨੀਆ ਦੇ ਲਈ। ਅੱਜ ਤਾਂ ਅਸੀਂ ਬਿਨਾਂ ਮੁਲਕ ਹੋਏ ਹਾਂ, ਸਾਡੇ ਸਿੱਖ ਹਿਊਮੈਨਿਟੇਰੀਅਨ ਗਰੁੱਪ ਕੋਈ ਸੀਰੀਆ 'ਚ ਪਹੁੰਚਿਆ, ਕੋਈ ਰੋਹਿੰਗਿਆਂ ਨੂੰ ਕਰ ਰਿਹਾ, ਕੋਈ ਹੇਤੀ 'ਚ ਹੈ, ਕੋਈ ਸੁਨਾਮੀ ਦੇ ਵੇਲੇ ਹੈ, ਕੋਈ ਅਰਥਕੁਏਕ ਦੇ ਵੇਲੇ ਹਰ ਥਾਂ ਹੁੰਦੇ ਨੇ। ਸੋ ਇਹ ਸਾਡੇ ਲਈ ਫਖਰ ਦੀ ਗੱਲ ਹੈ। ਔਰ ਸਾਨੂੰ ਇਨ ਸਪਾਈਟ ਆਫ ਕਿ ਇੰਡੀਅਨਸ ਨੇ 5 ਮਿਲੀਅਨ ਸਿੱਖ ਡਾਇਸਪੋਰਾ ਨੂੰ ਬਦਨਾਮ ਕਰਨ ਲਈ ਕਿਸ ਲੈਵਲ ਦਾ ਜਿਹੜਾ ਹੈ ਉਹ ਨੈਗੇਟਿਵ ਪ੍ਰੋਪੇਗੈਂਡਾ ਕੀਤਾ ਹੈ, ਇਹ ਸਾਡੀ ਸੌਫਟ ਪਾਵਰ ਜਿਹੜੀ ਹੈ ਇਹ ਗੁਰੂ ਦੀ ਮੈਂ ਸਮਝਦਾ ਬਖਸ਼ਿਸ਼ ਹੈ, ਉਹਨਾਂ ਦੀ ਬਦੌਲਤ। ਔਰ ਮੈਂ ਸਮਝਦਾ ਵੀ ਕੁਝ ਤੁਸੀਂ YouTube ਮੈਸੇਜ ਲੈ ਲਓ, ਫੇਸਬੁੱਕ ਵਾਲੇ ਅਸੀਂ ਨਹੀਂ ਲੈਂਦੇ ਅੱਜ ਜੀ। ਸੁਪੀਰ ਬਾਦਲ ਦੀ ਆਈਡੀ ਤੋਂ ਮੈਸੇਜ ਹੈ, ਕਹਿੰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਈ ਜਸਟ ਵਾਨਾ ਸੇ ਦੈਟ ਖਾਲਸਾ ਜ਼ਿੰਦਾਬਾਦ ਐਂਡ ਪੰਜਾਬ 1984 ਲਿਖਦੇ ਨੇ ਕਿ 2024 ਦੀਆਂ ਜਿਹੜੀ ਵੋਟਾਂ ਦਾ ਬਾਈਕਾਟ ਕਰੋ। ਔਰ ਇਸੇ ਤਰ੍ਹਾਂ ਸੁਖਵਿੰਦਰ ਸਿੰਘ ਜੀ ਵੀ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਔਰ ਫਿਰ ਸਾਡੇ ਕੋਲ ਮੈਸੇਜ ਆਇਆ ਕਿ ਹਾਂਜੀ ਫਿਰ ਪੰਜਾਬ 1984 ਲਿਖਦੇ ਆਲ ਪੰਜਾਬੀਜ਼ ਯੂ ਨੀਡ ਟੂ ਸੀ ਵਾਟਸ ਹੈਪਨਿੰਗ ਅਰਾਊਂਡ ਅਸ ਐਂਡ ਨਾਓ ਇਟਸ ਦੈਟ ਟਾਈਮ ਟੂ ਬੀ ਟੁਗੈਦਰ, ਟੈਲ ਯੂਅਰ ਫਰੈਂਡਸ ਐਂਡ ਫੈਮਲੀਜ਼ ਟੂ ਵੋਟ ਫॉर ਸਰੀ ਰੈਫਰੈਂਡਮ ਇਨ 10th September। ਸੋ ਇਸੇ ਤਰ੍ਹਾਂ ਮੈਸੇਜ ਆਏਗਾ ਫਿਰ ਪੰਜਾਬ 1984 ਖਾਲਿਸਤਾਨ ਜ਼ਿੰਦਾਬਾਦ ਕਹਿੰਦੇ ਪੰਜਾਬੀਓ ਖਾਲਿਸਤਾਨ ਹੀ ਹੱਲ ਹੈ। ਫਿਰ ਸਾਡੇ ਕੋਲ ਮੈਸੇਜ ਆ ਜ਼ੁਬੇਰ ਜੀ ਕਹਿੰਦੇ ਨੇ ਕਿ ਹਾਂਜੀ ਜੈਸ ਯੂ ਆਰ ਰਾਈਟ ਬਾਲੀਵੁੱਡ ਐਂਡ ਫਿਰ ਇਸੇ ਤਰ੍ਹਾਂ ਅਮਰਜੀਤ ਸਾਨੀ ਫਤਿਹ ਬੁਲਾਉਂਦੇ ਨੇ ਐਂਡ ਇਸੇ ਤਰ੍ਹਾਂ ਜ਼ੁਬੇਰ ਜੀ ਕਹਿੰਦੇ ਨੇ ਕਿ ये भी बेगैरत लोग हैं डॉक्टर साहब जैसे शहबाज शरीफ, जरदारी, इमरान खान, अल्ताफ हुसैन एंड ख्वाजा आसिफ, मुराद शाह, फवाद चौधरी एंड बिलावल एंड इसी तरह याकूब साहब रह केड़ा गया हरविंदर सिंह खालिस्तान जिंदाबाद कहते ने। औरंगजेब दी आईडी तू खालिस्तान जिंदाबाद एंड जसवंत समरा भी आए ने कहते डॉक्टर परमजीत सिंह समरा परिवार वालों TV 84 ਦੇ ਸਾਰੇ ਪਰਿਵਾਰ ਨੂੰ ਪਿਆਰ ਜਿਹੜੀ ਸਤਿਕਾਰ ਸਹਿਤ ਦੋਵੇਂ ਹੱਥ ਜੋੜ ਕੇ ਸਤਿ ਸ਼੍ਰੀ ਅਕਾਲ ਬੁਲਾਈ ਗਈ।
अकाल हाँ जी बुलाई गई है और है प्रवान करनी सत श्री खालसा अकाल। जिंदाबाद जिंदाबाद खालिस्तान जिंदाबाद जिंदाबाद। सो इसी तरह हाँ जी जुबेर जी फिर कहते हैं कि काश पाकिस्तान में गैरत होती तो इंडियन मुस्लिम और कश्मीर मुस्लिम और अपने पंजाबी भाई खालसा पर जुल्म का बदला ले सकता। किस काम की इतनी बड़ी पाक फौज है। ਇਹ ਯਾਕੂਬ ਸਾਹਿਬ ਠੀਕ ਗੱਲ ਹੈ। ਮੈਨੂੰ ਕਈ ਵਾਰੀ ਦੁੱਖ ਵੀ ਹੁੰਦਾ ਹੈ ਕਿ ਵੀ ਜਿਸ ਤਰ੍ਹਾਂ ਕਸ਼ਮੀਰ ਦੇ ਕਾਜ਼ ਨੂੰ ਵੀ ਆਲਮੋਸਟ ਜਿਹੜਾ ਹੈ ਉਹ ਨਿਗਲੈਕਟ ਕੀਤਾ ਜਾ ਰਿਹਾ। ਚਲੋ ਸਾਡਾ ਤਾਂ ਜੋ ਹੈ ਸੋ ਹੈ ਹੀ ਹੈ। ਬਿਲਕੁਲ। ਸੋ ਸੈਯਦ ਇਕਬਾਲ ਕਹਿੰਦੇ ਨੇ ਯੂ ਕੈਨ ਟੇਕ ਦਾ ਬॉय ਆਊਟ ਆਫ ਵਿਲੇਜ, ਯੂ ਕਾਂਟ ਟੇਕ ਵਿਲੇਜ ਆਊਟ ਆਫ ਦਾ ਬॉय। ਦੈਟ ਵਾਸ ਦਲੀਪ ਸਿੰਘ। ਬਿਲਕੁਲ ਠੀਕ ਹੈ। ਬਿਲਕੁਲ। सो इसी तरह गुरमीत सिंह फतेह बुलांदे ने और शिंदा गिल जी पंजाब सोल्यूशन रेफरेंडम मेक योर ओन कंट्री खालिस्तान खालिस्तान जिंदाबाद वोट फॉर खालिस्तान। जी कुलदीप कौर खालिस्तान जिंदाबाद। और बहुत मैं समझदा भी हुण क्लोज करिए। हाँ जी ठीक है जी ओके जी। सो डॉक्टर साहब तुहाडा बहुत बहुत शुक्रिया और अपने व्यूअर्स का असीं शुक्रिया अदा करते हैं कि उन्होंने सानूं बड़े प्यार नाल जिहड़े मैसेज ने लिखे ने। सो इसी तरह लिखते रहो, इसी तरह TV 84 ਨੂੰ देखते रहो। सो इत्थे ਅਸੀਂ अपने प्रोग्राम ਦਾ ਸਮਾਂ ਸਮਾਪਤ ਕਰਦੇ ਹਾਂ। ਅਸੀਂ ਚਾਹਾਂਗੇ ਤੁਸੀਂ ਜਿਹੜੇ ਆਪਣੇ ਤੁਹਾਡੇ ਰਾਏ ਤੇ ਸੁਝਾਅ ਨੇ ਤੁਸੀਂ ਸਾਨੂੰ ਇਸ ਪਤੇ ਤੇ ਲਿਖ ਸਕਦੇ sos@tv84.tv ਤੇ। ਸੋ ਇਸ ਦੇ ਨਾਲ ਸਾਨੂੰ ਇਜਾਜ਼ਤ ਦਿਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।